ਹਰ ਸੈਟਰਡੇ ਨੂੰ ਆਪਾਂ ਤੁਹਾਡੇ ਲਈ ਇਹ ਜਿਹੜਾ ਪ੍ਰੋਗਰਾਮ ਆ ਲੈ ਕੇ ਹਾਜ਼ਰ ਹੁੰਦੇ ਆ ਤੇ ਜੁੜ ਚੁੱਕੇ ਨੇ ਮੇਰੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਰਾਜਕਰਨ ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503। ਊੜਾ ਡੈਟ ਰਿਲੀਫ ਵਾਲੇ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। 50% ਤੋਂ ਵੱਧ ਕਰਜ਼ਾ ਜਿਹੜਾ ਉਹ ਤੁਹਾਡਾ, ਅੱਧੇ ਤੋਂ ਵੱਧ ਕਰਜ਼ਾ ਜਿਹੜਾ ਉਹ ਮਾਫ ਕਰਵਾ ਸਕਦੇ ਨੇ। ਡੈਟ ਸੈਟਲਮੈਂਟ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 8888889914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 4082725200 ਦੇ ਉੱਤੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਹਿਮ ਜਿਹੜੇ ਆ ਇਸ਼ੂਜ਼ ਜੋ ਚੱਲ ਰਹੇ ਇਮੀਗ੍ਰੇਸ਼ਨ ਦੇ, ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। 8th ਸਰਕਟ ਦਾ ਇੱਕ ਡਿਸੀਜਨ ਆਇਆ, ਉਸ ਦੇ ਬਾਰੇ, ਗਾਰਡੀਅਨਸ਼ਿਪ ਦੇ ਕੇਸਿਸ ਬਾਰੇ, ਅਸਾਈਲਮ ਦੇ ਨਾਲ ਸੰਬੰਧਿਤ ਗ੍ਰੀਨ ਕਾਰਡਸ ਬਾਰੇ, ਤੇ ਇਮੀਗ੍ਰੇਸ਼ਨ ਕੋਰਸ ਦੇ ਵਿੱਚ ਕੀ ਕੁਝ ਚੱਲ ਰਿਹਾ ਆ ਉਸ ਬਾਰੇ ਜਿਹੜੀ ਉਹ ਚਰਚਾ ਜਿਹੜੀ ਉਹ ਕੀਤੀ ਜਾਵੇਗੀ। ਸੋ ਸ਼ੁਰੂਆਤ ਅਟਾਰਨੀ ਟਿਰਕਿਆਣਾ ਜੀ ਆਪਾਂ ਕਰ ਦਿੰਦੇ ਆ 8th ਸਰਕਟ ਡਿਸੀਜਨ ਨੂੰ, ਜਿਹੜਾ ਉਹ ਲੈ ਕੇ, ਬੌਂਡ ਦੇ ਕੇਸਿਸ ਨੂੰ ਲੈ ਕੇ। ਸੋ ਕੀ ਲੇਟੈਸਟ ਅਪਡੇਟ ਹੈਗੀ ਆ ਬੌਂਡ ਦੇ ਕੇਸਿਸ ਨੂੰ ਲੈ ਕੇ, ਕੀ ਹੈ ਡਿਸੀਜਨ ਜੀ ਇਸ ਮੌਕੇ? ਸੋ 8th ਸਰਕਟ ਦਾ ਜਿਹੜਾ ਫੈਸਲਾ ਆਇਆ ਉਹ ਵਧੀਆ ਫੈਸਲਾ ਨਹੀਂ ਆਇਆ, ਉਹ ਬੌਂਡ ਵਾਲੇ ਕੇਸਾਂ ਦੇ ਅਗੇਂਸਟ ਫੈਸਲਾ ਆਇਆ। ਸੋ ਦੱਸਦੇ ਜਾਈਏ ਜਿਹੜਾ ਸਰਕਟ ਹਰੇਕ ਕਈ ਸਟੇਟਾਂ ਮਗਰ ਇੱਕ ਜਿੱਦਾਂ ਸਰਕਟ ਕੋਰਟ ਲੱਗਦਾ, ਜਿੱਦਾਂ ਹੁਣ ਆਪਣੀ ਕੈਲੀਫੋਰਨੀਆ ਨੂੰ 9th ਸਰਕਟ ਲੱਗਦਾ, ਨਿਊਯਾਰਕ ਨੂੰ 2nd ਸਰਕਟ ਲੱਗਦਾ, ਤੇ ਏਦਾਂ ਹੀ ਜਿਹੜਾ ਸੀਗਾ ਇਹ ਜਿਹੜਾ 8th ਸਰਕਟ ਨੇ ਫੈਸਲਾ ਕੀਤਾ, ਇਹ ਸਰਕਾਰ ਨਾਲ ਐਗਰੀ ਕਰਦੇ ਆ। ਇਹ ਕਹਿੰਦੇ ਆ ਕਿ ਜਦੋਂ ਲੋਕਾਂ ਨੂੰ ਤੁਸੀਂ ਫੜਦੇ ਆ, ਭਾਵੇਂ ਉਹ ਬਾਰਡਰ ਤੇ ਫੜੇ, ਭਾਵੇਂ ਉਹਨਾਂ ਨੂੰ ਆਏ ਇੱਥੇ ਕਈ ਸਾਲ ਹੋ ਗਏ ਆ, ਤੇ ਬਾਰਡਰ ਤੋਂ ਬਾਅਦ ਤੁਸੀਂ ਅੰਦਰੋਂ ਜਿਹੜੇ ਫੜੇ ਆ, ਜਿਹੜਾ ਸਾਰਾ ਵਿਵਾਦ ਸੀਗਾ 1225 ਸੈਕਸ਼ਨ ਥੱਲੇ ਇਹ ਆਣੇ ਚਾਹੀਦੇ ਆ, 26 ਦੇ ਥੱਲੇ ਆਣੇ ਚਾਹੀਦੇ ਆ, ਉਹੀ ਜਿਹੜਾ 235 236 ਵਾਲੀ ਜਿਹੜੀ ਡਿਸਕਸ਼ਨ ਜਿਹੜੀ ਸੀਗੀ। ਇਹ ਕਹਿੰਦੇ ਆ ਕਿ ਜਿਹੜਾ ਬੰਦਾ ਲੀਗਲੀ ਨਹੀਂ ਐਂਟਰ ਹੋਇਆ ਤੇ ਕੱਚਾ, ਭਾਵੇਂ ਉਹ ਬਾਅਦ ਚ ਵੀ ਫੜਿਆ ਜਾਂਦਾ, ਉਹਨੂੰ ਸਰਕਾਰ ਫੜ ਕੇ ਜਿਹੜਾ ਮੈਂਡੇਟਰੀ ਰੱਖ ਸਕਦੀ ਆ, ਤੇ ਉਹਨੂੰ ਬੌਂਡ ਹੀਅਰਿੰਗ ਦਾ ਹੱਕ ਜਿਹੜਾ ਨਹੀਂ ਹੈਗਾ। ਇਹ 8th ਸਰਕਟ ਦਾ ਫੈਸਲਾ ਹੈਗਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰੇਕ ਸਰਕਟ ਦਾ ਇਹ ਫੈਸਲਾ ਹੈਗਾ। ਸੋ 8th ਸਰਕਟ ਨੇ ਤੇ 5th ਸਰਕਟ ਨੇ ਜਿਹੜੇ ਸੀਗੇ ਇਦਾਂ ਦੇ ਫੈਸਲੇ ਜਿਹੜੇ ਦਿੱਤੇ ਸੀਗੇ। 9th ਸਰਕਟ ਨੇ ਜਿਹੜਾ ਕੋਈ ਫੈਸਲਾ ਜਿਹੜਾ ਅਗੇਂਸਟ ਨਹੀਂ ਦਿੱਤਾ। ਇਹਦੇ ਕਰਕੇ ਜਿਹੜਾ ਕੀ ਹੁੰਦਾ ਕਿ ਜਿਹੜਾ ਬੰਦਾ ਕਿਹੜੀ ਵਾਲੀ ਜੇਲ੍ਹ ਦੇ ਵਿੱਚ ਕੈਦ ਕੀਤਾ ਉਹਨਾਂ ਨੇ, ਜੇ ਕੈਲੀਫੋਰਨੀਆ 'ਚ ਕੀਤਾ ਹੋ ਰੂਲ ਸੈੱਟ ਦੇ ਹਿਸਾਬ ਨਾਲ, ਇੱਥੇ ਥੋੜੇ ਜਿਹੇ ਸੌਖੇ ਆ ਬੌਂਡ ਤੇ ਹੇਬੀਅਸ ਵਗੈਰਾ ਦਾ ਪ੍ਰੋਸੈਸ। ਜੇ 5th ਸਰਕਟ ਦੇ ਵਿੱਚ ਟੈਕਸਸ ਵਗੈਰਾ ਜਿਹੜਾ ਬੰਦਾ ਫੜਿਆ ਗਿਆ, ਠੀਕ ਹੈ, ਲੁਈਜ਼ੀਆਨਾ, ਮਿਸੀਸਿਪੀ, ਉੱਥੇ ਫੜੇ ਗਏ, ਉੱਥੇ ਥੋੜਾ ਜਿਹਾ ਇਹ ਜਿਹੜਾ ਪ੍ਰੋਸੈਸ ਸੀਗਾ, ਕਈ ਜੱਜ ਤਾਂ ਸਿੱਧੇ ਜਿਹੜਾ ਸੀਗਾ ਰਿਜੈਕਟ ਕਰ ਦਿੰਦੇ ਆ ਕਿ ਨਹੀਂ, ਇਹ ਗ੍ਰਾਂਟ ਨਹੀਂ ਕਰਨੀ ਹੇਬੀਅਸ ਵੀ, ਜਾਂ ਫਿਰ ਹੇਬੀਅਸ ਗ੍ਰਾਂਟ ਕਰਦੇ ਆ ਤਾਂ ਜਿਹੜੇ ਉੱਤੇ ਇਮੀਗ੍ਰੇਸ਼ਨ ਕੋਰਟ ਆ ਉਹ ਜਿਹੜੇ ਸੀਗੇ ਨਹੀਂ ਬੌਂਡ ਜਿਹੜਾ ਪਾਉਂਦੇ। ਸੋ ਇਹਦੇ ਵਿੱਚ ਹੁਣ ਏਦਾਂ ਹੋਣਾ ਕਿ ਸਰਕਟ ਟੂ ਸਰਕਟ ਜਦੋਂ ਲਾਅ ਕਨਫਲਿਕਟ ਕਰਨ ਲੱਗ ਪੈਂਦੇ ਆ ਤਾਂ ਇਵੈਂਚੁਅਲੀ ਜਿਹੜਾ ਸੀਗਾ ਸੁਪਰੀਮ ਕੋਰਟ ਕੋ ਜਾਂਦਾ, ਸੁਪਰੀਮ ਕੋਰਟ ਫੈਸਲਾ ਲੈਂਦਾ। ਮੁੱਦਾ ਇਹਦੇ ਵਿੱਚ ਇਹ ਹੈਗਾ ਸਾਰਾ ਜਿਹੜੇ ਕਾਨੂੰਨਾਂ ਦੇ ਵਿੱਚ ਕਿ ਕੋਰਟ ਨੂੰ ਕਿਉਂ ਹੁਣ ਦੇਖਦੀ ਹੈ, ਉਹਨਾਂ ਨੇ ਇਹ ਦੇਖਣਾ ਹੁੰਦਾ ਕਿ ਕਾਂਗਰਸ ਦਾ ਕੀ ਇਰਾਦਾ ਸੀਗਾ ਜਦੋਂ ਉਹਨਾਂ ਨੇ ਕਾਨੂੰਨ ਬਣਾਇਆ ਸੀਗਾ। ਕੀ ਉਹਨਾਂ ਦਾ ਇਰਾਦਾ ਇਹ ਸੀਗਾ ਕਿ ਸਿਰਫ ਜਦੋਂ ਬਾਰਡਰ ਤੇ ਆਉਣ ਲੱਗੇ ਉਦੋਂ ਦੇ ਫੜੇ ਦੀ ਗੱਲ, ਕਿ ਜੇ ਬੰਦੇ ਨੂੰ ਉਦੋਂ ਪੇਰੋਲ ਕਰਕੇ ਛੱਡਤਾ, ਜਾਂ ਜਿੱਦਾਂ ਆਪਣੇ ਕੇਸ ਆ ਇੱਕ ਵਾਰੀ ਬੰਦੇ ਨੂੰ ਬੌਂਡ ਪਾ ਕੇ ਛੱਡ ਦਿੰਦੇ ਆ ਤੇ ਬੰਦਾ ਉਰੇ ਆ ਕੇ 1 2 3 ਸਾਲ ਜਿਹੜਾ ਅਮਰੀਕਾ 'ਚ ਰਹਿ ਰਿਹਾ ਜਾਂ ਜ਼ਿਆਦਾ ਵੀ, ਕਿ ਉਹਨੂੰ ਦੁਬਾਰਾ ਉਹ ਫੜ ਕੇ ਮੈਂਡੇਟਰੀ ਮਤਲਬ ਪੱਕੇ ਤੌਰ ਤੇ ਉਹਨੂੰ ਬੰਦ ਕਰ ਸਕਦੇ ਆ ਬਿਨਾਂ ਬੌਂਡ ਦੇ। ਸੋ ਇਹ ਕਾਫੀ ਵੱਡੀ ਗੱਲ ਆ ਜਾਂਦੀ ਹੈ। ਤੁਸੀਂ ਜੇ ਦੇਖੋ ਕਿ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਪੂਰੀ ਇਫੈਕਟ ਇਹਦੇ ਨਾਲ ਹੁੰਦੀ ਆ, ਜਿਹੜਾ ਪੂਰਾ ਇੱਕ ਜੋ ਵੀ 25 30 ਸਾਲਾਂ ਦੀ ਏਦਾਂ ਦੀ ਪ੍ਰੈਕਟਿਸ ਜਿਹੜੀ ਚੱਲਦੀ ਸੀਗੀ, ਜਿੱਦਾਂ ਇਹਨਾਂ ਦਾ ਜਿਹੜੇ ਹਿਸਾਬ ਨਾਲ US ਅਸਾਈਲੀਆਂ ਨੂੰ, ਰਿਫਿਊਜੀਆਂ ਨੂੰ ਐਕਸੈਪਟ ਕਰਦੀ ਸੀਗੀ, ਇਹਨੇ ਆਪਣਾ ਜਿਹੜਾ ਸੀਗਾ ਉਹ ਸਟੈਂਸ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਾਹਲੀ ਸਰਕਾਰ ਨੇ ਚੇਂਜ ਕਰ ਲਿਆ। ਜਿਹੜਾ ਸਿਸਟਮ ਸੀਗਾ ਉਹਨੂੰ ਸਾਰਿਆਂ ਨੂੰ ਡਿਸਮੈਂਟਲ ਇੱਕ ਤਰ੍ਹਾਂ ਦਾ ਜਿਹੜਾ ਕਰਤਾ, ਤੇ ਜਿਹੜੀ 30 ਸਾਲਾਂ ਦੀ ਪ੍ਰੋਗਰੈਸ ਸੀਗੀ ਜਿਹੜੀ ਉਹਦੇ ਵਿੱਚ ਕਈ ਸਾਰੇ ਕਾਨੂੰਨ ਸੀਗੇ, ਕਈ ਸਾਰੇ ਕੇਸ ਸੀਗੇ, ਡਿਊ ਪ੍ਰੋਸੈਸ ਕਿ ਕਿੱਦਾਂ ਪ੍ਰੋਟੈਕਸ਼ਨਾਂ ਲੋਕਾਂ ਨੂੰ ਮਿਲਣੀਆਂ, ਤੇ ਤਾਂ ਹੀ ਲੋਕ ਜਿਹੜੇ ਇੱਥੇ ਆਉਂਦੇ ਸੀਗੇ, ਤੇ ਉਹਨਾਂ ਨੇ ਉਹ ਚੀਜ਼ ਨੂੰ ਜਿਹੜਾ ਟਾਰਗੇਟ ਕੀਤਾ। ਤੇ ਇਹਦੇ ਕਰਕੇ ਜਿਹੜਾ ਕਈ ਲੋਕੀ ਜਿਹੜੇ ਸੀਗੇ ਖੁਦ ਵੀ ਉਹਨਾਂ ਨੇ ਸੈਲਫ ਡਿਪੋਰਟੇਸ਼ਨ ਜਿਹੜੀ ਕਰਾ ਲਈ, ਜਿਹੜੇ ਕਾਨੂੰਨ ਜਿਹੜੇ ਸੀਗੇ ਇਹਦੇ ਚੱਲਦੇ ਹੋਏ,
ਬਾਕੀ ਵਰਕ ਪਰਮਿਟ ਵਗੈਰਾ ਵੀ ਤੁਸੀਂ ਦੇਖਿਆ ਹੀ ਹੈ ਕਿ ਉਹਨਾਂ ਨੂੰ ਵੀ ਕਾਫੀ ਕਿੱਤਿਆਂ ਦੇ ਵਿੱਚ ਜਿਹੜਾ ਅਟੈਕ ਕੀਤਾ, ਜਨਰਲੀ ਵੀ ਕੀ ਵਰਕ ਪਰਮਿਟ ਦੇਣੇ ਨਹੀਂ ਚਾਹੀਦੇ ਅਸਾਈਲਮ ਵਾਲਿਆਂ ਨੂੰ। ਸੋ ਜਿਹੜੀ ਇਮੀਗ੍ਰੇਸ਼ਨ ਸੀਗੀ ਉਹਨੇ ਬਹੁਤ ਜ਼ਿਆਦਾ ਇੱਕ ਕੰਜ਼ਰਵੇਟਿਵ ਜਿਹੜਾ ਸਟੈਂਸ ਜਿਹੜਾ ਚੱਕਿਆ, ਤੇ ਹੁਣ ਜਿਹੜੇ ਸਰਕਟ ਕੋਰਟ ਆ ਇਹ 8th ਸਰਕਟ ਜਿਹੜਾ ਹੈਗਾ ਇਹ ਇਹਨਾਂ ਨਾਲ ਐਗਰੀ ਕਰ ਗਿਆ। ਏਦਾਂ ਹੋ ਸਕਦਾ ਸੀਗਾ ਕਿ ਨਹੀਂ ਵੀ ਐਗਰੀ ਕਰਦਾ ਤੇ ਥੋੜਾ ਜਿਹਾ ਹੋਰ ਜਿਹੜਾ ਸੀਗਾ ਮਾਹੌਲ ਵਧੀਆ ਹੁੰਦਾ ਰਹਿਣਾ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿਣੀਆਂ, ਕਦੀ 8th ਸਰਕਟ ਦਾ ਫੈਸਲਾ ਆ ਗਿਆ, ਕਦੀ ਕਿਸੇ ਦਾ ਆ ਗਿਆ। ਸੋ ਗੱਲ ਹੁਣ ਸਾਰੀ ਇਹ ਸੁਪਰੀਮ ਕੋਰਟ ਤੱਕ ਜਾਊਗੀ ਇਵੈਂਚੁਅਲੀ, ਕਿ ਬੰਦਿਆਂ ਨੂੰ ਪੱਕੇ ਤੌਰ ਤੇ ਫੜ ਕੇ ਰੱਖਿਆ ਜਾ ਸਕਦਾ ਕਿ ਨਹੀਂ ਰੱਖਿਆ ਜਾ ਸਕਦਾ। ਇੱਕ ਰੀਸੈਂਟਲੀ ਹੋਰ ਕੋਰਟ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਦੇ ਲਾਇਰਸ ਨੇ ਆਪ ਜਿਹੜਾ ਇਹ ਮੰਨਿਆ, ਲਿਖਤੀ ਰੂਪ ਦੇ ਵਿੱਚ ਮੰਨਿਆ ਵੀ ਜਿਹੜਾ ਆਈਸ ਤੇ ਮੈਮੋ ਦੀ ਗੱਲ ਕਰਦੇ ਸੀ, ਖਾਸ ਕਰਕੇ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਫੜੋ ਫੜਾਈ ਵਾਲੀ, ਕਹਿੰਦੇ ਵੀ ਉਹ ਗਲਤ ਸੀਗੀ, ਵੀ ਗਲਤ ਸੂਚਨਾ ਦੇ ਆਧਾਰ ਦੇ ਉੱਤੇ ਜਾਂ ਗਲਤ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਜਿਹੜਾ ਉਹ ਕਰ ਰਹੇ ਸੀ, ਕਹਿੰਦੇ ਵੀ ਵਿਦ ਰਿਗਰੈਟਡ ਤੇ ਮਾਫੀ ਮੰਗਦੇ ਸੀਗੇ। ਸੋ ਹੁਣ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਮੀਗ੍ਰੇਸ਼ਨ ਕੋਰਟਾਂ ਚੋਂ ਜਿੱਦਾਂ ਡਿਟੇਨ ਹੋਣ ਵਾਲੀਆਂ ਵੀਡੀਓਜ਼ ਤੇ ਖਬਰਾਂ ਆਉਂਦੀਆਂ ਰਹੀਆਂ ਵੀ ਉਹ ਰੁਕਣਗੀਆਂ ਜਾਂ ਨਹੀਂ ਰੁਕਣਗੀਆਂ, ਪਰ ਇਹ ਆਪ ਹੀ ਮੰਨੇ ਆ ਡਿਪਾਰਟਮੈਂਟ ਆਫ ਜਸਟਿਸ ਵਾਲੇ ਵੀ ਸਾਡੇ ਕੋਲ ਗਲਤੀ ਹੋਈ ਆ। ਉਸ ਨੂੰ ਬੇਸਿਕਲੀ ਉਹਨਾਂ ਨੇ ਸਾਰਾ ਜਿਹੜਾ ਜ਼ਿੰਮੇਵਾਰੀ ਉਹ ਆਈਸ ਦੇ ਸਿਰ ਦੇ ਉੱਤੇ ਪਾ ਦਿੱਤੀ ਵੀ ਇਹਨਾਂ ਨੇ ਗਲਤ ਸਮਝ ਕੇ ਇਦਾਂ ਇਸ ਤਰੀਕੇ ਦੇ ਨਾਲ ਫੜੋ ਫੜਾਈ ਉੱਥੇ ਕੀਤੀ ਆ, ਕਿਉਂਕਿ ਉਹ ਪ੍ਰੋਟੈਕਟਿਡ ਏਰੀਆਜ਼ ਦੇ ਅੰਡਰ ਆਪ ਜਿਹੜਾ DHS ਦੇ ਪ੍ਰੋਟੈਕਟਿਡ ਏਰੀਆਜ਼ ਦੇ ਅੰਡਰ ਇਮੀਗ੍ਰੇਸ਼ਨ ਕੋਰਟਸ ਜਾਂ ਓਵਰਆਲ ਕੋਰਟਸ ਜਿਹੜੇ ਆਉਂਦੇ ਆ, ਪਰ ਫਿਰ ਵੀ ਉੱਥੇ ਫੜੋ ਫੜਾਈ ਹੁੰਦੀ ਰਹੀ ਤੇ ਉਹਨਾਂ ਨੇ ਕਿਹਾ ਵੀ ਆਈਸ ਨੇ ਗਲਤੀ ਕੀਤੀ ਆ। ਕੀ ਤੁਹਾਨੂੰ ਲੱਗਦਾ ਵੀ ਇਹ ਮੰਨਣ ਦੇ ਨਾਲ, ਡਿਪਾਰਟਮੈਂਟ ਆਫ ਜਸਟਿਸ ਦੇ ਖੁਦ ਇਹ ਗਲਤੀ ਮੰਨਣ ਦੇ ਨਾਲ ਆਉਂਦੇ ਸਮੇਂ 'ਚ ਜਿਹੜੇ ਕੇਸ ਚੱਲਦੇ ਨੇ ਜਾਂ ਕੇਸਾਂ ਦੇ ਆਏ ਹੋਏ ਲੋਕਾਂ ਨੂੰ ਹੀ ਫੜੋ ਫੜਾਈ ਖਾਸ ਕਰਕੇ ਕੋਰਟਸ ਦੇ ਵਿੱਚ ਰੁਕ ਸਕਦੀ ਹੈ? ਦੇਖੋ ਜੀ, ਗਲਤੀ ਇਹ ਤਾਂ ਮੰਨਦੇ ਆ ਕਿ ਕੋਰਟ ਦੇ ਵਿੱਚ ਨਾ ਕਈ ਵਾਰੀ ਜਦੋਂ ਇਹਨਾਂ ਨੇ ਕੇਸ ਕਰਨੇ ਹੁੰਦੇ, ਡਿਫੈਂਡ ਕਰਨੇ ਹੁੰਦੇ ਆ, ਜਦੋਂ ਚੈਲੰਜ ਹੁੰਦਾ ਉਦੋਂ ਉਹਨਾਂ ਨੂੰ ਫਿਰ ਨੁਕਸਾਨ ਹੋ ਜਾਂਦਾ। ਜੱਜ ਇਹਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਉਹਨਾਂ ਨੂੰ ਅੱਗੇ ਪੇਸ਼ ਕਰਦੇ ਆ ਐਜ਼ ਐਵੀਡੈਂਸ, ਜਿਹੜੀ ਦੂਜੀ ਧਿਰ, ਤੇ ਉਹ 'ਚ ਕਈ ਵਾਰੀ ਜਿਹੜਾ ਐਮਬੈਰਸਿੰਗ ਵੀ ਹੋ ਜਾਂਦਾ। ਠੀਕ ਆ, ਕਈ ਵਾਰੀ ਜਿਹੜੀਆਂ ਸਾਰੀਆਂ ਟਵੀਟਸ ਵਗੈਰਾ ਜਿਹੜੀਆਂ ਕੀਤੀਆਂ ਸਾਰੀਆਂ ਐਕਸ ਦੇ ਉੱਤੇ, ਉਹ ਹਰੇਕ ਚੀਜ਼ ਜਿਹੜੀ ਸੀਗੀ ਐਜ਼ ਐਵੀਡੈਂਸ ਜਿਹੜੇ ਸੀਗੇ ਵਕੀਲ ਵੀ ਪ੍ਰੈਜ਼ੈਂਟ ਜਿਹੜੇ ਅੱਗੋਂ ਦੀ ਕਰ ਦਿੰਦੇ ਆ। ਜਿਹੜੇ ਕਲਾਸ ਐਕਸ਼ਨ ਵਗੈਰਾ ਹੋਇਆ ਉਹਦੇ ਵਿੱਚ ਵੀ ਜੱਜ ਉਹਨਾਂ ਚੀਜ਼ਾਂ ਤੇ ਕਮੈਂਟ ਵੀ ਕਰਦੇ ਆ ਕਿ ਤੁਸੀਂ ਪਹਿਲਾਂ ਏਦਾਂ ਕਿਹਾ ਸੀਗਾ, ਉਦਾਂ ਕਿਹਾ ਸੀਗਾ। ਤੇ ਗੱਲ ਇਹ ਹੈ ਕਿ ਜਿਹੜਾ ਕਾਨੂੰਨ ਨੂੰ ਜਦੋਂ ਤੁਸੀਂ ਵਾਇਲੇਟ ਕਰਦੇ ਆ ਤਾਂ ਜਿਹੜਾ ਫਿਰ ਕਈ ਵਾਰੀ ਜੱਜ ਜਿਹੜਾ ਫੇਵਰ 'ਚ ਵੀ ਇਹਨਾਂ ਦੇ ਹੁੰਦਾ, ਹੁਣ ਉਹ ਵੀ ਥੋੜਾ ਜਿਹਾ ਕਈ ਵਾਰੀ ਕਹਿੰਦਾ ਕਿ ਹੱਥ ਜਿਹੜੇ ਬੰਨ ਗਏ ਆ ਤੇ ਸਰਕਾਰ ਦੇ ਅਗੇਂਸਟ ਉਹਨਾਂ ਨੂੰ ਫੈਸਲਾ ਲੈਣਾ ਪੈਂਦਾ। ਸੋ ਮੇਰੇ ਹਿਸਾਬ ਨਾਲ ਇਹ ਜਿਹੜਾ ਸੀਗਾ ਮਾਫੀ ਮੂਫੀ ਜਿਹੜੀ ਇਹਨਾਂ ਦੀ ਹੈਗੀ, ਇਹਨਾਂ ਨੂੰ ਪਤਾ ਕਿ ਹੁਣ ਜਦੋਂ ਦੇਖੋ ਇਵੈਂਚੁਅਲੀ ਕੀ ਹੋਣਾ, ਇਵੈਂਚੁਅਲੀ ਜਦੋਂ ਤੁਸੀਂ ਲਾਅ ਦੀ ਉਲੰਘਣਾ ਕਰਦੇ ਆ ਇਸ ਹਿਸਾਬ ਨਾਲ, ਤੇ ਠੀਕ ਆ ਹੁਣ ਤਾਂ ਜਿਹੜਾ ਪ੍ਰੈਜ਼ੀਡੈਂਟ ਆ ਉਹ ਤਾਂ ਚਲੋ ਇਲੈਕਸ਼ਨ 4 ਸਾਲ ਦੇ ਜਿਹੜੇ ਸੀਗੇ ਕਰ ਕੁਰ ਕੇ ਜਦੋਂ ਖਤਮ ਹੋ ਜਾਂਦਾ, ਪਰ ਜਿਹੜੇ ਬਾਕੀ ਪ੍ਰੋਫੈਸ਼ਨਲ ਆ, ਜਿਹੜੇ ਬਾਕੀ ਸਰਕਾਰੀ ਵਕੀਲ ਆ, ਸਾਰੇ ਅਦਾਰੇ ਪਦਾਰੇ ਆ, ਉਹ ਤਾਂ ਪੱਕੇ ਕਰੀਅਰਡ ਪ੍ਰੋਫੈਸ਼ਨਲ ਆ, ਬਾਅਦ ਚ ਵੀ ਇੱਥੇ ਰਹਿਣਾ, ਤੇ ਉਹਨਾਂ ਨੂੰ ਵੀ ਸੇਮ ਰੂਲ ਹੀ ਜਿਹੜੇ ਸਬਜੈਕਟ ਹੁੰਦੇ ਆ ਜਿੱਦਾਂ ਸਾਨੂੰ ਹੁੰਦੇ ਆ ਜਾਂ ਕਲਾਇੰਟਾਂ ਨੂੰ ਹੁੰਦੇ ਆ, ਉਹਨਾਂ ਦੇ ਵੀ ਸੇਮ ਪਲੇਇੰਗ ਫੀਲਡ ਤਾਂ ਸੇਮ ਹੀ ਆ ਕਿ ਉਹਨਾਂ ਨੇ ਵੀ ਸੱਚਾਈ ਦੇ ਹਿਸਾਬ ਨਾਲ ਚੱਲਣਾ ਪੈਂਦਾ। ਤੇ ਉਹ ਜਿਹੜੀ ਹੁਣ ਜਦੋਂ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਬਲੇਮ ਗੇਮ ਜਿਹੜੀ ਹੁੰਦੀ ਆ, ਤੇ ਉਹਦੇ ਹਿਸਾਬ ਨਾਲ ਫਿਰ ਉਹਨਾਂ ਨੂੰ ਮੇਰੇ ਖਿਆਲ ਸਟੇਟਮੈਂਟ ਜਿਹੜੀ ਸੀਗੀ ਦੇਣੀ ਪੈ ਗਈ। ਬਾਕੀ ਸੌਰੀ ਤਾਂ ਕੋਈ ਨਹੀਂ ਹੈਗੇ, ਇਹਨਾਂ ਨੇ ਜਿਹੜਾ ਪਹਿਲਾਂ ਸੀਗਾ ਜਾਣ ਕੇ ਲੋਕੀ ਤੁਹਾਨੂੰ ਪਤਾ ਡਰਾਏ ਆ ਤੇ ਜਾਣ ਕੇ ਜਿਹੜੇ ਲੋੜ ਨਾਲੋਂ ਵੱਧ ਜਿਹੜੀ ਇਨਫੋਰਸਮੈਂਟ ਕੀਤੀ, ਇਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਲਾਅ ਕੋਰਟ ਆ ਉਹ ਥੋੜੇ ਹੌਲੀ ਕੰਮ ਕਰਦੇ, ਉਹਨਾਂ ਤੱਕ ਪਹੁੰਚਦੇ ਜਿਹੜੀ ਦੇਰ ਲੱਗ ਜਾਣੀ ਆ, ਟਾਈਮ ਲੱਗਦਾ। ਉਹਦੀ ਆੜ ਦੇ ਵਿੱਚ ਜਿਹੜਾ ਸੀਗਾ ਇਹਨਾਂ ਨੇ ਇਹ ਜਿਹੜੇ ਪੁੱਠੀਆਂ ਸਿੱਧੀਆਂ ਪ੍ਰੈਕਟਿਸਿਸ ਜਿਹੜੀਆਂ ਚਲਾਈਆਂ, ਤੇ ਇਹਨਾਂ ਨੂੰ ਹੁਣ ਜਿੱਦਾਂ 8th ਸਰਕਟ ਤੋਂ ਜਿੱਤ ਮਿਲੀ ਆ ਤੇ ਇਹਨਾਂ ਨੂੰ ਵੀ ਸਲਾਹ ਮਿਲਦੀ ਹੋਣੀ ਕਿ ਨਹੀਂ ਤੁਸੀਂ ਏਦਾਂ ਕਹੋ, ਪਬਲਿਕ 'ਚ ਆਪਣਾ ਹੁਣ ਏਦਾਂ ਇਮੇਜ ਬਣਾਓ। ਪਰ ਇਹ ਸੀਗਾ ਕਿ ਹੁਣ ਦੇਖੋ 1.5 ਸਾਲ ਦਾ ਇਹਨਾਂ ਨੂੰ ਵੀ ਹੋ ਗਿਆ ਖੌਰੂ ਪਾਉਂਦੇ ਹੋਏ, ਕਿੱਦਾਂ ਦੇ ਕੰਮ ਇਹਨਾਂ ਨੇ ਕੀਤੇ ਆ। ਜੀ ਬਿਲਕੁਲ, ਨਹੀਂ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਇੰਟਰਨੈਟ ਕਹਿਣਾ ਜੀ ਇਹ ਸਾਰਾ ਕੁਛ ਆ। ਤੇ ਸੋਤੇ ਦੱਸ ਜੀ ਅੱਜ ਕਾਲਸ ਵੀ ਤੁਹਾਡੀਆਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200 ਦੇ ਉੱਤੇ ਤੁਸੀਂ ਕਾਲ ਜਿਹੜੀ ਉਹ ਕਰ ਸਕੋਗੇ। ਗਾਰਡੀਅਨਸ਼ਿਪ ਕੇਸਿਸ ਦੇ ਬਾਰੇ ਥੋੜਾ ਜਿਹਾ ਟਰਨੀਟੇਟ ਕਹਿਣਾ ਜੀ ਦੱਸਿਓ ਵੀ ਕੀ ਅਪਡੇਟਸ ਜਿਹੜੀਆਂ ਇਸ ਦੇ ਵਿੱਚ SIJ ਗਾਰਡੀਅਨਸ਼ਿਪ ਕੇਸਿਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈ। ਗਾਰਡੀਅਨਸ਼ਿਪ ਦੇ ਵਿੱਚ ਜਿਹੜਾ ਸੀਗਾ BIA ਨੇ ਕਲੀਅਰਲੀ ਕਹਿਤਾ ਕਿ ਜਿਹੜੇ ਜੱਜ ਹੈਗੇ ਆ ਉਹ ਕੇਸ ਨੂੰ ਐਡਮਿਨ ਕਲੋਜ਼ ਨਹੀਂ ਕਰ ਸਕਦੇ। ਮਤਲਬ ਉਹਨਾਂ ਨੂੰ ਕੇਸ ਜਿਹੜਾ ਸੀਗਾ ਲੋਕਾਂ ਨਾਲ ਲੜਨਾ ਪੈਣਾ ਅਨਲੈਸ ਕਿਸੇ ਜਿਹੜਾ ਅਪਰੂਵ ਹੋ ਗਿਆ, ਪ੍ਰਾਇੋਰਟੀ ਡੇਟ ਕਰੰਟ ਆ, ਮਤਲਬ ਕਿ ਜਿਹੜੇ 2023 ਤੋਂ ਪਹਿਲਾਂ ਵਾਲੇ ਸੀਗੇ ਉਹ ਕਰ ਸਕਦੇ ਆ। ਸੋ ਇਹ ਖਬਰ ਨੂੰ ਹੁਣ ਜਿਹੜਾ ਸੀਗਾ ਕਾਫੀ ਇੰਪੋਰਟੈਂਟ ਤੁਹਾਡੇ ਨਾਲ ਇੱਕ ਗੱਲ ਇਹਦੇ ਬਾਰੇ ਸ਼ੇਅਰ ਕਰਨੀ ਸੀ। ਸੋ ਕਾਫੀ ਹੁਣ ਜਿਹੜੇ ਜਵਾਕ ਜਿਹੜੇ ਆਏ ਆ ਉਹਨਾਂ ਨੂੰ ਕਈ ਵਾਰੀ ਗਲਤ ਫਹਿਮੀ ਜਿਹੜੀ ਪੈ ਜਾਂਦੀ ਆ ਜਾਂ ਗਲਤ ਸਲਾਹ ਕਈ ਵਾਰੀ ਮਿਲ ਜਾਂਦੀ ਹੈ, ਜਾਂ ਉਹ ਏਦਾਂ ਦੇਖਦੇ ਆ ਕਿ 2 ਸਾਲ ਪਹਿਲਾਂ ਕੀ ਹੁੰਦਾ ਸੀਗਾ, ਮੇਰੇ ਦੋਸਤ ਦਾ ਕੇਸ ਏਦਾਂ ਸੀਗਾ ਤਾਂ ਮੇਰਾ ਵੀ ਏਦਾਂ ਹੋਣਾ ਚਾਹੀਦਾ। ਸੋ ਕਈ ਵਾਰੀ ਨਾ ਬੰਦਾ ਬ੍ਰੇਕਾਂ ਮਾਰ ਲੈਂਦਾ ਕਿ ਨਹੀਂ ਮੈਂ ਅਸਾਈਲਮ ਦਾ ਕੇਸ ਲੜਨਾ ਹੀ ਨਹੀਂ ਹੈਗਾ, ਤੇ ਬਿਲਕੁਲ ਜਿਹੜਾ ਤੇ ਉਹ ਚੀਜ਼ ਆਪਾਂ ਦੇਖ ਰਹੇ ਕਿ
ਪਤਾ ਨਹੀਂ ਹੁਣ ਨਿਆਣਮਤ ਕਹਿ ਲਓ ਹੈਗੀ ਆ ਜਾਂ ਕਿੱਦਾਂ, ਉਹ ਮਤਲਬ ਕਿ ਬ੍ਰੇਕਾਂ ਜਿਹੜਾ ਪੂਰਾ ਕਿ ਨਹੀਂ ਮੈਂ ਕੁਛ ਸਬਮਿਟ ਨਹੀਂ ਕਰਾਉਣਾ, ਮੈਂ ਕੇਸ ਨਹੀਂ ਲੜਨਾ, ਮੈਨੂੰ ਸੀਗਾ ਕਿ ਇਕੱਲਾ ਮੇਰਾ ਗਾਰਡੀਅਨਸ਼ਿਪ ਦਾ ਹੋ ਜਾਣਾ। ਉਹਨਾਂ ਨੂੰ ਐਂ ਲੱਗਦਾ ਕਿ ਗਾਰਡੀਅਨਸ਼ਿਪ ਦਾ ਜਿਹੜਾ ਅਪਰੂਵਲ ਆਰਡਰ ਆ ਗਿਆ ਨਾ ਕਿਤੇ, ਉਹਦੇ ਨਾਲ ਗ੍ਰੀਨ ਕਾਰਡ ਮਿਲ ਜਾਣਾ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਯਾਰ ਉਹਨਾਂ ਨੂੰ ਥੋੜੀ ਮੱਤ ਦਿਆ ਕਰੋ, ਗਲਤ ਸਲਾਹਾਂ ਨਾ ਦਿਆ ਕਰੋ। ਤੇ ਉਹ ਫਿਰ ਕੀ ਹੈਗਾ ਕਿ ਉਹ ਕਈ ਵਾਰੀ ਲਾਈ ਲੱਗ ਵੀ ਹੁੰਦੇ ਜ਼ਿਆਦਾ। ਜਿਹੜਾ ਆਪਣਾ ਸੀਗਾ ਸੱਜਣ ਮਿੱਤਰਾਂ ਦੀ ਗੱਲ ਤੁਹਾਨੂੰ ਪਤਾ ਹੀ ਹੈ, ਜ਼ਿਆਦਾ ਜਿਹੜੇ ਲੋਕੀ ਮੰਨਦੇ ਆ ਉਹਦੇ ਵਿੱਚ। ਹੁਣ ਚੱਕਰ ਕੀ ਹੈ ਕਿ ਕੋਰਟ ਦਾ ਜਿਹੜਾ BIA ਦਾ ਤੁਹਾਡਾ ਆਰਡਰ ਆ, ਤੁਹਾਨੂੰ ਦੱਸਣ ਦਾ ਮਕਸਦ ਇਹ ਨਿਊਜ਼ ਦਾ ਸਿਰਫ ਇਹ ਸੀਗਾ ਕਿ ਤੁਹਾਡੇ ਮੋਹਰੇ ਲੈ ਕੇ ਆਣਾ ਕਿ ਉਹਨਾਂ ਨੇ ਮਨਾ ਕਰਤਾ ਕਿ ਜੱਜ ਨਹੀਂ ਦੇ ਸਕਦਾ, ਜੱਜ ਚਾਹ ਕੇ ਵੀ ਨਹੀਂ ਦੇ ਸਕਦਾ ਡੇਟ। ਉਹ ਕਹਿੰਦੇ ਕਿ ਇਦਾਂ ਨਹੀਂ ਹੈ ਕਿ ਤੁਸੀਂ 2 ਸਾਲ 3 ਸਾਲ ਜਿਹੜਾ ਕੇਸ ਕਲੋਜ਼ ਕਰਕੇ ਰੱਖੋ। ਕਈ ਜਿਹੜੇ ਜੱਜ ਹੈਗੇ ਉਹ ਸਟੈਂਡ ਲੈ ਲੈਂਦੇ ਆ ਜੇ ਫਾਈਨਲ ਡੇਟ, ਮਤਲਬ ਕਿ ਜਿਹਨਾਂ ਦਾ ਗ੍ਰੀਨ ਕਾਰਡ ਕਲੋਜ਼ ਹੋਵੇ ਡੇਟ, ਉਹਨਾਂ ਦੇ ਵਿੱਚ ਉਹ ਬੇਸਿਕਲੀ ਕਰ ਸਕਦੇ ਆ। ਪਰ ਇਹ ਹੈ ਕਿ ਜਿਹੜਾ ਕੇਸ ਆ ਉਹ ਲੜਨਾ ਪੈਂਦਾ, ਉਹ ਕੇਸ ਬਣਾਉਣਾ ਪੈਂਦਾ, ਉਹਨੂੰ ਤਿਆਰੀ ਕਰਨੀ ਪੈਂਦੀ, ਉਹਦਾ ਟਾਈਮ ਲੱਗਦਾ, ਉਹਦੇ ਵਿੱਚ ਡਾਕੂਮੈਂਟ ਹੁੰਦੇ ਆ। ਤੇ ਜਦੋਂ ਲੋਕੀ ਡਾਕੂਮੈਂਟ ਆਪਣੇ ਜਮ੍ਹਾਂ ਨਹੀਂ ਕਰਾਉਂਦੇ ਤੇ ਉਹਦੇ ਨਾਲ ਫਿਰ ਕਈ ਵਾਰੀ ਕੀ ਹੁੰਦਾ ਕਿ ਜੱਜ ਜਿਹੜਾ ਕੇਸ ਆ ਉਹਨੂੰ ਪ੍ਰੀ ਟਰਮੀਨੇਟ ਕਰ ਦਿੰਦਾ, ਪਹਿਲਾਂ ਹੀ ਉਹਨੂੰ ਜਿਹੜਾ ਸੀਗਾ ਡਿਨਾਈ ਜਿਹੜਾ ਕਰ ਦਿੰਦਾ। ਤੇ ਉਸ ਤੋਂ ਬਾਅਦ ਜਿਹੜਾ ਸੀਗਾ ਗਾਰਡੀਅਨਸ਼ਿਪ ਵਾਲੀ ਤਾਂ ਕੋਈ ਫਿਰ ਮੀਨਿੰਗ ਨਹੀਂ ਰਹਿੰਦਾ, ਕਿਉਂਕਿ ਇੱਕ ਵਾਰੀ ਤੁਸੀਂ ਡਿਨਾਈ ਹੋ ਜਾਂਦਾ ਕੇਸ, ਫਿਰ ਤੁਹਾਨੂੰ BIA 'ਚ ਜਾਣਾ ਪੈਂਦਾ, ਸਰਕਿਟ ਕੋਰਟ 'ਚ ਜਾਣਾ ਪੈਂਦਾ। ਤੇ ਕਈ ਵਾਰੀ ਉਹ ਜਿਹੜਾ ਸੀਗਾ ਰਿਮੂਵਲ ਆਰਡਰ ਤੁਹਾਡਾ ਜਿਹੜਾ ਸੀਗਾ ਉਹ ਵਾਪਸ ਰੀਓਪਨ ਵਗੈਰਾ ਕਰਕੇ ਉਹਨੂੰ ਟਰਮੀਨੇਟ ਨਹੀਂ ਕਰਦੇ। ਸੋ ਬੰਦਾ ਇੱਕ ਵਾਰੀ ਕੇਸ ਕਈ ਵਾਰੀ ਡਿਨਾਈ ਹੋ ਜਾਂਦਾ ਤੇ ਬੰਦਾ ਸਟਕ ਹੋ ਜਾਂਦਾ ਉਹ ਚੀਜ਼ ਨਾਲ। ਸੋ ਇਹਦਾ ਮਤਲਬ ਇਹ ਹੈ ਕਹਿਣ ਦਾ ਕਿ ਜਿਹੜੇ ਗਾਰਡੀਅਨਸ਼ਿਪ ਵਾਲੇ ਕੇਸ ਜਿਹਨਾਂ ਦੇ ਹੈਗੇ ਆ, ਉਹਨਾਂ ਨੂੰ ਜਿਹੜਾ ਆਪਣਾ ਅਸਾਈਲਮ ਦੀ ਜਿਹੜੀ ਹੈਗੀ ਹੈ ਕੇਸ ਦੀ ਤਿਆਰੀ ਰੱਖਣੀ ਚਾਹੀਦੀ ਹੈ, ਫਾਈਟ ਉਹਦੀ ਜਿਹੜੀ ਕਰਨੀ ਚਾਹੀਦੀ ਹੈ, ਨਹੀਂ ਤਾਂ ਕੇਸ ਜਿਹੜਾ ਪ੍ਰੀ ਟਰਮੀਨੇਟ ਹੋਣ ਦਾ ਖਤਰਾ ਰਹਿੰਦਾ। ਲਾਸਟ ਪ੍ਰੋਗਰਾਮ ਦੇ ਵਿੱਚ ਤੁਸੀਂ ਪ੍ਰੀ ਟਰਮਿਟ ਦੇ ਬਾਰੇ ਐਕਸਪਲੇਨ ਜਿਹੜਾ ਉਹ ਕੀਤਾ ਸੀਗਾ। ਸੋ ਸਾਰੇ ਜਾਣੇ ਜਿਹੜੇ ਆ ਨਾ ਪ੍ਰੋਗਰਾਮ ਰੈਗੂਲਰਲੀ ਸੁਣਿਆ ਕਰੋ। ਜੇ ਤੁਸੀਂ ਮਿਸ ਕਰ ਜਾਂਦੇ ਆ ਦੁਬਾਰਾ ਸੁਣ ਸਕਦੇ ਆ, ਸੋਸ਼ਲ ਮੀਡੀਆ ਦੇ ਉੱਤੇ ਪਿਆ ਹੁੰਦਾ ਆ, ਪੋਡਕਾਸਟ ਦੇ ਵਿੱਚ ਵੀ ਪ੍ਰੋਗਰਾਮ ਪਿਆ ਹੁੰਦਾ। ਸੋ ਕਾਫੀ ਤੁਹਾਨੂੰ ਜਾਣਕਾਰੀ ਇਸ ਦੇ ਵਿੱਚ ਮਿਲਦੀ ਆ। ਸੋ ਐਡਮਿਨ ਕਲੋਜ਼ ਨਾ ਦੇਣ ਦਾ ਮਤਲਬ ਇਹ ਆ ਵੀ ਜਿੱਦਾਂ ਵੀ ਕੇਸ ਫਾਈਟ ਕਰਨਾ ਹੀ ਜਿਹੜਾ ਉਹ ਪੈਣਾ। ਕੋਈ ਟਾਈਮ ਸੀਗਾ ਜਦੋਂ ਪੀਡੀਆਂ ਮਿਲਦੀਆਂ ਸੀਗੀਆਂ, ਉਦੋਂ ਲੋਕ ਕਹਿੰਦੇ ਸੀਗੇ ਵੀ ਨਹੀਂ ਆਪਾਂ ਉਹ ਨਹੀਂ ਲੈਣੀ। ਹੁਣ ਜਿਹੜੇ ਲੋਕ ਚਾਹੁੰਦੇ ਹੋਣਗੇ ਵੀ ਬੰਦ ਕਰ ਦੇਣ, ਹੁਣ ਇਹ ਬੰਦ ਨਹੀਂ ਜਿਹੜਾ ਉਹ ਕਰਦੇ। ਨਾਲੇ ਇਹ ਕਹਿੰਦੇ ਵੀ ਤੁਸੀਂ ਆਪਣੇ ਆਪ ਨੂੰ ਸੈਲਫ ਡਿਪੋਰਟ ਵੀ ਕਰ ਦਿਓ, ਕੇਸ ਵੀ ਲੜਨਾ ਪੈਣਾ, ਬੰਦ ਵੀ ਨਹੀਂ ਕਰਨਾ, ਜਾਣਾ ਵੀ ਆ। ਸੋ ਇਹ ਸਾਰਾ ਕੁਝ ਰਲਗੜ ਜਿਹਾ ਹੀ ਜਿਹੜਾ ਕਰ ਰਿਹਾ, ਲੋਕਾਂ ਨੂੰ ਬਸ ਚਾਰੇ ਪਾਸਿਓਂ ਕੱਸਿਆ ਹੀ ਜਿਹੜਾ ਜਾ ਰਿਹਾ। ਹਾਂਜੀ, ਇਧਰੋਂ ਵੀ ਬਾਕੀ ਮੈਂ ਯੂਰਪੀਅਨ ਯੂਨੀਅਨ ਦਾ ਵੀ ਦੇਖਦਾ ਸੀਗਾ, ਉਹਨਾਂ ਨੇ ਵੀ ਜਿਹੜੇ ਸੀਗੇ ਕਈ ਕੰਟਰੀਆਂ 'ਚ ਉਹ ਵੀ ਉਧਰੋਂ ਕਾਫੀ ਜਿਹੜੇ ਕੱਸ ਰਹੇ, ਉਧਰ ਵੀ ਸੇਮ ਜਿਹੜੇ। ਹੁਣ ਓਬਵੀਅਸਲੀ ਆਪਾਂ ਉਧਰ ਦੇ ਵਕੀਲ ਤਾਂ ਨਹੀਂ ਹੈਗੇ, ਪਰ ਜਿਹੜਾ ਆਪਣਾ ਆਨਲਾਈਨ ਪਤਾ ਲੱਗਦਾ ਕਿ ਉਧਰ ਵੀ ਜਿਹੜੀ ਇੱਕ ਵੇਵ ਜਿਹੜੀ ਸੀਗੀ ਕਿ ਉਹ ਤਾਂ ਮੇਰੇ ਖਿਆਲ ਏਦਾਂ ਦੀ ਨਿਊਜ਼ ਆ ਕਿ ਉੱਥੇ 2 ਸਾਲ ਤੱਕ ਵੀ ਡਿਟੇਨ ਕਰਕੇ ਕਈ ਕੰਟਰੀਆਂ 'ਚ ਰੱਖ ਸਕਦੇ ਆ ਇਮੀਗ੍ਰੈਂਟ ਨੂੰ। ਤੇ ਕਾਫੀ ਓਵਰਵੈਲਮਿੰਗ ਜਿਹੜੀ ਤੁਸੀਂ ਮੈਜੋਰਿਟੀ ਦੇ ਵਿੱਚ ਕਹਿੰਦੇ ਇਹ ਕਿ ਜਿਹੜੇ ਲਾਜ਼ ਏਦਾਂ ਦੇ ਅਕ੍ਰੋਸ ਦਾ ਗਲੋਬ ਜਿਹੜੇ ਪਾਸ ਹੋ ਰਹੇ ਆ, ਤੇ ਉਹ ਇਹੀ ਕਹਿੰਦੇ ਆ ਕਿ ਉਹਦੇ ਵਿੱਚ ਜ਼ਿਆਦਾ ਉਹ ਕਹਿੰਦੇ ਜਿਹੜੀ ਅਫਰੀਕਨ ਕੰਟਰੀ ਸੀਗੀਆਂ ਉੱਥੋਂ ਬਹੁਤ ਜ਼ਿਆਦਾ ਲੋਕੀ ਜਿਹੜੇ ਮਿਲੀਅਨਸ ਦੇ ਵਿੱਚ ਆ ਗਏ ਸੀਗੇ। ਛੋਟੇ ਛੋਟੇ ਜਿਹੜੇ ਸ਼ਹਿਰ ਸੀਗੇ ਉਹ ਆਊਟ ਨੰਬਰ ਹੋ ਗਏ ਇਮੀਗ੍ਰੈਂਟਸ ਨਾਲ। ਤੇ ਉਹ ਸੋਸ਼ਲ ਮੀਡੀਆ ਤੇ ਵੀ ਕਈ ਵਾਰੀ ਤੁਹਾਨੂੰ ਜਿਹੜੇ ਕਲਿਪਸ ਦੇਖੀ ਜਾਂਦੇ ਆ। ਤੇ ਐਂਟੀ ਇਮੀਗ੍ਰੇਸ਼ਨ ਜਿਹੜਾ ਸੈਂਟੀਮੈਂਟ ਸੀਗਾ ਉਹ ਤਾਂ ਆਲ ਟਾਈਮ ਤੁਸੀਂ ਕਹ ਲਓ ਕਿ ਹਾਈ ਆ। ਜਿਹੜੀ ਹੁਣ US ਦੀ ਗੱਲ ਕਰੀਏ ਕਿ ਜਿਹੜੇ ਹਿਸਾਬ ਨਾਲ ਇਹਨਾਂ ਨੇ ਫੜੇ ਲੋਕਾਂ ਨੂੰ, ਉਹਦੇ ਨਾਲ ਅਮਰੀਕਨ ਜਿਹੜੇ ਐਗਰੀ ਨਹੀਂ ਕਰਦੇ। ਉਹ ਕਹਿੰਦੇ ਆ ਕਿ ਇਹ ਜਿਹੜੇ ਤਰੀਕਾ ਜਿਹੜਾ ਇਹਨਾਂ ਨੇ ਅਪਣਾਇਆ ਉਹ ਬਹੁਤ ਗਲਤ ਸੀਗਾ, ਗੈਰ ਕਾਨੂੰਨੀ ਸੀਗਾ, ਲਾਅ ਦੇ ਹਿਸਾਬ ਨਾਲ ਨਹੀਂ ਚੱਲੇ। ਜਿਹੜਾ ਬੰਦਾ ਜਿੱਦਾਂ ਤੁਸੀਂ ਗੱਲ ਕਰਦੇ ਸੀਗੇ ਕਿ ਜਿਹੜਾ ਕੋਰਟ 'ਚ ਵੀ ਜਾ ਰਿਹਾ ਆਪਣੀ ਤਰੀਕ ਲੈਣ, ਉਹਨੂੰ ਵੀ ਜਿਹੜਾ ਸੀਗਾ ਫੜ ਲਿਆ ਗਈਆਂ ਨੂੰ। ਸੋ ਉਹ ਚੀਜ਼ ਕਰਕੇ ਅਮਰੀਕਨ ਜਿਹੜੇ ਹੈਗੇ ਆ ਉਹਨਾਂ ਦਾ ਐਂ ਲੱਗ ਰਿਹਾ ਕਿ ਉਹ ਇਹਨਾਂ ਨਾਲ ਨਹੀਂ ਐਗਰੀ ਕਰੂਗੇ। ਮਿਡ ਟਰਮ 'ਚ ਹੋਪਫੁਲੀ ਜਿਹੜਾ ਸੀਗਾ ਚੇਂਜ ਹੋਊਗਾ ਸਰਕਾਰ ਦੇ ਵਿੱਚ। ਤੇ ਬਾਕੀ ਇਹਨਾਂ ਦੀ ਫੰਡਿੰਗ ਵਾਲਾ ਵੀ ਰੌਲਾ ਤੁਸੀਂ ਦੇਖ ਲਓ ਕਿ ਉਹ ਵੀ ਜਿਹੜਾ ਲਟਕਿਆ ਪਿਆ, ਸ਼ਟਡਾਊਨ ਚੱਲ ਰਿਹਾ ਇਹਨਾਂ ਦਾ। ਤੇ ਉਹਦੇ ਵਿੱਚ ਜਦੋਂ ਹੁਣ ਫੰਡਿੰਗ ਹੀ ਨਹੀਂ ਜਦੋਂ ਆਣੀ ਤਾਂ ਲੋਕੀ ਫ੍ਰੀ ਕਿੰਨਾ ਕੁ ਕੰਮ ਕਰ ਲੈਣਾ ਜਿਹਨਾਂ ਨੇ। ਇੱਕ ਪਾਸੇ ਤਾਂ ਇਹਨਾਂ ਨੂੰ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਜਿਹੜਾ ਨਵਾਂ ਸੀਗਾ ਬਿੱਲ ਉਹਦੇ ਵਿੱਚ ਮਿਲ ਰਹੇ ਆ, ਦੂਜੇ ਪਾਸੇ ਇਹਨਾਂ ਦੀ ਫੰਡਿੰਗ ਬੰਦ ਆ। ਸੋ ਇਹ ਵੀ ਬੜਾ ਕੰਪਲੀਕੇਟਡ ਜਿਹਾ ਸਿਸਟਮ ਜਿਹਾ ਲੱਗਦਾ ਆ ਵੀ ਮਨੀ ਇਹਨਾਂ ਨੂੰ ਆ ਕਿੱਧਰੋਂ ਰਹੀ ਆ। ਪਹਿਲੀ ਅਲਾਟ ਆ ਉਹੀ ਚੱਲ ਰਹੀ ਆ, ਨਵੀਂ ਨਹੀਂ ਮਿਲਣੀ। ਉਹ TSA ਵਾਲੇ ਏਜੰਟਸ ਵੀ ਵਿੱਚ ਹੀ ਰਗੜ ਜਾ ਰਹੇ ਆ, ਵਿੱਚ ਹੀ DHS ਦਾ ਰੌਲਾ ਨਾਲ ਚੱਲੀ ਜਾ ਰਿਹਾ। ਸੋ ਕਾਫੀ ਕਨਫਿਊਜ਼ਨ ਜੀ ਜਿਹੜੀ ਓਵਰਆਲ ਇੱਕ ਇਨਸਾਨ ਨੂੰ ਜਿਹਨੂੰ ਨਹੀਂ ਪਤਾ ਪੂਰੇ ਸਿਸਟਮ ਦਾ, ਉਹਨੂੰ ਜਿਹੜੀ ਉਹ ਲੱਗੀ ਰਹਿੰਦੀ ਹੈ ਜੀ। ਅਗਲੀ ਜਿਹੜੀ ਆਪਾਂ ਅਟਾਰਨੀ ਕਹਿਣਾ ਜੀ ਗੱਲ ਕਰਦੇ ਆ ਅਸਾਈਲਮ ਗ੍ਰੀਨ ਕਾਰਡਸ ਨੂੰ ਜਿਹੜਾ ਉਹ ਲੈ ਕੇ, ਬਹੁਤ ਸਾਰੇ ਲੋਕਾਂ ਦਾ ਜਿਹੜਾ ਕੁਐਸਚਨ ਆ ਉਹ ਸਵਾਲ ਹਮੇਸ਼ਾ ਹੀ ਰਹਿੰਦਾ ਹੈ ਵੀ ਕੀ ਅਸਾਈਲਮ ਵਾਲੇ ਗ੍ਰੀਨ ਕਾਰਡਸ ਇਸ਼ੂ ਹੋ ਰਹੇ ਨੇ, ਅਪਲਾਈ ਕਰ ਸਕਦੇ ਨੇ, ਤੇ ਜੇ ਕੀ ਸਿਚੁਏਸ਼ਨ ਆ ਉਸ ਬਾਬਤ ਉਹ ਅਪਰੂਵ ਹੋ ਰਹੇ ਨੇ ਕੀ ਕਿੱਦਾਂ ਜਿਹੜਾ ਉਹ ਇਸ ਟਾਈਮ ਲੇਟੈਸਟ ਹੈ ਇਸ ਦੇ ਉੱਤੇ। ਗ੍ਰੀਨ ਕਾਰਡ ਅਪਰੂਵ ਹੋ ਰਹੇ ਨੇ 2 ਸਾਲ ਦੇ ਲਗਭਗ ਆਪਾਂ ਦੇਖ ਰਹੇ ਹਾਂ ਜ਼ਿਆਦਾਤਰ ਗ੍ਰੀਨ ਕਾਰਡ ਜਿਹੜੇ ਅਪਰੂਵ ਹੁੰਦੇ ਆ।
ਤੇ ਇਹਦੇ ਵਿੱਚ ਬਸ ਕੇਅਰਫੁਲ ਰਹਿਣਾ ਪੈਂਦਾ। ਕਈ ਵਾਰੀ ਜਿਹੜਾ ਕਈ ਵਾਰੀ ਪਹਿਲਾਂ ਵੀ ਦੱਸਿਆ ਪੈਰਾਲੀਗਲ ਵਗੈਰਾ ਗਲਤ ਫਾਈਲ ਕਰ ਦਿੰਦੇ ਆ। ਠੀਕ ਆ, ਕਈ ਵਾਰੀ ਹਾਸਾ ਵੀ ਆਉਂਦਾ। ਉਹ ਪੈਰਾਲੀਗਲ 'ਚ ਇੱਕ ਨੇ ਵੀਡੀਓ ਬਣਾਤੀ, ਇੱਕ ਜਿਹੜਾ F2A ਵਾਲਾ ਨਹੀਂ, ਜਿਹੜਾ ਹੈਗਾ ਫੈਮਿਲੀ ਬੇਸਡ ਵਾਲੇ ਹੈਗੇ ਆ, ਉਹ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਉਹ ਕਿਸੇ ਨੇ ਵੀਡੀਓ ਸ਼ੇਅਰ ਕੀਤੀ, ਕਹਿੰਦਾ ਭਾਜੀ ਤੁਸੀਂ ਕਹਿੰਦੇ ਫਾਈਲ ਨਹੀਂ ਕਰ ਸਕਦੇ, ਇਹ ਜਿਹੜਾ ਸੀਗਾ ਬੰਦਾ ਇਹ ਕਹਿੰਦਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਤੇ ਮੈਂ ਉਹੀ ਦੇਖਿਆ, ਮੈਂ ਕਿਹਾ ਯਾਰ ਗਲਤ ਗੁੰਮਰਾਹ ਲੋਕਾਂ ਨੂੰ ਕਰ ਦਿੰਦੇ ਆ। ਜਿਹੜਾ ਗ੍ਰੀਨ ਕਾਰਡ ਹੋਲਡਰ ਵਾਲਾ, ਜਿਹੜਾ ਜਦੋਂ ਬੰਦਾ ਤੁਸੀਂ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਇਆ ਹੁੰਦਾ ਨਾ, ਤੇ ਉਹਦੇ ਵਿੱਚ ਕੀ ਹੈਗਾ ਕਿ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਏ ਤੇ ਤੁਸੀਂ ਉਦੋਂ ਹੀ ਜਿਹੜਾ ਆਪਣਾ ਸਟੇਟਸ ਐਡਜਸਟ ਕਰ ਸਕਦੇ ਆ, ਜੇ ਤੁਸੀਂ ਇੱਥੇ ਲੀਗਲੀ ਸਟੇਟਸ ਮੇਨਟੇਨ ਕਰ ਰਹੇ ਆ। ਤੇ ਜੇ ਤੁਸੀਂ ਕੱਚੇ ਹੈਗੇ ਆ ਉਰੇ, ਤਾਂ ਤੁਹਾਡਾ ਜਿਹੜਾ ਸੀਗਾ ਇੱਥੇ ਤੁਹਾਨੂੰ ਗ੍ਰੀਨ ਕਾਰਡ ਜਿਹੜਾ ਨਹੀਂ ਮਿਲ ਸਕਦਾ। ਮਤਲਬ ਇਹ ਰਿਕੁਆਇਰਮੈਂਟ ਹੈਗੀ ਆ। ਜਿਹੜੇ ਬੰਦੇ ਨੇ ਸਿਟੀਜ਼ਨ ਨਾਲ ਵਿਆਹ ਕਰਾਇਆ ਤੇ ਐਡਮਿਟ ਹੋਇਆ ਸੀਗਾ, ਬਾਰਡਰ ਜੰਪ ਕਰਕੇ ਨਹੀਂ ਆਇਆ, ਉਹ ਬੰਦਾ ਬਾਅਦ ਚ ਭਾਵੇਂ ਕੱਚਾ ਹੋ ਜਾਵੇ, ਉਹਨੂੰ ਜਿਹੜਾ ਯੂਐਸ ਸਿਟੀਜ਼ਨ ਹੈਗਾ ਉਹ ਪੱਕਾ ਕਰਾ ਸਕਦਾ। ਸੋ ਇੱਕ ਫਰਕ ਹੁੰਦਾ ਯੂਐਸ ਸਿਟੀਜ਼ਨ ਤੇ ਗ੍ਰੀਨ ਕਾਰਡ ਦੇ। ਜਿਹੜਾ ਮੈਰਿਜ ਬੇਸ ਤੁਸੀਂ ਗ੍ਰੀਨ ਕਾਰਡ ਫਾਈਲ ਕਰਦੇ ਆ, ਉਹ ਬਾਅਦ ਚ ਪਤਾ ਨਹੀਂ ਕੀ ਹੋਇਆ, ਸੇਮ ਹੀ ਪੈਰਾਲੀਗਲ ਉਹਨੇ ਫਿਰ ਦੁਬਾਰਾ ਵੀਡੀਓ ਪਾਤੀ ਇੱਕ ਆਹੀ ਬਾਅਦ ਚ ਕਰਕੇ, ਕਿ ਉਹਨੂੰ ਪਤਾ ਲੱਗਾ ਹੋਣਾ ਕਿ ਗਲਤੀ ਹੋ ਗਈ ਜਾਂ ਕਿੱਦਾਂ, ਤੇ ਉਹਨੇ ਦੁਬਾਰਾ ਵੀਡੀਓ ਪਾਤੀ ਕਿ ਨਹੀਂ ਨਹੀਂ ਤੁਸੀਂ ਨਹੀਂ ਕਰ ਸਕਦੇ ਆ, ਤੇ ਹੋਰਾਂ ਲੋਕਾਂ ਬਾਰੇ ਕਹਿਣਾ ਸ਼ੁਰੂ ਕਰਤਾ ਕਿ ਨਹੀਂ ਬਾਕੀ ਏਜੰਟ ਗਲਤ ਗਾਈਡ ਕਰਦੇ ਆ। ਸੋ ਤੁਹਾਨੂੰ ਇਹੀ ਚੀਜ਼ ਜਿਹੜੀ ਦੱਸਣੀ ਸੀਗੀ ਕਿ ਥੋੜਾ ਜਿਹਾ ਨਾ ਧਿਆਨ ਜਿਹੜਾ ਉਸ ਚੀਜ਼ 'ਚ ਵਰਤਿਆ ਕਰੋ, ਠੀਕ ਆ। ਤੇ ਆਹ ਚੀਜ਼ ਜਿਹੜੀ ਤੁਸੀਂ ਇੱਕ ਕਈ ਵਾਰੀ ਤੁਹਾਡੇ ਮੂਹਰੇ ਜਿਹੜੀ ਗੱਲ ਇਹ ਕਰੀਦੀ ਹੈ ਕਿ ਜਿਹੜੇ ਗ੍ਰੀਨ ਕਾਰਡ ਆ ਨਾ, ਕਈ ਹੁਣ ਸਾਡੇ ਕੋਲ ਵਾਪਸ ਲੋਕੀ ਆਏ ਆ, ਸਾਡੇ ਕੋਈ ਕੇਸ ਪਾਸ ਹੋਏ ਸੀਗੇ ਪੈਰਾਲੀਗਲਾਂ ਤੋਂ ਕਰਾ ਕੇ, ਤੇ ਹੁਣ ਜਿਹੜਾ ਜਦੋਂ ਆਪਾਂ ਸ਼ੋਅ ਤੇ ਆਹ ਗੱਲ ਕਹਿੰਦੇ ਆ ਕਿ ਆਪਣੇ ਫਾਰਮ ਦੇ ਵਿੱਚ ਦੇਖੋ ਅਰੈਸਟ ਰਿਕਾਰਡ ਬਾਰੇ ਗਲਤ ਲਿਖਿਆ ਹੁੰਦਾ, ਪਾਰਟੀ ਦੀ ਮੈਂਬਰਸ਼ਿਪ ਬਾਰੇ ਗਲਤ ਲਿਖਿਆ ਹੁੰਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਗਲਤ ਸੀਗੀਆਂ ਉਹਨਾਂ ਨੇ ਦੁਬਾਰਾ ਹੁਣ ਉਹਨਾਂ ਦੇ ਆਪਾਂ ਕੰਮ ਦਰੁਸਤ ਕਰ ਰਹੇ ਹਾਂ। ਮਤਲਬ ਕਿ ਉਹ ਜਿਹੜੇ ਗ੍ਰੀਨ ਕਾਰਡ ਸੀਗੇ ਉਹਨਾਂ ਨੂੰ ਵਾਪਸ ਲੈ ਕੇ ਕੈਂਸਲ ਕਰਾ ਕੇ ਪੈਰਾਲੀਗਲ ਵਾਲਿਆਂ ਨੂੰ, ਮਤਲਬ ਇਮੀਗ੍ਰੇਸ਼ਨ ਨੂੰ ਚਿੱਠੀ ਲਿਖ ਕੇ ਕਿ ਇਹ ਪੈਰਾਲੀਗਲ ਸੀਗੇ ਤੇ ਲਾਇਸੈਂਸ ਨਹੀਂ ਸੀਗੇ, ਤੇ ਇਹਨਾਂ ਦਾ ਜਿਹੜਾ ਸੀਗੀ ਗ੍ਰੀਨ ਕਾਰਡ ਜਿਹੜੇ ਫਾਈਲ ਕੀਤੇ ਆ ਉਹ ਆਪਾਂ ਵਿਡਰਾਅ ਕੀਤੀ ਜਾਵੇ ਰਿਕੁਐਸਟ, ਤੇ ਆਪਾਂ ਫਿਰ ਨਵੇਂ ਸਿਰਿਓਂ ਜਿਹਨਾਂ ਦਾ ਫਾਈਲ ਕਰਕੇ ਦਰੁਸਤ ਕਰ ਰਹੇ ਹਾਂ। ਕਿ ਲੋਕੀ ਹੁਣ ਆਇਡੈਂਟੀਫਾਈ ਕਰ ਰਹੇ ਕਿ ਯਾਰ ਬਹੁਤ ਪ੍ਰੋਬਲਮਾਂ ਜਿਹੜੀਆਂ ਆ ਰਹੀਆਂ। ਸੋ ਇਹ ਹੈਗਾ ਆਪਣੇ ਆਪਣੇ ਜਿਹਨਾਂ ਦੇ ਵੀ ਗ੍ਰੀਨ ਕਾਰਡ ਵਗੈਰਾ ਤੁਸੀਂ ਪੈਰਾਲੀਗਲਾਂ ਤੋਂ ਫਾਈਲ ਕਰਾਏ ਆ, ਆਪਣੀ ਇੱਕ ਵਾਰੀ ਫਾਈਲ ਖੋਲ ਕੇ ਦੇਖੋ, ਪਹਿਲਾਂ ਇਹ ਦੇਖੋ ਉਹਦੇ ਵਿੱਚ ਲਿਖਿਆ ਕਿ ਨਹੀਂ ਤੁਹਾਡੇ ਅਸਾਈਲਮ ਕੇਸ ਦੇ ਬਾਰੇ, ਕਿਹੜੀ ਪਾਰਟੀ ਨਾਲ ਸੀਗੇ, ਕੀ ਸੀਗਾ, ਤੁਹਾਡੇ ਅਰੈਸਟ ਰਿਕਾਰਡ ਬਾਰੇ ਡਿਸਕਲੋਜ਼ਰ ਕੀਤੇ ਕਿ ਨਹੀਂ ਕੀਤੇ, ਤੁਹਾਡੇ ਵੀਜ਼ਿਆਂ ਬਾਰੇ, ਕਿਉਂਕਿ ਇਹ ਚੀਜ਼ ਦਾ ਬਹੁਤ ਜ਼ਿਆਦਾ ਚੱਕਰ ਜਿਹੜਾ ਬਾਅਦ ਚ ਤੁਹਾਡੀ ਇੰਟਰਵਿਊ ਵਗੈਰਾ ਤੇ ਜਿਹੜਾ ਪੈਂਦਾ। ਸੋ ਇਹ ਹੈ ਕਿ ਤੁਹਾਡੇ ਕੋਲ ਅਜੇ ਟਾਈਮ ਹੈਗਾ, ਜੇ ਤੁਹਾਡੀ ਇੰਟਰਵਿਊ ਨਹੀਂ ਆਈ ਆ, ਤੁਸੀਂ ਪੈਰਾਲੀਗਲਾਂ ਕੋਲ ਫਾਈਲ ਕਰਾਏ ਆ, ਤੇ ਤੁਸੀਂ ਅਜੇ ਵੀ ਉਹਨੂੰ ਜਿਹੜਾ ਸੀਗਾ ਇੱਕ ਤਰੀਕੇ ਨਾਲ ਵਿਡਰਾਅ ਕਰਕੇ ਉਹਨੂੰ ਦਰੁਸਤ ਜਿਹੜਾ ਕਰ ਸਕਦੇ ਆ। ਜੀ ਬਿਲਕੁਲ। ਤੇ ਹਾਂਜੀ, ਸੌਰੀ ਆਪਣਾ ਗੋ ਹੈਡ। ਟੌਪਿਕ ਥੋੜਾ ਜਿਹਾ ਡਿਵਰਟ ਹੋ ਗਿਆ। ਤੁਹਾਡਾ origignal ਕੁਐਸਚਨ ਕੀ ਸੀਗਾ? ਵੀ ਅਸਾਈਲਮ ਦੇ ਗ੍ਰੀਨ ਕਾਰਡਸ ਨੂੰ ਲੈ ਕੇ ਵੀ ਕੀ ਸਿਚੁਏਸ਼ਨ ਜਿਹੜੀ ਇਸ ਦੇ ਵਿੱਚ ਚੱਲ ਰਹੀ ਆ, ਵੀ ਉਹ ਅਪਲਾਈ ਹੋ ਰਹੇ ਆ, ਕਿੰਨਾ ਟਾਈਮ ਲੱਗ ਰਿਹਾ, ਵੀ ਕੀ ਅਪਡੇਟਸ ਜਿਹੜੀਆਂ ਤੁਹਾਡੇ ਕੋਲੋਂ ਪੁੱਛੀਆਂ ਸੀਗੀਆਂ? ਹਾਂਜੀ। ਸੋ 2 ਸਾਲ ਲਗਭਗ ਜਿਹੜਾ ਟਾਈਮ ਲੱਗ ਰਿਹਾ। ਆਫ ਕੋਰਸ ਕਈ ਲੋਕੀ ਇਦਾਂ ਦੇ ਵੀ ਆ ਜਿਹਨਾਂ ਦੇ 4-4 ਸਾਲ ਵੀ ਕੇਸ ਜਿਹੜੇ ਪੈਂਡਿੰਗ ਆ। ਸੋ ਇਹ ਨਹੀਂ ਕਿ ਘਬਰਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਉਹਦੇ ਵਿੱਚ, ਕਿਉਂਕਿ ਸਾਰੇ ਕੇਸ ਨਹੀਂ 2 ਸਾਲ ਚ ਡਿਸਾਈਡ ਜਿਹੜੇ ਹੋਣੇ ਆ, ਤੇ ਇਹ ਵੀ ਕਾਫੀ ਲੋਕਾਂ ਦੇ ਕੇਸ ਜਿਹੜੇ 4-4 ਸਾਲ ਵੀ ਜਿਹੜੇ ਲੱਗਦੇ ਆ। ਤੇ ਇਹਦੇ ਵਿੱਚ ਬਸ ਤੁਸੀਂ ਇਹੀ ਦੇਖਣਾ ਹੁਣ ਇਸ ਵੇਲੇ ਕਿ ਤੁਹਾਡਾ ਜਿਹੜਾ ਪੇਪਰ ਵਰਕ ਸੀਗਾ ਉਹ ਸਹੀ ਤਰੀਕੇ ਨਾਲ ਫਾਈਲ ਹੋਇਆ ਕਿ ਨਹੀਂ ਹੋਇਆ। ਸੋ ਇਹ ਜਿਹੜੀ ਹੈਗੀ ਆ ਮੇਨ ਚੀਜ਼ ਆ, ਕਿਉਂਕਿ ਤੁਹਾਨੂੰ ਸ਼ਾਇਦ ਐਂ ਲੱਗਦਾ ਹੋਣਾ ਕਿ ਜਿੱਦਾਂ ਫਾਰਮ ਜਿਹੇ ਭਰਨੇ ਆ, ਕੀ ਉਹਦੇ ਵਿੱਚ ਫਰਕ ਪੈਣਾ। ਪਰ ਜਿਹੜੀ ਸਰਕਾਰ ਆ ਉਹ ਕੀ ਆ ਕਿ ਉਹ ਗਲਤੀਆਂ ਹੁਣ ਦੇਖਦੀ ਆ ਕਿ ਕਿੱਥੇ ਗਲਤੀ ਬੰਦੇ ਨੇ ਕੀਤੀ ਆ, ਕਿੱਦਾਂ ਬੰਦੇ ਨੂੰ ਜਿਹੜਾ ਸੀਗਾ ਪ੍ਰੋਬਲਮ 'ਚ ਜਿਹੜਾ ਲੈ ਕੇ ਆਇਆ ਜਾਵੇ। ਤੇ ਗੱਲ ਸਿਰਫ ਹੁਣ ਫਾਰਮ ਭਰਨ ਤੱਕ ਨਹੀਂ ਰਹਿ ਗਈ। ਗੱਲ ਇਹ ਹੈਗੀ ਕਿ ਜਦੋਂ ਤੁਹਾਡੀ ਬਹਿਸ ਸਹੀ ਆ ਕੋਈ ਕਿਸੇ ਨਾਲ ਹੋ ਗਿਆ ਉੱਥੇ ਆਫਿਸਰ ਨਾਲ, ਦੁਬਾਰਾ ਉਹਨੇ ਤੁਹਾਡਾ ਜਿਹੜੇ ਫੈਕਟਸ ਲੈ ਕੇ ਦੁਬਾਰਾ ਉਹਨਾਂ ਨੇ ਤੁਹਾਡੀ ਪ੍ਰੋਸੀਡਿੰਗ ਜੇ ਖੋਲਤੀਆਂ ਕਿ ਉਹਨਾਂ ਨੂੰ ਕੁਝ ਲੱਗਿਆ ਕਿ ਕੋਈ ਸਸਪੀਸ਼ੀਅਸ ਇਨਫੋਰਮੇਸ਼ਨ ਆ, ਕੋਈ ਫ੍ਰੌਡੂਲੈਂਟ ਇਨਫੋਰਮੇਸ਼ਨ ਆ, ਤਾਂ ਉਹ ਚੀਜ਼ ਹੈਗੀ ਕਿ ਉੱਥੇ ਤੁਹਾਡਾ ਵਕੀਲ ਹੀ ਉਹਨਾਂ ਨਾਲ ਆਰਗਿਊ ਵਾਪਸ ਕਰ ਸਕਦਾ। ਜਿਹੜਾ ਅਨਲਾਈਸੈਂਸਡ ਬੰਦਾ ਉਹ ਤਾਂ ਕਚਹਿਰੀ ਵੀ ਨਹੀਂ ਜਾ ਸਕਦਾ, ਰਾਈਟ। ਤੇ ਆਹ ਵਾਲੇ ਜਿਹੜੀ ਚੀਜ਼ ਦਾ ਧਿਆਨ ਰੱਖਿਓ ਥੋੜਾ ਜਿਹਾ ਮੇਨ, ਇਹਦੇ ਕਰਕੇ ਸਾਨੂੰ ਕਾਫੀ ਜਿਹੜੀਆਂ ਪ੍ਰੋਬਲਮਸ ਦਿਖ ਰਹੀਆਂ। ਤੇ ਕਈਆਂ ਨੂੰ ਉਹ ਇੰਟਰਵਿਊ ਕਰ ਰਹੇ ਆ, ਕਈਆਂ ਨੂੰ ਡਾਇਰੈਕਟਲੀ ਵੀ ਦੇ ਰਹੇ ਆ। ਇੰਟਰਵਿਊ ਦੇ ਵਿੱਚ ਉਹ ਅਸਾਈਲਮ ਦੇ ਰਿਲੇਟਡ ਇਹ ਬੜਾ ਸਵਾਲ ਹੁੰਦਾ ਕਿ ਇੰਟਰਵਿਊ ਦੇ ਵਿੱਚ ਦੁਬਾਰਾ ਮੈਨੂੰ ਅਸਾਈਲਮ ਦੇ ਸਵਾਲ ਪੁੱਛਣੇ ਆ ਕਿ ਨਹੀਂ ਪੁੱਛਣੇ ਆ, ਤੇ ਬਿਲਕੁਲ ਉਹ ਅਸਾਈਲਮ ਦੇ ਰਿਲੇਟਡ ਸਵਾਲ ਜਿਹੜਾ ਪੁੱਛ ਰਹੇ ਆ। ਇੱਕ ਤਾਂ ਮੈਂ ਡਿਨਾਇਲ ਦੇਖਿਆ ਸੀਗਾ ਕਿਸੇ ਦਾ ਸੈਂਡ ਕੀਤਾ ਸੀ, ਤੇ ਜਿਹੜਾ ਇਮੀਗ੍ਰੇਸ਼ਨ ਅਫਸਰ ਹੈਗਾ ਉਹ ਆਲਮੋਸਟ ਜਿਹੜਾ ਸੀਗਾ ਇਮੀਗ੍ਰੇਸ਼ਨ ਜੱਜ ਹੀ ਬਣਿਆ ਪਿਆ। ਉਹ ਪਤਾ ਨਹੀਂ ਕਿਹੜੇ ਕੇਸ ਲਾਅ ਜਿਹੜੇ ਮੈਟਰ ਆਫ ਆਰਕੇ ਲਾਈ ਜਾਂਦਾ ਵਿੱਚ ਏਦਾਂ ਲਿਖ ਲੁੱਕ ਕੇ। ਮੈਂ ਕਿਹਾ ਯਾਰ ਯੂਐਸਏ ਵਾਲਾ ਤੇਰਾ ਤਾਂ ਰੋਲ ਹੀ ਨਹੀਂ ਹੈਗਾ, ਇਹਦਾ ਜੱਜ ਨੇ ਆਲਰੇਡੀ ਡਿਸਾਈਡ ਕਰਤਾ, ਰਾਈਟ। ਸੋ ਇਦਾਂ ਦੇ ਵੀ ਕਈ ਆਪਾਂ ਨੂੰ ਡਿਨਾਇਲ ਦੇਖਣ ਨੂੰ ਜਿਹੜੇ ਮਿਲ ਰਹੇ ਆ, ਉਹਨਾਂ ਨੂੰ ਆਪਾਂ ਅਪੀਲ ਕਰਨੀ ਜਾਂ ਰੀਫਾਈਲ ਕਰਨਾ, ਇਹ ਸਾਨੂੰ ਦੇਖਣਾ ਪੈਣਾ। ਸੋ ਓਵਰਆਲ ਜਿਹੜਾ ਇਹ ਹੈਗਾ ਕਿ ਚਾਹੁੰਦੀ ਸਰਕਾਰ ਇਹੀ ਹੈ ਕਿ ਉਹਦੇ ਵਿੱਚ ਵੀ ਸਮੱਸਿਆਵਾਂ ਜਿਹੜੀ ਕ੍ਰੀਏਟ ਕਰੇ। ਠੀਕ ਹੈ। ਸੋ ਹਰ ਇੱਕ ਪਾਸੇ ਹੀ ਜਿਹੜੀ ਉਹ ਆਪਾਂ ਜਿਹੜੀ ਸਿਚੁਏਸ਼ਨ ਦੇਖ ਰਹੇ ਹੈਗੇ ਆ।
ਤੇ ਅਕਸਰ ਜਿਹੜਾ ਇੱਕ ਸਵਾਲ ਜਾਂ ਸਾਰੇ ਜਾਣਿਆਂ ਦੀ ਇੱਛਾ ਜਿਹੜੀ ਹੁੰਦੀ ਹੈ, ਤੇ ਬਾਕੀ ਸਰੋਤਿਓ ਕਾਲ ਵੀ ਕਰ ਸਕਦੇ ਹੋ। ਕਾਲ ਕਰਕੇ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ, ਸਟੂਡੀਓ ਦਾ ਨੰਬਰ ਹੈ 408 272 5200 4082725200। ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਕੀ ਲੇਟੈਸਟ ਜਿਹੜਾ ਉਹ ਚੱਲ ਰਿਹਾ, ਉਹਦੇ ਬਾਰੇ ਕੀ ਤਾਜ਼ਾ ਜਾਣਕਾਰੀ ਹੈ? ਸੋ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਲੇਟੈਸਟ ਇਹੀ ਹੈ ਕਿ ਜਿਹੜੀ ਸਭ ਤੋਂ ਮੇਨ ਚੀਜ਼ ਆਪਾਂ ਦੇਖ ਰਹੇ ਹਾਂ ਕਿ ਹਮਲੇ ਦੀ ਜਿਹੜੀ ਗੰਭੀਰਤਾ, ਹੂੰ ਮਤਲਬ ਹੁਣ ਦੇਖੋ ਜਿਹਦੇ ਤੇਜ਼ ਹਥਿਆਰ ਨਾਲ ਮਾਰਾਂ ਲੱਗੀਆਂ ਉਹਦੇ ਟਕ ਟੁਕ ਹੁੰਦੇ ਆ, ਜਿਹੜੇ ਨਹੀਂ ਲੱਗੇ ਉਹਦੇ ਕੁਝ ਨਹੀਂ ਇਦਾਂ ਦਾ ਹੁੰਦਾ। ਸੋ ਜਿਹੜਾ ਹੁਣ ਇਸ ਵੇਲੇ ਜਿਹੜੇ ਕਈ ਸਾਰੇ ਜੱਜ ਜਿਹੜੇ ਹੈਗੇ ਆ ਉਹ ਕੀ ਫੈਸਲਾ ਕਰਦੇ ਆ ਕਿ ਜਿਹੜੇ ਜੇ ਕੁੱਟ ਗੰਭੀਰ ਨਹੀਂ ਸੀਗੀ, ਕੋਈ ਪਰਮਾਨੈਂਟ ਇੰਜਰੀ ਵਗੈਰਾ ਨਹੀਂ ਹੈਗੀ ਬੋਡੀ ਤੇ, ਉਹ ਕੇਸਾਂ ਨੂੰ ਉਹ ਜਿਹੜਾ ਸੀਗਾ ਡਿਨਾਈ ਕਰ ਰਹੇ ਆ, ਇਹ ਕਹਿ ਕੇ ਕਿ ਪਾਸਟ ਪ੍ਰੋਸੀਕਿਊਸ਼ਨ ਐਸਟੈਬਲਿਸ਼ ਨਹੀਂ ਹੁੰਦੀ। ਇਹਦਾ ਮਤਲਬ ਇਹ ਹੈ ਕਿ ਜ਼ਿੰਮੇਵਾਰੀ ਸਰਕਾਰ ਤੇ ਨਹੀਂ ਪੈਂਦੀ ਫਿਰ ਅੱਗੇ ਰੀਲੋਕੇਸ਼ਨ ਵਗੈਰਾ ਦੀ, ਬੰਦੇ ਦੇ ਉੱਤੇ ਜ਼ਿੰਮੇਵਾਰੀ ਰਹਿੰਦੀ ਹੈ ਕਿ ਫਿਊਚਰ 'ਚ ਇਹਨੂੰ ਕੀ ਖਤਰਾ ਹੋਵੇ। ਤੇ ਉਹੀ ਕੱਢਦੇ ਕਿ ਜੇ ਪਿੱਛੇ ਪਾਸਟ 'ਚ ਖਤਰਾ ਨਹੀਂ ਸੀਗਾ, ਜਾਂ ਘਰ ਦੇ ਵੀ ਉੱਥੇ ਸਹੀ ਰਹੇ ਆ, ਜਾਂ ਸਿਬਲਿੰਗ ਭੈਣ ਭਰਾ ਵੀ ਸਹੀ ਰਹੀ ਜਾ ਰਹੇ ਆ, ਤੇ ਫਿਰ ਤੈਨੂੰ ਕੋਈ ਪ੍ਰੋਬਲਮ ਉੱਥੇ ਨਹੀਂ ਹੈਗੀ। ਉਸ ਚੀਜ਼ ਤੇ ਜਿਹੜਾ ਸੀਗਾ ਕੇਸ ਡਿਨਾਈ ਕਰ ਰਿਹਾ। ਬਲਜੀਤ ਸਿੰਘ ਵਰਸਸ ਬੌਂਡੀ ਜਿਹੜਾ ਦਸੰਬਰ 2025 ਜਿਹੜਾ ਫੈਸਲਾ ਆਇਆ ਸੀਗਾ, ਉਹਦੇ ਬੇਸ ਤੇ ਇਹ ਜਿਹੜਾ ਸਾਰਾ ਹੋ ਰਿਹਾ। ਵਿੱਚ ਕਿ ਜੇ ਇਹਨਾਂ ਨੇ ਥਰਡ ਕੰਟਰੀ ਵਾਲੇ ਸੀਗੇ ਅਸਾਈਲਮ ਕੋਆਪਰੇਟਿਵ ਐਗਰੀਮੈਂਟ ਵਾਪਸ ਲੈ ਲਏ ਸੀਗੇ, ਪੰਜਾਬੀਆਂ ਦੇ ਕੇਸ ਤਾਂ ਨਹੀਂ ਫਾਈਲ ਕਰਦੇ। ਤੇ ਆਰਕੇਕੇ ਦਾ ਵੀ ਹੁਣ ਸੁਣਿਆ ਨਹੀਂ ਕੋਰਟਸ ਦੇ ਵਿੱਚ, ਪਰ ਟਾਵੇਂ ਕਈ ਵਾਰੀ ਇਦਾਂ ਦੇ ਸਰਕਾਰੀ ਵਕੀਲ ਜਿਹੜੇ ਆ ਜਾਂਦੇ ਆ, ਸਾਰੇ ਟੂਲ ਜਿਹੜੇ ਯੂਜ਼ ਕਰਦੇ ਆ ਕਿ ਨਹੀਂ ਆਰਕੇਕੇ ਢਾਂਚੇ ਮਿਲਦੇ ਆ। ਸੋ ਉਹ ਚੀਜ਼ ਵੀ ਕਈ ਵਾਰੀ ਵਿੱਚ ਆ ਜਾਂਦੀ ਹੈ। ਤੇ ਜ਼ਿਆਦਾਤਰ ਜਿਹੜੀ ਹਵਾ ਜਿਹੜੀ ਵਗ ਰਹੀ ਆ ਉਹਦੇ ਵਿੱਚ ਇਹ ਆ ਕਿ ਜਿਹੜੇ ਪੁਰਾਣੇ ਜੱਜ ਸੀਗੇ ਕਾਫੀ ਜ਼ਿਆਦਾ ਇਹਨਾਂ ਨੇ ਬਾਹਰ ਕੱਢਤੇ, ਤੇ ਜਿਹੜੇ ਜੱਜ ਹੁਣ ਬਚੇ ਵੀ ਆ ਉਹ ਵੀ ਤੁਹਾਨੂੰ ਪਤਾ ਆਪਣੀ ਜੌਬ ਸਿਕਿਉਰਿਟੀ ਜਾਂ ਜਿੱਦਾਂ ਵੀ ਆ, ਮੈਂ ਕਾਫੀ ਸਟ੍ਰਿਕਟ ਜਿਹੜਾ ਕੰਮ ਤੁਸੀਂ ਕਰੋਗੇ ਇੱਕ ਤਰ੍ਹਾਂ ਹੋ ਗਿਆ। ਸਰਕਾਰੀ ਵਕੀਲ ਜਿਹੜਾ ਸੀਗਾ ਉਹ ਤਾਂ ਮਤਲਬ ਕਿ ਜੇ 5 ਪੁਆਇੰਟ ਬੈਂਸਣ ਵਾਲੇ ਉਹ ਕਹੂਗਾ ਕਿ ਮੈਂ 10 ਪੁਆਇੰਟਾਂ ਤੇ ਬੈਂਸਣਾ, ਉਹ ਹਿਸਾਬ ਕਿਤਾਬ ਜਿਹੜਾ ਕੋਰਟਸ ਦੇ ਵਿੱਚ ਜਿਹੜਾ ਕ੍ਰੀਏਟ ਇਹਨਾਂ ਨੇ ਕੀਤਾ ਹੋਇਆ ਇਸ ਵੇਲੇ। ਤੇ ਬਾਟਮ ਲਾਈਨ ਇਹ ਹੈ ਕਿ ਜਿਹੜਾ ਆਪਣਾ ਕੇਸ ਆ, ਜੇ ਤੁਸੀਂ ਧਿਆਨ ਦਿੰਦੇ ਹੋ ਉਹਦੇ ਵਿੱਚ ਤੇ ਤੁਹਾਨੂੰ ਪਤਾ ਆਪਣੇ ਸਾਰੇ ਫੈਕਟਸ ਕੀ ਆ, ਦੱਸ ਸਕਦੇ ਆ, ਆਰਟੀਕੂਲੇਟ ਕਰ ਸਕਦੇ ਆ ਜੱਜ ਨੂੰ। ਉਹ ਤੁਹਾਡਾ ਡਿਮੀਨਰ ਦੇਖੂਗਾ ਕਿ ਕਿੱਦਾਂ ਤੁਸੀਂ ਕੋਰਟ ਦੇ ਵਿੱਚ ਵਿਵਹਾਰ ਕਰਦੇ ਆ, ਕੈਂਡਰ ਕੀ ਆ ਤੁਹਾਡਾ, ਤੁਸੀਂ ਸਾਰੇ ਜਿਹੜੇ ਸਵਾਲ ਆ ਉਸੇ ਵੇਲੇ ਆਨਸਰ ਕਰ ਸਕਦੇ ਆ ਕਿ ਤੁਸੀਂ ਇਵੇਸਿਵ ਸੀਗੇ, ਕਿ ਤੁਸੀਂ ਗੋਲ-ਮੋਲ ਗੱਲਾਂ ਕਰੀ ਜਾ ਰਹੇ ਆ, ਜੱਜ ਦੇ ਸਵਾਲ ਦੇ ਡਾਇਰੈਕਟਲੀ ਜਵਾਬ ਨਹੀਂ ਦੇ ਰਹੇ। ਸੋ ਇਦਾਂ ਦੀਆਂ ਚੀਜ਼ਾਂ ਵੱਲ ਕਾਫੀ ਜ਼ਿਆਦਾ ਜਿਹੜਾ ਫੋਕਸ ਜਿਹੜਾ ਵੱਧ ਗਿਆ, ਤੇ ਜਿਹੜਾ ਮਤਲਬ ਕਿ ਹੁਣ ਬਿਲਕੁਲ ਸਟਰੋਂਗ ਕੇਸ ਆ, ਬਿਲਕੁਲ ਉਹਦੇ ਵਿੱਚ ਐਵੀਡੈਂਸ ਵਗੈਰਾ ਜਿਹੜਾ ਹੈਗਾ, ਬੰਦਾ ਗਵਾਹੀ ਸਹੀ ਦੇ ਰਿਹਾ, ਉਹੀ ਕੇਸ ਜਿਹੜਾ ਪਾਸ ਹੁੰਦਾ। ਜੀ ਬਿਲਕੁਲ। ਤੇ ਸੋਚੋ ਆਪਾਂ ਹੁਣ ਤੁਹਾਡੀਆਂ ਜਿਹੜੀਆਂ ਕਾਲਸ ਲੈਣੀਆਂ ਉਹ ਵੀ ਸ਼ੁਰੂ ਕਰਾਂਗੇ। ਤੁਸੀਂ ਵੀ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ 408 272 5200 4082725200। ਕਾਲਸ ਲੈਣ ਦੇ ਸ਼ੁਰੂ ਕਰਨ ਤੋਂ ਪਹਿਲਾਂ ਅਟਾਰਨੀ ਟਿਕਾਣਾ ਜੀ, ਜੇ ਤੁਸੀਂ ਇੱਕ ਵਾਰੀ ਚਲੋ ਇਹ ਦੱਸ ਦਿਓ ਵੀ ਹੁਣ ਜੋ ਇਮੀਗ੍ਰੇਸ਼ਨ ਕੋਰਸ ਦਾ ਦੱਸਿਆ, ਜੋ ਲੇਟੈਸਟ ਬੌਂਡ ਦੇ ਕੇਸਾਂ ਨੂੰ ਲੈ ਕੇ ਜਾਂ SI ਜੇ ਗਾਰਡੀਅਨਸ਼ਿਪ ਦੇ ਸਾਰਾ ਜਿਹੜਾ ਉਹ ਦੱਸਿਆ, ਸੋ ਕੇਸ ਦੀ ਤਿਆਰੀ ਨੂੰ ਲੈ ਕੇ ਲੋਕਾਂ ਨੂੰ ਤੁਸੀਂ ਕੀ ਜਿਨ੍ਹਾਂ ਦੇ ਕੇਸ ਚੱਲ ਰਹੇ ਆ, ਜਿਹੜੇ ਅਸਾਈਲਮ ਸੀਕਰ, ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ ਵੀ ਕਿਵੇਂ ਰੈਡੀ ਰਹਿਣ ਜੋ ਸਿਚੁਏਸ਼ਨਸ ਜਿਹੜੀਆਂ ਚੱਲ ਰਹੀਆਂ ਉਹਨਾਂ ਸਾਰਿਆਂ ਦੇ ਲਈ? ਟੈਕਨੀਕਲ ਹੋਣਾ ਪੈਣਾ ਸਾਰਿਆਂ ਨੂੰ, ਠੀਕ ਹੈ। ਤੇ ਜਿਹੜੀ ਸੀਗੀ ਭੀੜ ਨੂੰ ਨਾ ਫੋਲੋ ਕਰੋ, ਆਪਣੇ ਕੇਸ ਤੇ ਫੋਕਸ ਕਰੋ। ਯੂਨੀਕਨੈਸ ਜਿਹੜੀ ਤੁਹਾਡੇ ਕੇਸ ਦੀ ਜਿਹੜੀ ਹੈਗੀ ਆ, ਆਰਕੇਕੇ ਵਗੈਰਾ ਦੀਆਂ ਕਈ ਸਾਲ ਹੋ ਗਏ ਸਾਨੂੰ ਗੱਲਾਂ ਕਰਦੇ, ਪਰ ਲੋਕੀ ਨਹੀਂ ਜਿਹੜੇ ਸਮਝਦੇ ਸੀ, ਠੀਕ ਹੈ। ਕਿਉਂਕਿ ਜੱਜ ਵੀ ਉਹੀ ਕਿ ਯਾਰ ਇਹ ਹਾਕੀ ਸਟਿੱਕਾਂ 2 ਹਮਲੇ ਹੋਏ ਆ, ਕਹਾਣੀਆਂ ਰਲਦੀਆਂ, ਮੈਡੀਕਲ ਰਲਦੇ ਆ, ਤੇ ਉਹ ਵਿੱਚ ਵਿਚਾਲੇ ਜਿਹੜੇ ਸੀਗੇ ਵਿਚੋਲੇ ਕਾਫੀ ਜ਼ਿਆਦਾ ਜਿਹੜੇ ਸੀਗੇ, ਉਹ ਵਿਚੋਲਿਆਂ ਦੇ ਸਾਰੇ ਹੀ ਕੇਸ ਜਿਹੜੇ ਸੀਗੇ ਤਕਰੀਬਨ ਉਹ ਜਿਹੜੇ ਸੀਗੇ ਜੱਜਾਂ ਨੇ ਉਹ ਮਤਲਬ ਆਰਕੇਕੇ ਟੱਪਣ ਨਹੀਂ ਦਿੰਦਾ। ਉਹ ਕਹਿੰਦਾ ਕਿ ਇਹ ਸਾਰੀ ਚੀਜ਼ ਜਿਹੜੀ ਮਿਲਦੀ ਹੈ। ਸੋ ਮਤਲਬ ਇਹ ਹੈਗਾ ਆਪਣਾ ਜਿਹੜਾ ਕੇਸ ਹੈਗਾ ਖੁਦ ਬੋਲ ਕੇ, ਆਪਣੇ ਵਕੀਲ ਨਾਲ ਗੱਲ ਕਰਕੇ ਆਪਣਾ ਕੇਸ ਜਿਹੜੀ ਤਿਆਰੀ ਕਰੋ, ਤੇ ਪਹਿਲਾਂ ਜਿਹੜਾ ਸੀਗਾ ਕੇਸ ਦੀ ਜਿਹੜੀ ਆਪਣੀ ਕਾਰਵਾਈ ਜਿਹੜੀ ਸ਼ੁਰੂ ਕਰੋ। ਤੇ ਜ਼ਿਆਦਾਤਰ ਕਈ ਵਾਰੀ ਹੁਣ ਅੱਜ ਕੱਲ੍ਹ ਏਦਾਂ ਵੀ ਹੈਗਾ ਕਿ ਵਕੀਲ ਮਗਰ ਹੈ ਕਿ ਕਰ ਲਾ ਤੇ ਬੰਦੇ ਹੱਥ ਪੱਲਾ ਨਹੀਂ ਕਈ ਵਾਰੀ ਫੜਾਉਂਦੇ, ਮਿਸਿੰਗ ਇਨ ਐਕਸ਼ਨ ਹੋ ਜਾਂਦੇ ਆ। ਪਤਾ ਨਹੀਂ ਹੁਣ ਕੀ ਸਰਕਮਸਟੈਂਸਿਸ ਆ, ਕਈਆਂ ਦੇ ਮੈਂਟਲ ਹੈਲਥ ਇਸ਼ੂ ਬਹੁਤ ਜ਼ਿਆਦਾ, ਕਈਆਂ ਦੇ ਡਰੱਗ ਦੇ ਇਸ਼ੂ ਵੀ, ਜਾਂ ਵੈਸੇ ਕਈਆਂ ਨੂੰ ਹਾਰਡਸ਼ਿਪ ਜਿਹੜੀ ਚੱਲਦੀ ਹੈ। ਕਮਿਊਨਿਟੀ ਵੀ ਕਾਫੀ ਜਿਹੜੀ ਕਹਿ ਲਓ ਕਿ ਔਨ ਐਜ ਤੇ ਆ, ਜਿੱਦਾਂ ਹੁਣ ਜਿਹੜੇ ਹਿਸਾਬ ਨਾਲ ਐਨਫੋਰਸਮੈਂਟ ਚੱਲਦੀ ਆ, ਤੇ ਸਾਰੇ ਬੰਦੇ ਜਿਹੜੇ ਹੈਗੇ ਉਹ ਕੋਈ ਵੈਲ ਟੂ ਡੂ ਨਹੀਂ ਮੈਂ ਦੇਖਿਆ ਕਰ ਰਹੇ ਹੈਗੇ। ਤੇ ਕਈ ਜਿਹੜੇ ਆਏ ਸੀਗੇ ਉਮਰਾਂ ਵੀ ਛੋਟੀਆਂ, ਕਰਜ਼ਾ ਵੀ ਜ਼ਿਆਦਾ ਕਈਆਂ ਨੇ ਲਿਆ ਹੋਇਆ, ਤੇ ਉਸ ਚੀਜ਼ ਦੇ ਕਰਕੇ ਜਿਹੜਾ ਸੀਗਾ ਕੰਮ, ਬੇਰੁਜ਼ਗਾਰੀ ਜਿਹੜੀ ਆ ਉਹਦੇ ਕਰਕੇ ਜਿਹੜਾ ਸੀਗਾ ਕਾਫੀ ਮਤਲਬ ਲੋਕਾਂ ਤੇ ਇਫੈਕਟ ਜਿਹੜਾ
ਨਜ਼ਰ ਜਿਹੜਾ ਆ ਰਿਹਾ। ਤੇ ਬਾਕੀ ਇਹੀ ਆ ਕਿ ਹੌਸਲਾ ਨਾ ਛੱਡੋ ਤੁਸੀਂ, ਠੀਕ ਹੈ। ਜਿੱਦਾਂ ਕਈ ਹੁਣ ਤੁਹਾਨੂੰ ਦੱਸਿਆ ਵੀ ਹੈ ਕਿ ਰੀਅਲ ਐਗਜ਼ਾਮਪਲ ਤੁਹਾਨੂੰ ਦੱਸਿਆ ਸੀਗਾ ਕਿ ਸਤੰਬਰ ਅਕਤੂਬਰ 'ਚ ਬਹੁਤ ਬੰਦੇ ਜਿਹੜੇ ਸੀਗੇ ਲੋਕਾਂ ਪਿੱਛੇ ਵੇਖੋ ਵੇਖੀ ਛੱਡ ਕੇ ਕੇਸ ਚੱਲ ਗਏ ਸੀਗੇ ਕਿ ਨਹੀਂ ਕੇਸ ਦੀ ਤਿਆਰੀ ਨਹੀਂ ਕਰਨੀ, ਹੋਰ ਜਿਹੜਾ ਸੀਗਾ ਕੋਰਟ ਦੇ ਵਿੱਚ ਜਿਹੜਾ ਵਕੀਲ ਵੱਲ ਪੈਸੇ ਨਹੀਂ ਖਰਚਣੇ, ਵਾਪਸ ਜਾਣਾ ਬੈਟਰ ਹੈ। ਕਈ ਗਏ ਸੀਗੇ ਏਦਾਂ ਵਾਪਸ, ਕਾਫੀ ਮਤਲਬ ਉਦੋਂ ਇੱਕ ਲੜੀ ਜੀ ਚੱਲੀ ਸੀਗੀ। ਉਦੋਂ ਆਪਾਂ ਸ਼ੋਅ ਦੇ ਥਰੂ ਹੀ ਕਿਹਾ ਸੀਗਾ ਕਿ ਥੋੜਾ ਜਿਹਾ ਹੌਸਲਾ ਰੱਖੋ, 2-3 ਮਹੀਨਿਆਂ 'ਚ ਨਾ ਫਿਰ ਦੁਬਾਰਾ ਚੀਜ਼ਾਂ ਬੈਕ ਟੂ ਮਤਲਬ ਉੱਤੇ ਥੱਲੇ ਹੁੰਦੀਆਂ ਰਹਿੰਦੀਆਂ ਚੀਜ਼ਾਂ। ਬਦਲ ਜਾਣੀਆਂ। ਤੇ ਇੱਕ ਬੰਦਾ ਛੁੱਟ ਕੇ ਆਇਆ ਸੀਗਾ ਡਿਟੈਂਸ਼ਨ 'ਚੋਂ, ਉਹਨੇ ਆ ਕੇ ਬਾਹਰ ਗੱਲ ਦੱਸੀ, ਕਹਿੰਦਾ ਤੁਸੀਂ ਰੇਡੀਓ ਤੇ ਕਵਰ ਕੀਤੀ ਸੀਗੀ, ਕਹਿੰਦਾ ਬਸ ਇੰਨੀ ਗੱਲ ਨਾ, ਕਹਿੰਦਾ ਹੌਸਲਾ ਜਿਹਾ ਇੱਕ ਵਾਰੀ ਆ ਗਿਆ। ਸੋ ਹੌਸਲਾ ਇਹ ਹੈ ਕਿ ਦੇਖੋ ਝੂਠਾ ਹੌਸਲਾ ਨਹੀਂ ਤੁਹਾਨੂੰ ਕਿਸੇ ਨੂੰ ਦੇ ਸਕਦੇ, ਜਿਹੜਾ ਸਹੀ ਹੌਸਲਾ ਉਹੀ ਦੇ ਸਕਦੇ ਆ। ਸਹੀ ਹੌਸਲਾ ਇਹ ਹੈ ਕਿ ਦੇਖੋ ਅੱਜ ਕੋਈ ਸਰਕਾਰ ਚੀਜ਼ ਪਾਸ ਕਰਦੀ ਆ, ਕੱਲ ਨੂੰ ਵਕੀਲ ਉਹਨੂੰ ਚੈਲੰਜ ਕਰਦੇ ਆ, ਉਹ ਸਾਰੀਆਂ ਚੀਜ਼ਾਂ ਨੂੰ ਟਾਈਮ ਲੱਗਦਾ। 2-2 3-3 ਮਹੀਨੇ 'ਚ ਜਿਹੜਾ ਸੀਗਾ ਸਿਨੈਰੀਓ ਚੇਂਜ ਹੋ ਜਾਂਦਾ। ਕਈ ਜਿਹੜੇ ਲੋਕੀ ਸੀਗੇ ਉਹ ਨਹੀਂ ਗਏ, ਉਹਨਾਂ ਨੇ ਜੇਲ੍ਹ 'ਚ ਹੀ ਫਾਈਟ ਕੀਤੀ ਆਪਣੇ, ਤੇ ਫਿਰ ਆ ਹੇਬੀਅਸ ਵਗੈਰਾ TRO ਇਹ ਜਿਹੜੇ ਕੰਮ ਚੱਲੇ, ਕਾਫੀ ਸਾਰੇ ਲੋਕੀ ਜਿਹੜੇ ਬਾਹਰ ਆ ਗਏ, ਉਹਨਾਂ ਨੇ ਆ ਕੇ ਦੱਸਿਆ ਕਿ ਕਹਿੰਦੇ ਜਿਹੜੇ ਗਏ ਆ ਉਹ ਪਛਤਾਉਂਦੇ ਆ ਕਿ ਕਿਉਂ ਵਾਪਸ ਗਏ, ਰੁਕਣਾ ਚਾਹੀਦਾ ਸੀਗਾ। ਤੇ ਹੁਣ ਜਿਹੜਾ ਹੇਬੀਅਸ ਦਾ ਫਿਰ ਦੁਬਾਰਾ ਇਹਨਾਂ ਨੇ ਜਿਹੜਾ ਸੀਗਾ ਟਾਈਟ ਕਰ ਦੇਣਾ ਕੰਮ। ਸੋ ਇਹ ਚੱਲਦਾ ਰਹਿਣਾ, ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਣੀਆਂ। ਤੇ ਬਾਕੀ ਇਹ ਹੈਗਾ ਕਿ ਹੁਣ ਇਸ ਵੇਲੇ ਸੌਖਾ ਨਹੀਂ ਹੈਗਾ, ਤੇ ਹਿੰਮਤ ਪਹਿਲੀ ਗੱਲ ਤਾਂ ਚਾਹੀਦੀ ਹੈ ਪੂਰੀ, ਠੀਕ ਆ। ਮੈਂਟਲ ਤੁਹਾਡੀ ਕੰਪੀਟੈਂਸੀ ਜਿਹੜੀ ਚਾਹੀਦੀ ਆ ਕਿ ਠੀਕ ਆ, ਤੁਸੀਂ ਜੇ ਚੜ੍ਹਦੀ ਕਲਾ 'ਚ ਹੈਗੇ ਆ ਤਾਂ ਹੀ ਕੇਸ ਫਾਈਟ ਕਰੋਗੇ। ਹੁਣ ਬੰਦਾ ਜੇ ਚੜ੍ਹਦੀ ਕਲਾ 'ਚ ਹੀ ਨਹੀਂ ਹੈਗਾ, ਉਹ ਪਹਿਲਾਂ ਹੀ ਅੱਕਿਆ ਹੋਇਆ, ਪਹਿਲਾਂ ਹੀ ਉਹਨੇ ਕਹਿਣਾ ਏਦਾਂ ਜੀ ਡੁੱਬ ਗਏ, ਤਬਾਹ ਹੋ ਗਏ, ਏਦਾਂ ਦੀ ਵੀ ਮੈਂਟੈਲਿਟੀ ਕਈ ਵਾਰੀ ਜਿਹੜੀ ਹੁੰਦੀ ਆ। ਤੇ ਇਹ ਜਿਹੜਾ ਹੈਗਾ ਚੀਜ਼ਾਂ ਚੱਲਦੀਆਂ ਰਹਿੰਦੀਆਂ, ਬਸ ਇਹ ਹੈ ਕਿ ਤੁਹਾਨੂੰ ਫਾਈਟ ਜਿਹੜਾ ਉਹ ਕਰਨਾ ਪੈਣਾ। ਤੇ ਜਿਹੜੇ ਹਾਲਾਤ ਆ ਉਹ ਹਮੇਸ਼ਾ ਸੇਮ ਨਹੀਂ ਰਹਿੰਦੇ ਹੈਗੇ। ਜੇ ਇੱਕ ਜਣੇ ਦੀ ਆ ਤਾਂ ਕੱਲ ਦੂਜੇ ਜਣੇ ਦੀ ਆ। ਸੋ ਇਹ ਹੈ ਕਿ ਹੁਣ ਤੁਸੀਂ ਲਗਭਗ 1.5 ਸਾਲ ਇਹਦਾ ਹੋਣ ਲੱਗਾ, ਦੂਜੇ ਸਾਲ ਦੇ ਐਂਡ ਤੱਕ ਮਿਡ ਟਰਮ ਹੈਗੇ ਆ। ਤੇ ਉਹੀ ਆਪਣੀ ਉਮੀਦ ਕਿ ਜਿੱਦਾਂ ਹੁਣ ਇਹਨਾਂ ਦੀ ਫੰਡਿੰਗ ਵਾਲੀ ਫਾਈਟ ਆ, ਇਹਨਾਂ ਨੂੰ ਵੀ ਕੰਪਰੋਮਾਈਜ਼ ਜਿਹੜੇ ਕਰਨੇ ਪੈਣੇ ਆ। ਤੇ ਹਾਲਾਤ ਜਿਹੜੇ ਸੀਗੇ ਹੋਪਫੁਲੀ ਮਤਲਬ ਥੋੜੇ ਜਿਹੇ ਹੋਰ ਬੈਟਰ ਜਿਹੜੇ ਹੋਣ। ਜੀ ਬਿਲਕੁਲ। ਤੇ ਆਓ ਆਪਾਂ ਹੁਣ ਕਾਲਸ ਦੇ ਵੱਲ ਨੂੰ ਵੱਧਦੇ ਹਾਂ। ਕਾਲਸ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਸਟੂਡੀਓ ਦਾ ਨੰਬਰ 408-272-5200 4082725200। ਆਪਣੇ ਅੱਜ ਦੇ ਪਹਿਲੇ ਜਿਹੜੇ ਕਾਲਰ ਨੇ, ਹਾਂਜੀ ਕਰਨਜੀਤ ਸਿੰਘ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਜੀ ਵਕੀਲ ਸਾਹਿਬ, ਮੇਰਾ ਇੱਕ ਕੁਐਸਚਨ ਸੀ। ਮੈਨੂੰ 4 ਵੀਕਾਂ ਹੋ ਗਈਆਂ ਸੀ ਫੋਨ ਲਾਉਂਦੇ ਨੂੰ, ਪਰ ਲੱਗਾ ਨਹੀਂ। ਅੱਜ ਪਹਿਲੋਂ ਮੈਂ ਲਾਤਾ ਅੱਧਾ ਘੰਟਾ। ਲਓ ਜੀ, ਪੁੱਛੋ ਜੀ ਸਵਾਲ। ਜੀ ਸਵਾਲ ਮੇਰਾ ਇਹ ਹੈ ਜੀ ਕਿ ਮੇਰਾ ਕੇਸ ਮੈਂ ਲਾਇਆ ਸੀ 95 ਚ। ਜੀ ਭਾਜੀ। ਤੇ 2001 ਚ ਮੇਰਾ ਕੇਸ ਪਾਸ ਹੋਇਆ। 6 ਸਾਲ ਮੇਰਾ ਕੇਸ ਰਗੜ ਹੋਇਆ। ਜੱਜ ਸੀ ਮੇਰਾ ਸੈਮਸਨ ਜੀ। ਬੜਾ ਸਟ੍ਰਿਕਟ ਜੱਜ ਸੀਗਾ। ਤੇ ਬਾਪ ਜਿਹੜਾ ਸੈਨ ਫਰਾਂਸਿਸਕੋ ਆ, ਉਹ ਮੇਰਾ ਸਵਾਲ ਪੁੱਛ ਲਓ ਜੀ ਪਲੀਜ਼। ਹਾਂਜੀ ਸਵਾਲ ਤੇ ਮੈਂ ਜਾਊਂਗਾ। ਮੈਂ 1 ਮਿੰਟ ਮੈਂ ਬਦਲੀ ਕਰ ਦੇਣਾ ਸਾਰਾ ਕੁਝ ਜੀ। ਅੱਛਾ, 2002 ਚ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ। 5 ਚ ਮੈਨੂੰ ਗ੍ਰੀਨ ਕਾਰਡ ਮਿਲ ਗਿਆ। ਜੀ। 15 ਚ ਖਤਮ ਹੋ ਗਿਆ ਗ੍ਰੀਨ ਕਾਰਡ। ਓਕੇ ਜੀ। ਤੇ 2008 ਦੇ ਵਿੱਚ ਮੇਰੀ ਇੱਕ ਅਰੈਸਟ ਪਈ ਸੀ। ਮਾਈਨਰ ਫਾਈਟ ਹੋਈ ਸੀ ਤੂੰ ਮੈਂ। ਤੇ ਉਹ ਨਿਆਣਿਆਂ ਨੇ ਨਾ ਫੋਨ ਕਰਤਾ ਪੁਲਿਸ ਨੂੰ। ਪੁਲਿਸ ਨੇ ਮੈਨੂੰ ਫੜ ਕੇ ਅੰਦਰ ਰੱਖਿਆ। ਓਵਰਨਾਈਟ ਮੈਂ ਅੰਦਰ ਰਿਹਾ, ਬੇਲ ਕਰਾਈ, ਜੱਜ ਦੀ ਤਰੀਕ ਮਿਲੀ, ਮੈਂ ਤਰੀਕ ਤੇ ਗਿਆ। ਤੇ ਜੱਜ ਨੇ ਉਹ ਮੇਰੀ ਜਿਹੜੀ ਕੇਸ ਸੀਗਾ ਉਹ ਡਿਸਮਿਸ ਕਰਤਾ। ਕਹਿੰਦਾ ਨੋ ਕੇਸ, ਨੋ ਚਾਰਜ ਐਨੀਥਿੰਗ, ਗੋ। ਹਾਂਜੀ ਹਾਂਜੀ। ਮੈਂ ਘਰੇ ਆ ਗਿਆ। ਮੈਂ ਜੱਜ ਨੂੰ ਸਵਾਲ ਕੀਤਾ, ਮੈਂ ਕਿਹਾ ਵੀ ਮੈਨੂੰ ਇਹਦੀ ਜੱਜਮੈਂਟ ਦੀ ਕਾਪੀ ਦਿਓ। ਕਹਿੰਦਾ ਤੂੰ ਬਾਅਦ ਚ ਉੱਥੋਂ ਕਾਊਂਟਰ ਤੋਂ ਲੈ ਲਈ। ਠੀਕ ਹੈ ਜੀ। ਉਹ ਕਾਪੀ ਮੈਂ ਲਈ ਨਹੀਂ। ਮੈਂ ਮੁੜ ਕੇ ਗਿਆ ਨਹੀਂ ਉਹਨਾਂ ਦੇ ਕੋਲ ਕਾਪੀ ਲੈਣ, ਮੈਂ ਗਿਆ ਨਹੀਂ। ਤੇ 2015 ਦੇ ਵਿੱਚ ਜਦੋਂ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ, 2008 ਚ ਮੈਨੂੰ ਇਹ ਅਰੈਸਟ ਹੋਈ ਸੀ। ਹਾਂਜੀ ਲੱਗ ਗਿਆ ਪਤਾ ਜੀ। 15 ਚ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਤੇ ਉੱਥੇ ਕਾਲਮ ਹੁੰਦਾ ਕਿ ਵੀ ਤੁਸੀਂ ਅਰੈਸਟ ਹੋਏ ਕਰੀ। ਤੇ ਮੈਂ ਉੱਥੇ ਨੋ ਕਰਤਾ। ਜੀ। ਨੋ ਕਰਤਾ ਤੇ ਮੈਨੂੰ ਮੇਰਾ ਖਿਆਲ ਗ੍ਰੀਨ ਕਾਰਡ ਮੇਰਾ ਛੇਤੀ ਆ ਗਿਆ ਸੀ। ਠੀਕ ਹੈ ਜੀ। ਗ੍ਰੀਨ ਕਾਰਡ ਮੇਰਾ ਆ ਗਿਆ ਤੇ ਹੁਣ ਮੇਰਾ ਗ੍ਰੀਨ ਕਾਰਡ ਖਤਮ ਹੁੰਦਾ ਜੁਲਾਈ ਚ।
ਇਸੇ ਸਾਲ? ਹਾਂਜੀ ਇਸੇ ਸਾਲ ਜੁਲਾਈ 'ਚ। ਹਾਂਜੀ ਤੇ ਹੁਣ ਮੈਂ ਗ੍ਰੀਨ ਕਾਰਡ ਅਪਲਾਈ ਕਰਨਾ ਆ, ਮੈਂ ਕਨਫਿਊਜ਼ ਆ ਵੀ ਉਦੋਂ ਤਾਂ ਮੈਂ ਨੋ ਕਰ ਦਿੱਤਾ ਵੀ ਮੇਰੀ ਰੈਸਟ ਨਹੀਂ ਹੋਈ, ਹਾਂਜੀ ਵੀ ਹੁਣ ਸੱਚਾਈ ਹੋਈ ਆ ਵੀ ਹੁਣ ਮੈਨੂੰ ਕੀ ਕਰਨਾ ਚਾਹੀਦਾ ਠੀਕ ਹੈ ਜੀ। ਉਸ ਕਾਲਮ ਵਾਸਤੇ। ਤੁਹਾਨੂੰ ਯੈਸ ਕਰਨਾ ਚਾਹੀਦਾ ਆਫ ਕੋਰਸ ਭਾਜੀ। ਯੈਸ ਕਰਨਾ ਚਾਹੀਦਾ, ਯੈਸ। ਤੇ ਮੈਂ ਨਾ ਉੱਥੇ ਗਿਆ ਕੋਰਟ 'ਚ ਇੱਕ ਦਿਨ ਹੁਣ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਪ੍ਰੂਫ ਜਿਹੜਾ ਮੇਰਾ ਡਿਸਮਿਸ ਹੋਇਆ ਕੇਸ ਉਹ ਮੈਨੂੰ ਦਿਓ ਕੱਢ ਕੇ। ਲੱਭਾ ਉਹਨਾਂ ਨੂੰ? ਉਹਨਾਂ ਕੋਲ ਹੈ ਹੀ ਨਹੀਂ। ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਕੁਛ ਵੀ ਤੇਰਾ। ਹਾਂਜੀ ਉਹ ਕੋਰਟ 'ਚ ਤੁਸੀਂ ਵਕੀਲ ਹਾਇਰ ਕਰੋ ਜੀ, ਫਾਈਨਲ ਨੋਟਿਸ ਆਫ ਡਿਸਪੋਜੀਸ਼ਨ ਹੁੰਦੀ ਆ, ਉਹ ਤੁਹਾਨੂੰ ਕਢਾ ਕੇ ਦਊਗਾ ਉਹ। ਮਤਲਬ ਜਾਂ ਤਾਂ ਉਹ ਇਹ ਕਹੂਗੇ ਕਿ ਕੋਈ ਰਿਕਾਰਡ ਫਾਊਂਡ ਨਹੀਂ ਹੋਇਆ, ਠੀਕ ਆ, ਉਹ ਵੀ ਤੁਹਾਡੇ ਫੇਵਰ 'ਚ ਜਾਊਗੀ ਗੱਲ, ਜਾਂ ਕਹੋਗੇ ਇਹ ਕੇਸ ਆਪਾਂ ਡਿਸਮਿਸ ਕਰਤਾ ਸੀਗਾ। ਸੋ ਇਹ ਰੈਕਡ ਸਮਰੀ ਜਿਹੜੀ ਹੈਗੀ ਆ ਇਹ ਕਿੱਦਾਂ ਕਢਾਣੀ ਹੈ ਤੁਹਾਨੂੰ ਫਿਗਰ ਆਊਟ ਕਰਨਾ ਪੈਣਾ, ਵਕੀਲ ਹਾਇਰ ਕਰੋ ਇਹਦਾ। ਠੀਕ ਹੈ। ਤੇ ਉਹਦੇ 'ਚ ਫਿਰ ਮੈਂ ਗਿਆ ਉਹ ਅਟਾਰਨੀ ਦੇ ਆਫਿਸ 'ਚ, ਜਿਹੜਾ ਉਹਨਾਂ ਦਾ ਸਰਕਾਰੀ ਅਟਾਰਨੀ ਹੁੰਦੇ ਆ ਜੀ, ਉਹਦੇ ਆਫਿਸ ਗਿਆ ਤੇ ਉਹ ਕਹਿੰਦੇ ਵੀ ਤੇਰਾ ਕੇਸ ਬਹੁਤ ਜ਼ਿਆਦਾ ਪੁਰਾਣਾ, ਵੀ ਸਾਨੂੰ ਟਾਈਮ ਲੱਗਣਾ। ਅੱਜ 8 ਦਿਨ ਹੋ ਗਿਆ, ਉਹਨਾਂ ਨੇ ਮੁੜ ਕੇ ਕਾਲ ਨਹੀਂ ਕੀਤੀ, ਫੋਨ ਨੰਬਰ ਮੇਰਾ ਲੈ ਲਿਆ, ਈਮੇਲ ਲੈ ਲਿਆ, ਤੇ ਉਹਨਾਂ ਨੇ ਕੋਈ ਮੈਨੂੰ ਇਨਫੋਰਮੇਸ਼ਨ ਨਹੀਂ ਦਿੱਤੀ। ਨਹੀਂ ਉਹ ਭਾਜੀ ਉਹ ਕਿਹੜਾ ਤੁਹਾਡੇ ਪ੍ਰਾਈਵੇਟ ਵਕੀਲ ਥੋੜਾ ਹੈਗੇ, ਸਰਕਾਰੀ ਵਕੀਲ। ਤੁਸੀਂ ਪ੍ਰਾਈਵੇਟ ਵਕੀਲ ਹਾਇਰ ਕਰੋ, ਕ੍ਰਿਮੀਨਲ ਵਾਲਾ ਉਹ ਨਾ ਕਰੋ, ਪ੍ਰਾਈਵੇਟ ਵਕੀਲ ਹਾਇਰ ਕਰੋ, ਉਹ ਤੋਂ ਸਰਵਿਸ ਐਕਸਪੈਕਟ ਕਰੋ। ਸਰਕਾਰੀ ਖਜ਼ਾਨੇ ਚੋਂ ਨਹੀਂ ਉਹਨੇ ਕੋਈ ਸਰਵਿਸ ਦੇਣੀ ਤੁਹਾਨੂੰ। ਜੀ, ਉਹ ਤੁਹਾਨੂੰ ਆਪ ਹੱਥ ਪੱਲਾ ਜਿਹੜਾ ਮਾਰਨਾ ਪੈਣਾ ਅਪਲਾਈ ਕਰਨ ਤੋਂ ਪਹਿਲਾਂ। ਇੱਕ ਤਾਂ ਉਹਦੇ ਵਿੱਚ ਜਿੱਦਾਂ ਵਕੀਲ ਸਾਹਿਬ ਨੇ ਕਿਹਾ ਵੀ ਯੈਸ ਜ਼ਰੂਰ ਭਰਿਓ ਕਿਉਂਕਿ ਅਰੈਸਟ ਹੋਏ ਸੀ, ਤੇ ਉਹ ਇਨਫੋਰਮੇਸ਼ਨ ਜਿਹੜੀ ਉਹ ਕਢਾਓ। ਫਾਈਨਲ ਡਿਸਪੋਜੀਸ਼ਨ ਕੀ ਸੀਗਾ? ਫਾਈਨਲ ਡਿਪੋਜੀਸ਼ਨ ਨਹੀਂ, ਫਾਈਨਲ ਡਿਸਪੋਜੀਸ਼ਨ। ਸੋ ਇਹ ਵਾਲਾ ਉਹਦਾ ਕਰਵਾਓ। ਤਾਂ ਵਕੀਲ ਜਿਹੜਾ ਤੁਸੀਂ ਕਰੋਗੇ ਉਹਨੂੰ ਪਤਾ ਹੀ ਹੋਣਾ ਵੀ ਕੀ ਲੱਭਣਾ ਹੈਗਾ। ਹਾਂਜੀ ਗੁਰਮੇਜ ਸਿੰਘ। ਹਾਂਜੀ ਵੀਰ ਜੀ, ਕਿਰਾਏਦਾਰਾਂ ਲਈ ਵੀ ਕੋਈ ਕਾਨੂੰਨ ਆਇਆ ਜੀ ਕਿ ਬਿਨਾਂ ਪੇਪਰਾਂ ਤੋਂ ਆਪਾਂ ਕਿਰਾਏਦਾਰ ਰੱਖ ਸਕਦੇ ਜਾਂ ਨਹੀਂ ਰੱਖ ਸਕਦੇ? ਜੇ ਰੱਖ ਲਿਆ ਤੇ ਉਹ ਲੈਂਡਲੋਰਡ ਦੇ ਪਿੱਛੇ ਆਉਣਗੇ, ਇਹ ਗੱਲ ਰੈਂਟਰ ਨੂੰ ਲੈ ਕੇ? ਹਾਂਜੀ ਹਾਂਜੀ, ਇਹਦੇ ਬਾਰੇ ਪਤਾ ਨਹੀਂ। ਰੈਂਟਰਸ ਦੀ ਗੱਲ ਕਰ ਰਹੇ? ਹਾਂਜੀ ਹਾਂਜੀ, ਵੀ ਜਿਹੜੇ ਅਨਡਾਕੂਮੈਂਟਡ ਰੈਂਟਰਸ ਨੂੰ ਕੋਈ ਰੱਖਦਾ ਪਿੱਛੇ ਲੈਂਡਲੋਰਡ ਦੇ ਮਗਰ ਤਾਂ ਨਹੀਂ ਆਊਗਾ? ਪਤਾ ਨਹੀਂ, ਹੁਣ ਇਹਨਾਂ ਦਾ ਕੁਝ ਕਹਿ ਨਹੀਂ ਸਕਦੇ। ਮੈਨੂੰ ਪਤਾ ਨਹੀਂ ਰੈਂਟ ਕੰਟਰੋਲ ਵਾਲੇ ਕੀ ਲਾਜ਼ ਕਹਿੰਦੇ ਆ। ਵੈਸੇ ਇਹ ਹੈਗਾ ਕਿ ਹਾਰਬਰਿੰਗ ਜਿਹੜਾ ਇਲੀਗਲ ਏਲੀਅਨ ਹੈਗਾ ਉਹਦਾ ਦੇਖਿਆ ਤਾਂ ਨਹੀਂ ਅਜੇ ਤੱਕ ਕਦੀ, ਪਰ ਪਤਾ ਕੁਝ ਨਹੀਂ ਸਰਕਾਰ ਦਾ ਕਿੱਧਰਲੇ ਪਾਸੇ ਨੂੰ ਜਾਂਦੀ ਆ। ਸੋ ਉਹਦੀ ਆਪਣੇ ਨੂੰ ਨੌਲੇਜ ਨਹੀਂ ਰੈਂਟਰਸ ਬਾਰੇ। ਮੈਂ ਪਿੱਛੇ ਜੇ ਖਬਰ ਆਈ ਸੀ ਨਾ ਵੀ ਉਹ ਕਹਿੰਦੇ ਵੀ ਡੋਰ ਟੂ ਡੋਰ ਜਾਣਾ ਉਹਨਾਂ ਨੇ ਨਗਰ ਸ਼ਹਿਰ, ਇਹ ਚੀਜ਼ ਦੇ ਵਿੱਚ ਨਹੀਂ ਆਉਂਦਾ ਉਹ ਡੋਰ ਟੂ ਡੋਰ। ਹੁਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਜਾਊਗੇ, ਮਤਲਬ ਬਾਕੀ ਇਹ ਹੈਗਾ ਕਿ ਤੁਹਾਡੇ ਕੋਲ ਰਾਈਟਸ ਹੁੰਦੇ ਆ ਉੱਥੇ। ਆਪਣਾ ਉਹੀ ਹੈ ਕਿ ਬਿਨਾਂ ਵਾਰੰਟ ਤੇ ਕਿਸੇ ਦੇ ਘਰ ਦੇ ਅੰਦਰ ਨਹੀਂ ਆ ਸਕਦੇ, ਇਹ ਚੀਜ਼ ਹੈਗੀ ਹੈ। ਪਹਿਲਾਂ ਵਾਰੰਟ ਮੰਗਾਉਣਾ ਕੋ। ਜੀ ਜੀ, ਥੈਂਕ ਯੂ। ਇੰਟਰਸਟਿੰਗ ਐਂਗਲ ਆ। ਉੱਦਾਂ ਵੈਸੇ ਘੱਟ ਸੋਚਦਾ ਬੰਦਾ, ਪਰ ਹੁਣ ਜਿਹੜਾ ਕੋਈ ਲੈਂਡਲੋਰਡ ਆ ਉਹ ਫਿਰ ਉਸ ਐਂਗਲ ਤੋਂ ਸੋਚਦਾ ਵੀ ਮੇਰੇ ਮਗਰ ਤਾਂ ਨਹੀਂ ਇਸ ਚੀਜ਼ ਦੇ ਕਰਕੇ ਜਿਹੜਾ ਉਹ ਆ ਸਕਦੇ। ਹਾਂਜੀ ਮਨਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਸੀਗਾ ਜੀ, ਮੈਂ ਸਟੂਡੈਂਟ ਤੇ ਆਇਆ ਸੀਗਾ, ਓਪੀਟੀ ਐਕਸਟੈਂਸ਼ਨ ਤੇ ਆ। ਮੈਂ ਵਿਆਹ ਹੋਇਆ ਮੇਰਾ ਯੂਐਸ ਸਿਟੀਜ਼ਨ ਨਾਲ, ਤੇ ਮੈਂ ਗ੍ਰੀਨ ਕਾਰਡ ਪਾਉਣਾ। ਮੇਰਾ ਬਰਥ ਸਰਟੀਫਿਕੇਟ ਜਿਹੜਾ ਉਹ 1985 ਦਾ ਉੱਥੋਂ ਐਮਸੀਡੀ ਦਿੱਲੀ ਤੋਂ, ਉਹ ਬੜਾ ਹੇਜ਼ੀ ਜਿਹਾ, ਤੇ ਓਰੀਜਨਲ ਤੇ ਮੇਰੇ ਕੋਲ ਹੈ ਨਹੀਂ। ਉਹਦੀ ਕਾਪੀ ਸੀ, ਕਾਪੀ ਦਾ ਬਲੈਕ ਐਂਡ ਵਾਈਟ ਕਰਦਾ ਤੇ ਫਿਰ ਵੀ ਥੋੜਾ ਕਲੀਅਰ ਆ, ਉਹ ਐਕਸੈਪਟ ਨਹੀਂ ਕਰਦੇ ਪੈਰਾਲੀਗਲ। ਤੇ ਮੈਂ ਸੇਂਟ ਲੁਇਸ ਤੋਂ ਆ, ਤੇ ਇੱਥੇ ਲਾਇਰ ਨੇ ਐਕਸੈਪਟ ਨਹੀਂ ਕੀਤਾ। ਤੇ ਉਹਦਾ ਕੋਈ ਆਲਟਰਨੇਟਿਵ ਹੈਗਾ ਕੋਈ? ਇਹਦਾ ਆਲਟਰਨੇਟਿਵ ਇਹ ਹੈ ਕਿ ਜਿਹੜੀ ਮਿਊਨਿਸਪੈਲਿਟੀ ਹੈਗੀ ਉਹਨਾਂ ਕੋਲ ਦੁਬਾਰਾ ਜਾ ਕੇ ਤੇ ਉਹਨਾਂ ਨੂੰ ਕਹੋ ਕਿ ਰੀਇਸ਼ੂ ਕਰਨ ਸਰਟੀਫਿਕੇਟ। ਉਹ ਨਵੀਂ ਡੇਟ ਨਾਲ ਇਸ਼ੂ ਕਰ ਸਕਦੇ ਆ, ਪਰ ਉਹਨਾਂ ਨੂੰ ਆਪਣਾ ਇੱਕ ਨਾਲ ਲੈਟਰ ਲਿਖਣੀ ਪੈਣੀ ਕਿ ਉਹਨਾਂ ਦਾ ਰਿਕਾਰਡ ਜਿਹੜਾ ਕੀ ਕਹਿੰਦਾ, ਤੇ ਇੱਕ ਜਿਹੜਾ ਰਜਿਸਟ੍ਰੇਸ਼ਨ ਹੁੰਦੀ ਹੈ, ਬਈ ਖਾਤਾ ਜਿਹੜਾ ਹੁੰਦਾ, ਰਜਿਸਟਰੀ ਡਾਕੂਮੈਂਟ ਇੱਕ ਬੁੱਕ ਵਰਗੀ ਹੁੰਦੀ ਹੈ, ਤੇ ਕਿਹੜਾ ਬੰਦਾ ਕਦੋਂ ਪੈਦਾ ਹੋਇਆ, ਤੇ ਉਹ ਜਿਹੜਾ ਬੁੱਕ ਸੀਗੀ ਉਹਦੀ ਵੀ ਤੁਸੀਂ ਸਰਟੀਫਾਈਡ ਇੱਕ ਕਾਪੀ ਲਾ ਸਕਦੇ ਹੋ। ਉਹ ਜਿਹੜੀ ਸੇਮ ਜਿਹੜੀ ਸੰਸਥਾ ਹੈਗੀ ਆ ਉਹ ਸਰਟੀਫਾਈਡ ਕਾਪੀ ਦੇ ਸਕਦੀ ਹੈ ਕਿ ਇੱਥੇ ਇਹਦਾ ਰਜਿਸਟਰ ਚ ਰਿਕਾਰਡ ਇਹਦਾ। ਮੈਂ ਐਮਸੀਡੀ ਦੀ ਵੈਬਸਾਈਟ ਤੇ ਚੈੱਕ ਕੀਤਾ ਸੀ, ਮੇਰੇ ਰਜਿਸਟ੍ਰੇਸ਼ਨ ਨੰਬਰ ਤੇ ਹੁਣ ਉਹ 1985 ਦੇ ਹਿਸਾਬ ਨਾਲ ਆਂਦਾ ਹੀ ਨਹੀਂ ਉਹ ਰਜਿਸਟ੍ਰੇਸ਼ਨ ਦੇ ਨਾਮ। ਮੈਂ ਨੋ ਰੈਕਰਡਸ ਫਾਊਂਡ, ਤੇ ਮੇਰੇ ਸਾਰੇ ਪਰਿਵਾਰ ਇੱਥੇ ਆ, ਤੇ ਉੱਥੇ ਕੋਈ ਹੈ ਨਹੀਂ। ਤੇ ਉਹ ਦਲਾਲ ਵਗੈਰਾ ਨੇ, ਜਿਹੜੇ ਡੀਲਰ ਵਗੈਰਾ ਜਿਹੜਾ ਕਰਾਉਂਦੇ ਨੇ, ਉਹ ਤੇ ਆਧਾਰ ਕਾਰਡ ਪੂਰੇ ਪਰਿਵਾਰ ਦੇ ਹੀ ਮੰਗਦੇ ਨੇ। ਤੇ ਉਸ ਤੋਂ ਇਲਾਵਾ ਕੋਈ? ਹਾਂਜੀ ਭਾਜੀ ਏਦਾਂ ਹੈਗਾ, ਦੇਖੋ ਤੁਹਾਨੂੰ ਮੈਂ ਸਿੰਪਲ ਗੱਲ ਦੱਸਦਾ। ਇਹ ਤੁਸੀਂ ਜਦੋਂ ਗ੍ਰੀਨ ਕਾਰਡ ਲੈਣਾ ਨਾ, ਬਰਡਨ ਤੁਹਾਡਾ ਹੈਗਾ, ਕਿਸੇ ਹੋਰ ਦਾ ਨਹੀਂ।
ਨਾ ਪੈਰਾਲੀਗਲ ਦਾ, ਨਾ ਜਿਹੜੇ ਏਜੰਟ ਉਹਨਾਂ ਦਾ, ਨਾ ਤੁਹਾਡੇ ਵਕੀਲ ਦਾ। ਵਕੀਲ ਨੇ ਤੁਹਾਡੇ ਕੋਲ ਡਾਕੂਮੈਂਟ ਮੰਗਣੇ ਕਿ ਭਾਈ ਬਰਥ ਸਰਟੀਫਿਕੇਟ ਲੈ ਕੇ ਆ। ਸੋ ਸਿੰਪਲ ਸਟੋਰੀ ਇਹ ਹੈ ਕਿ ਜਾਂ ਤੁਹਾਡੇ ਕੋਲ ਕਲੀਅਰ ਕਾਪੀ ਚਾਹੀਦੀ ਹੈ, ਠੀਕ ਹੈ, ਤੇ ਜਾਂ ਫਿਰ ਤੁਹਾਨੂੰ ਜਿਹੜਾ ਸੀਗਾ ਉਹ ਸੇਮ ਸੰਸਥਾ ਕੋਲ ਦੁਬਾਰਾ ਜਾਣਾ ਪੈਣਾ। ਜੇ ਤੁਹਾਡੇ ਨਹੀਂ ਰਿਸ਼ਤੇਦਾਰ ਹੈਗੇ, ਤੁਹਾਨੂੰ ਖੁਦ ਫਲਾਈ ਕਰਕੇ ਜਾਣਾ ਪੈਣਾ, ਠੀਕ ਹੈ। ਜੇ ਤੁਹਾਨੂੰ ਹਾਂਜੀ ਨੌਨ ਅਵੇਲੇਬਿਲਿਟੀ ਤਾਂ ਤਾਂ ਹੀ ਹੋਊਗਾ ਜੀ ਜੇ ਵਾਕਿਆ ਨਹੀਂ ਅਵੇਲੇਬਲ ਹੈਗਾ ਤਾਂ। ਹਾਂਜੀ, ਨੌਨ ਅਵੇਲੇਬਿਲਿਟੀ ਤਾਂ ਚਲੀ ਗਈ ਨਾ, ਚੀਜ਼ ਤੁਹਾਡੇ ਕੋਲ ਅਵੇਲੇਬਲ ਹੈਗਾ ਤੇ ਕਿੱਦਾਂ ਕਰ ਸਕਦੇ ਤੁਸੀਂ? ਰਿਕਾਰਡ ਉਹਨਾਂ ਕੋਲ ਹੈਗਾ। ਹਾਂਜੀ, ਠੀਕ ਹੈ ਰਾਈਟ, ਥੈਂਕ ਯੂ। ਹਾਂਜੀ ਥੈਂਕ ਯੂ ਜੀ ਜੀ। ਸੋ ਆਈ ਨੋ ਬਿਊਰੋਕ੍ਰੇਸੀ ਕਈ ਵਾਰੀ ਬੰਦੇ ਨੂੰ ਬਹੁਤ ਤੰਗ ਕਰਦੀ, ਬਟ ਸਮਟਾਈਮਸ देयर इज no other way around। ਉਹ ਕਰਨਾ ਹੀ ਪੈਂਦਾ, ਤੁਹਾਨੂੰ ਲੰਘਣਾ ਹੀ ਪੈਂਦਾ ਉਹਦੇ ਵਿੱਚੋਂ ਦੀ। ਮਨਪ੍ਰੀਤ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਬਸ ਆਪਾਂ ਤੁਹਾਡਾ ਸ਼ੁਕਰੀਆ ਕਰਨ ਆਉਂਦੇ ਜੀ ਭਾਜੀ, ਬਹੁਤ ਮਿਹਰਬਾਨੀ, ਇਨਫੋਰਮੇਸ਼ਨ ਦਿੰਦੇ ਆ ਤੇ ਇੰਦਾ ਦਿੱਤੇ ਰਹੋ ਭਾਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਧੰਨਵਾਦ ਜੀ। ਬਲਜੀਤ ਜੀ, ਹਾਂਜੀ ਬਲਜੀਤ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਭਾਈ ਜੈ ਭਾਈ ਨੂੰ ਪੁੱਛਣਾ ਸੀਗਾ ਭਾਜੀ, ਮੇਰਾ ਨਾ ਨਿਊਯਾਰਕ ਭਾਜੀ ਮੇਰਾ ਕੇਸ ਆ ਜੌਨਸਨ ਪਹਿਲਾਂ ਮੇਰੀ ਜੱਜ ਸੀ ਭਾਜੀ ਮੇਰੀ ਨਾ 26 ਫਰਵਰੀ ਦੀ ਭਾਜੀ ਮੇਰੀ ਮਾਸਟਰ ਹੀਅਰਿੰਗ ਸੀਗੀ ਤੇ ਜੱਜ ਨੇ ਮੇਰਾ ਨਾ ਭਾਜੀ 2 ਵੀਕਾਂ ਬਾਅਦ ਪ੍ਰੀ ਟਰਮੀਨੇਟ ਕੇਸ ਕਰਕੇ ਰਿਮੂਵਲ ਆਤੀ ਭਾਜੀ ਮੇਰੇ। ਓਕੇ, ਉਹਨੇ ਭਾਜੀ ਕਿਉਂ ਲਾਈ ਆ ਕਿ ਭਰਿਆ ਨਹੀਂ ਸੀਗਾ ਅਸਾਈਲਮ ਚੰਗੀ ਤਰ੍ਹਾਂ? ਭਾਜੀ ਭਰਿਆ ਭਾਜੀ ਬਿਆਨ ਕਰਕੇ ਲਾਈ, ਕਹਿੰਦੇ ਕਿ ਤੇਰੇ ਬਿਆਨ ਸਾਨੂੰ ਯਕੀਨ ਨਹੀਂ ਹੈਗਾ ਕਿ ਤੈਨੂੰ ਸੱਚੀ ਖਤਰਾ ਇੰਡੀਆ ਦੇ, ਇਸ ਕਰਕੇ ਲਾਈ ਹੈ। ਉਹਨੂੰ ਭਾਜੀ ਅਪੀਲ ਕਰਨੀ ਪੈਣੀ, ਤੁਹਾਨੂੰ 30 ਦਿਨ ਦਾ ਟਾਈਮ ਹੈ। ਭਾਜੀ ਤੇ BA ਦੇ ਵਿੱਚ ਹੀ ਅਪੀਲ ਲੱਗੇਗੀ? ਹਾਂਜੀ ਭਾਜੀ। ਭਾਜੀ ਇੱਕ ਗੱਲ ਹੋਰ ਭਾਜੀ, ਮੇਰਾ ਨਾ IG60 ਪੈਂਡਿੰਗ ਆ ਗਾਰਡੀਅਨਸ਼ਿਪ ਦਾ ਭਾਜੀ, ਉਹਦੇ ਨਾਲ ਮੇਰਾ ਕੋਈ ਕੱਲ ਹੋ ਸਕਦਾ ਬਚਾਅ ਉਹਦੇ ਨਾਲ ਮੇਰਾ? ਮੇਬੀ ਹੋ ਸਕਦਾ, ਪਰ ਪਹਿਲਾਂ ਤੁਹਾਨੂੰ ਅਪੀਲ ਲਾਣੀ ਪੈਣੀ, ਨਹੀਂ ਤਾਂ ਰਿਮੂਵਲ ਜਿਹੜਾ ਡਿਪੋਰਟੇਸ਼ਨ ਫਾਈਨਲ ਹੋ ਜਾਣੀ। ਸੋ ਅਪੀਲ ਪਹਿਲਾਂ ਲਾਓ, ਉਹਨਾਂ ਤੁਹਾਨੂੰ ਟਾਈਮ ਬਾਏ ਹੋਊਗਾ। ਗਾਰਡੀਅਨਸ਼ਿਪ ਦੀ ਤਾਂ ਜਦੋਂ ਤੁਹਾਡੀ ਡੇਟ ਕਰੰਟ ਹੋਈ ਉਦੋਂ ਦੇਖਦੇ ਆ ਕੀ ਹਾਲਾਤ ਜਿਹੜੇ ਚੱਲਦੇ ਆ, ਕਿ ਜਿਹੜੀ PIA ਵਾਲੀ ਹੈਗੀ ਆ ਤੁਹਾਡੀ ਅਜੇ ਵੀ ਉੱਥੇ ਪੈਂਡਿੰਗ ਆ, ਹੋਰ ਨੂੰ ਟਰਮੀਨੇਟ ਕਰੂਗੇ ਨਹੀਂ ਕਰੂਗੇ ਕਿੱਦਾਂ ਨਾ। ਤੇ ਗਾਰਡੀਅਨਸ਼ਿਪ ਵਾਲੇ 2023 ਦੇ ਚੱਲਦੇ ਆ ਜੇ ਕੇਸ, ਹਨਾ, ਉਹਦੇ ਵਿੱਚ ਟਾਈਮ ਲੱਗਣਾ ਤੁਹਾਨੂੰ। ਕੱਲ ਭਾਜੀ ਰੂਲ ਵਗੈਰਾ ਚੇਂਜ ਹੁੰਦੇ ਆ ਕੋਈ ਸਰਕਾਰ ਵਗੈਰਾ, ਉਹਦਾ ਨਾਲ ਮੈਨੂੰ ਫਾਇਦਾ ਹੋ ਸਕਦਾ ਉਹਦੇ 'ਚ ਮੇਰੇ ਰਿਮੂਵਲ ਤੋੜ ਸਕਦੇ ਆ ਨਾ ਜੇ ਕੱਲ ਨੂੰ? ਹਾਂਜੀ, ਜਿੱਦਾਂ ਹੁਣ ਬਾਈਡਨ ਨੂੰ ਨਹੀਂ ਆਏ ਸੀ, ਉਹਨਾਂ ਨੇ ਕਿਹਾ ਸੀਗਾ ਕਿ ਜੇ ਕਿਸੇ ਕੋਲ ਕੋਈ ਹੋਰ ਆਪਸ਼ਨ ਹੈਗੀ ਆ, ਉਹ ਕੇਸ ਜਿਹੜੇ ਸੀਗੇ ਡਿਸਮਿਸ ਕਰ ਦਿੰਦੇ ਸੀਗੇ ਤੇ ਰਿਮੂਵਲ ਤੋੜ ਦਿੰਦੇ ਸੀਗੇ। ਹਾਂਜੀ ਜਿੱਦਾਂ ਭਾਜੀ IG60 ਪਾਸ ਹੋਣ ਦੇ ਚਾਂਸ ਹੈਗੇ ਆ, ਮੈਂ ਸੁਣਿਆ ਕੋਈ ਕਹਿੰਦਾ ਕਿ ਨਹੀਂ ਪਾਸ ਹੋ ਸਕਦੀ ਰਿਮੂਵਲ ਲੱਗੀ ਚ, ਤੇ ਪਾਸ ਹੋਣ ਦੇ ਚਾਂਸ ਹੁੰਦੇ ਆ? ਨਹੀਂ, ਏਦਾਂ ਕੁਝ ਵੀ ਨਹੀਂ ਹੈਗਾ। I360 ਦਾ ਰਿਮੂਵਲ ਨਾ ਗਿਆ ਦੱਸਣਾ ਹੁੰਦਾ, ਬਸ ਆਪਣਾ ਬੰਦਾ ਕੀ ਹੈ, ਤਾਂ ਬਿਲਕੁਲ ਚਾਂਸ ਹੈਗੇ। ਠੀਕ ਹੈ ਫੋਨ ਲਾਇਆ ਤੁਹਾਨੂੰ ਪਤਾ। ਹਾਂਜੀ ਓਕੇ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੇ ਭਾਈ ਦਾ ਬਹੁਤ ਬਹੁਤ ਧੰਨਵਾਦ ਤੇ ਰਾਜਕਰਨ ਭਾਈ ਤੁਹਾਡਾ ਵੀ ਪ੍ਰੋਗਰਾਮ ਦੇ ਲਈ, ਸਾਰੇ ਇਨਫੋਰਮੇਸ਼ਨ ਦੇ ਲਈ। ਭਾਜੀ ਮੈਂ ਪੁੱਛਣਾ ਸੀ ਕਿ ਮੇਰਾ ਨਾ ਐਕਚੁਅਲ ਮੈਂ 2017 ਦੇ ਵਿੱਚ ਕੇਸ ਕੀਤਾ ਸੀ ਫਾਈਲ। ਉਦੋਂ ਮੇਰੇ ਕੋਲ ਜਿਹੜੇ ਬਾਇਓਮੈਟ੍ਰਿਕ ਹੁੰਦੇ ਨੇ I-797C ਉਸ ਟਾਈਮ ਹੈਗਾ ਸੀ, ਬਟ ਸਮਹਾਉ ਮੇਰੇ ਲਾਇਰ ਨੇ ਜਿਹੜਾ ਕਿ ਉਹ ਮਿਸ ਕਰਤਾ ਹੈਗਾ, ਤੇ ਮੈਂ ਆਪਣਾ ਲਾਇਰ ਚੇਂਜ ਕੀਤਾ ਸੀ ਤੇ ਉਹ ਨਿਊ ਲਾਇਰ ਨੂੰ ਜਿਹੜਾ ਚਾਹੀਦਾ ਹੈਗਾ ਸੀ I-797C। ਇਸ ਦੇ ਐਨੀ ਵੇ ਕਿ ਆਪਾਂ ਜਿਹੜੀ ਕਿ ਬਾਇਓਮੈਟ੍ਰਿਕ ਨਵੇਂ ਸਕੇਜੂਲ ਕਰਕੇ ਤੇ I-797C ਬਿਲਕੁਲ ਕਰ ਸਕਦੇ ਆ। ਨਾਲੇ ਵੈਸੇ ਵੀ ਜਿਹੜੇ 4 ਸਾਲ ਚ ਤਾਂ ਬਾਇਓਮੈਟ੍ਰਿਕਸ ਵੈਸੇ ਐਕਸਪਾਇਰ ਹੋ ਜਾਂਦੇ ਆ, ਨਵੇਂ ਕਰਨੇ ਪੈਂਦੇ ਆ। ਸੋ ਤੁਸੀਂ ਇਹਨੂੰ ਦੁਬਾਰਾ ਕਰੋ ਜੀ, ਸਕੇਜੂਲ, ਕੋਈ ਚੱਕਰ ਨਹੀਂ ਹੈਗਾ। ਤੇ ਕਿੰਨੇ ਦਿਨਾਂ ਬਾਅਦ ਆ ਜਾਂਦੀ ਆਪਣੀ, ਜਦੋਂ ਆਪਾਂ ਰਿਕੁਐਸਟ ਪਾਉਂਦੇ ਕਿੰਨੇ ਦਿਨਾਂ ਬਾਅਦ ਆ ਜਾਂਦੀ? ਮਤਲਬ ਟਾਈਮ ਲਾ ਦਿੰਦੇ ਭਾਜੀ, 6 ਮਹੀਨੇ ਵੀ ਆਮ ਹੀ ਗੱਲ ਲੈਣ ਦੀ ਲਾ ਦਿੰਦੇ ਹੈਗੇ ਐਵਰੀ ਟਾਈਮ। ਪਰ ਤੁਸੀਂ ਮਿਹਨਤ ਆਪਣਾ ਐਫਰਟ ਦੱਸਣੇ ਨਾ, ਕਿ ਮੈਂ ਵਕੀਲ ਚੇਂਜ ਕੀਤਾ ਤੇ ਮੈਂ ਇਮੀਡੀਏਟਲੀ ਜਿਹੜਾ ਕੀਤਾ ਸੀਗਾ ਬਾਇਓਮੈਟ੍ਰਿਕਸ ਟਰਾਈ। ਤੇ ਸਰ ਬਾਇਓਮੈਟ੍ਰਿਕ ਤੇ ਕੋਈ ਇਦਾਂ ਦੇ ਕੋਈ ਆਪਣਾ ਡਰਨ ਦੀ ਲੋੜ ਤਾਂ ਨਹੀਂ, ਇਨ ਕੇਸ ਜੇ ਆਪਾਂ ਜਾਣੇ ਹੈਗੇ ਉੱਥੇ ਬਾਇਓਮੈਟ੍ਰਿਕ ਤੇ? ਦੇਖੋ ਜੀ, ਐਵੇਂ ਕਈ ਹੁਣ ਇਹਦੇ ਵਿੱਚ ਡਰਨ ਦੀ ਮਤਲਬ ਫੜੋ ਫੜਾਈ ਤਾਂ ਕਿਤੇ ਵੀ ਹੋ ਸਕਦਾ ਬੰਦੇ ਦਾ, ਭਾਵੇਂ ਸ਼ਾਪਿੰਗ ਕਰਨ ਗਿਆ ਉਹਦਾ ਵੀ ਹੋ ਸਕਦਾ। ਪਰ ਹੁਣ ਉਹਦੇ ਕਰਕੇ ਹੁਣ ਬੰਦਾ ਪ੍ਰੋਸੈਸ ਤਾਂ ਫੋਲੋ ਕਰਨਾ ਹੀ ਪੈਣਾ, ਹੁਣ ਬੰਦੇ ਕੋਲ ਚੋਇਸ ਤਾਂ ਹੈ ਨਹੀਂ ਕੋਈ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਜੀ ਭਾਈ ਤੁਹਾਡਾ। ਜੀ ਸ਼ੁਕਰੀਆ ਜੀ। ਗੁਰਮਨ ਸਿੰਘ, ਹਾਂਜੀ ਗੁਰਮਨ। ਵਰਿੰਦਰ, ਹਾਂਜੀ ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਹੈ ਭਾਜੀ, ਮੈਂ 2018 ਦੇ ਵਿੱਚ ਜੀ ਕੈਨੇਡਾ ਆਇਆ ਸੀ ਆਪਣੀ ਫੈਮਿਲੀ ਦੇ ਨਾਲ,
ਤੇ 2 ਮਹੀਨੇ ਬਾਅਦ ਮੇਰੀ ਫੈਮਿਲੀ ਇੰਡੀਆ ਵਾਪਸ ਚਲੇਗੀ ਤੇ ਮੈਂ ਕੈਨੇਡਾ ਤੋਂ ਬਾਰਡਰ ਟੱਪ ਕੇ ਅਮਰੀਕਾ ਦੇ ਵਿੱਚ ਆ ਗਿਆ। 2022 ਦੇ ਵਿੱਚ ਮੇਰਾ ਬੱਚਾ ਤੇ ਮੇਰੀ ਵਾਈਫ ਵੀ ਕੈਨੇਡਾ ਆਏ ਤੇ ਉਹ ਵੀ ਬਾਰਡਰ ਟੱਪ ਕੇ ਮੇਰੇ ਨਾਲ ਇੱਥੇ ਆ ਗਏ। 2022 ਦੇ ਵਿੱਚ ਹੀ ਜੀ ਮੇਰੇ ਤੇ ਰੋਬਰੀ ਹੋਈ ਸਟੋਰ ਦੇ ਉੱਤੇ ਤੇ ਮੈਂ ਯੂ ਵੀਜ਼ਾ ਅਪਲਾਈ ਕੀਤਾ ਜੀ। ਉਸ ਤੋਂ ਬਾਅਦ ਮੈਨੂੰ ਬੋਨੋਫਾਈਡ ਤੇ I-197 ਅਪਲਾਈ ਹੋਇਆ ਜੀ। ਤੇ ਮੈਂ ਇੱਕ ਟਰੱਕਰ ਆ ਜੀ। ਜੇ ਕਿਤੇ ਕੋਈ ਮੰਨ ਲਓ ਐਂਡ ਵਾਲੀ ਗੱਲ ਹੀ ਪੁੱਛਾਂ ਕਿ ਮੈਨੂੰ ਡਿਪੋਰਟ ਵਗੈਰਾ ਹੋ ਜਾਵਾਂ ਜੀ ਤੇ ਮੇਰੇ ਕੋਲ ਕੋਈ ਚਾਂਸ ਹੈ ਜੀ ਮੈਂ ਦੁਬਾਰੇ ਆ ਸਕਦਾ ਇੱਥੇ? ਮੇਰੇ ਕੇਸ ਦੀ ਪੈਰਵਾਈ ਕਰਨ ਲਈ ਮੇਰਾ ਭਰਾ ਇੱਥੇ ਸਿਟੀਜ਼ਨ ਹੈਗਾ ਜੀ। ਧੰਨਵਾਦ। ਤੇ ਆਪਣਾ ਜਿਹੜਾ ਅਸਾਈਲਮ ਦਾ ਤੁਸੀਂ ਕਹਿੰਦੇ ਰਿਮੂਵਲ ਲੱਗ ਗਈ ਹੈ ਤੁਹਾਡੇ ਤੇ ਕਿ ਨਹੀਂ, ਉਹ ਪੈਂਡਿੰਗ ਹੀ ਹੈ? ਨਹੀਂ, ਅਸਾਈਲਮ ਆਫਿਸ ਦੇ ਵਿੱਚ ਅਜੇ ਹਜੇ ਤੱਕ ਕੋਈ ਵੀ ਤਰੀਕ ਨਾ ਮੇਰੀ ਆਈ ਹੈ ਤੇ ਨਾ ਹੀ ਮੇਰੀ ਵਾਈਫ ਦੀ ਜੀ। ਤੇ ਵੀਜ਼ੇ ਤੇ ਆਏ ਸੀਗੇ ਤੁਸੀਂ? ਨਹੀਂ ਜੀ, ਮੈਂ ਕੈਨੇਡਾ ਤੋਂ ਬਾਰਡਰ ਟੱਪ ਕੇ ਆਇਆ ਜੀ 2018 ਚ। ਸੇਫ ਆਏ ਸੀਗੇ ਰਾਈਟ? ਹਾਂਜੀ, ਸੇਫ ਲੰਘ ਆਏ ਸੀਗੇ, ਮਤਲਬ ਫੜੋ ਫੜਾਈ ਨਹੀਂ ਹੋਈ ਤੁਹਾਡੀ? ਹਾਂਜੀ, ਨਾ ਹੀ ਮੇਰੀ ਹੋਈ ਹੈ ਤੇ ਨਾ ਹੀ ਮੇਰੇ ਵਾਈਫ ਦੀ। ਠੀਕ ਹੈ। ਦੇਖੋ ਅਜੇ ਤਾਂ ਟਾਈਮ ਲੱਗਣਾ, ਡਿਪੋਰਟੇਸ਼ਨ ਤਾਂ ਨਹੀਂ। ਜੇ ਅਸਾਈਲਮ ਆਫਿਸ ਸੀ ਤੁਹਾਡੇ ਕਈ ਸਾਲ ਇੱਥੇ ਨਿਕਲ ਜਾਣੇ ਆ। ਤੇ 2017 ਵਾਲੇ ਜਿਹੜੇ ਯੂ ਵੀਜ਼ੇ ਚੱਲ ਰਹੇ ਆ ਤੇ ਇਮੀਗ੍ਰੇਸ਼ਨ ਕੋਰਟ ਚ ਫਿਰ ਅੱਗੋਂ ਅਪੀਲ ਵਗੈਰਾ ਚ ਕਈ ਸਾਰੇ ਕਾਫੀ ਟਾਈਮ ਨਿਕਲ ਜਾਣਾ। ਬਾਕੀ ਗੱਲ ਇਹ ਹੈ ਕਿ ਅੱਗੇ ਡਿਪੈਂਡ ਕਰਦਾ ਹੁੰਦਾ ਕਿ ਪਾਲਿਸੀਆਂ ਕਿੱਦਾਂ ਦੀਆਂ। ਮਤਲਬ ਕਿ ਜਿਹੜੀ ਅੱਜ ਦੀ ਕੈਲਕੂਲੇਸ਼ਨ ਉਹ ਤਾਂ ਇਹ ਹੈ ਕਿ ਜੇ ਤੁਹਾਨੂੰ ਕਰਦੇ ਆ ਤਾਂ ਬੰਦਾ ਬਾਅਦ ਚ ਯੂ ਵੀਜ਼ਾ ਅਪਰੂਵ ਹੁੰਦਾ ਤਾਂ ਬੰਦਾ ਵਾਪਸ ਉਰੇ ਆ ਸਕਦਾ। ਪਰ ਮੇਰੇ ਹਿਸਾਬ ਨਾਲ ਤੁਹਾਡਾ ਜਿਹੜਾ ਸੀਗਾ ਤੁਹਾਡਾ ਟਾਈਮ ਲੱਗ ਜਾਣਾ ਇੱਥੇ ਕਾਫੀ, ਉਹਦੇ ਕਰਕੇ ਅਸਾਈਲਮ ਪੈਂਡਿੰਗ ਕਰਕੇ। ਠੀਕ ਹੈ ਜੀ, ਧੰਨਵਾਦ। ਬਾਕੀ ਤੁਹਾਡੀ ਜਾਣਕਾਰੀ ਬਹੁਤ ਹੀ ਚੰਗੀ ਹੁੰਦੀ ਹੈ ਜੀ। ਤੁਸੀਂ ਇੱਕ ਨਵੀਂ ਲੱਤ ਲਾਈ ਹੈ ਜਿਹੜੀ ਆਪਣੀ ਕਮਿਊਨਿਟੀ ਨੂੰ। ਸਿਟੀਜ਼ਨ ਬੰਦੇ ਜਿਹੜੇ ਕੋਈ ਸਾਡੇ ਰਿਸ਼ਤੇਦਾਰੀ ਚ ਨੇ ਉਹ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਨੇ ਤਾਂ ਬਹੁਤ ਧੰਨਵਾਦ। ਜਿੰਦੇ ਰਹੋ ਜੀ। ਧੰਨਵਾਦ, ਸ਼ੁਕਰੀਆ। ਧੰਨਵਾਦ ਭਾਜੀ ਜੀ। ਰਾਮ ਪ੍ਰਕਾਸ਼ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਬਹੁਤ ਕਿਰਪਾ ਜੀ। ਕਈ ਵਾਰੀ ਟਰਾਈ ਕੀਤਾ ਪਰ ਅੱਜ ਕਾਫੀ ਦੇਰ ਬਾਅਦ ਮਿਲਿਆ ਜੀ ਫੋਨ। ਜੀ ਆਇਆਂ ਨੂੰ ਜੀ, ਜੀ ਆਇਆਂ ਨੂੰ। ਪੁੱਛੋ ਸਵਾਲ। ਹਾਂਜੀ, ਬੇਨਤੀ ਹੈ ਜੀ, ਇਹ ਲੜਕੇ ਨੇ ਮਤਲਬ ਸਿਟੀਜ਼ਨ ਲੜਕਾ ਹੈ ਜੀ, ਇੰਡੀਆ ਵਿਆਹ ਕਰਾ ਕੇ ਆਇਆ ਵਾ ਜੀ। ਕੇਸ ਕੀਤੇ ਨੂੰ ਮਤਲਬ 1.5 ਸਾਲ ਹੋ ਗਿਆ ਜੀ। ਕਿੰਨਾ ਕੁ ਟਾਈਮ ਹੋਰ ਲੱਗੂਗਾ? ਕੀ ਮਤਲਬ ਅੰਬੈਸੀਆਂ ਦੇ ਵਿੱਚ ਕੰਮ ਚੱਲ ਰਿਹਾ ਇੰਟਰਵਿਊਆਂ ਦਾ, ਜਾ ਕੇ ਮਤਲਬ ਕੋਈ ਬੈਨ ਲੱਗਿਆ ਹੈ ਹਜੇ ਜੀ? ਨਹੀਂ ਚੱਲ ਰਿਹਾ ਜੀ ਕੰਮ, ਕੋਈ ਬੈਨ ਨਹੀਂ ਲੱਗਿਆ। ਅੱਛਾ ਜੀ, ਕਦੋਂ ਕਿਹੜੇ ਕੇਸ ਚੱਲ ਰਹੇ ਜੀ? ਕਿਹੜੇ ਮਹੀਨੇ ਦੇ ਜੀ? ਕਿੰਨੇ ਕੁ ਚਿਰ ਦੇ? ਸੀ ਭਾਜੀ ਮੈਨੂੰ ਪਤਾ ਕਿਹੜਾ ਵਾਲਾ ਚੱਲਦਾ ਟਾਪ ਆਫ ਮਾਈ ਹੈਡ। ਮਤਲਬ ਲਗਭਗ 2 ਸਾਲ ਜਿਹੜੇ ਲੱਗ ਜਾਂਦੇ ਆ ਸਿਟੀਜ਼ਨ ਦੇ ਬੇਸ ਤੇ। ਜਦੋਂ ਤੁਸੀਂ ਆਉਂਦੇ ਆ 2 ਸਾਲ ਲਗਭਗ ਜਿਹੜੇ ਲੱਗਦੇ। ਓਕੇ, ਥੈਂਕ ਯੂ, ਬਹੁਤ ਸ਼ੁਕਰੀਆ ਜੀ। ਪਰਮਾਤਮਾ ਜੀ। ਅਨੂਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। जी मेरा मेरा एक ही सवाल है भाजी। जैसे मेरी फाइनल आई हुई है अभी जी, तो जैसे अगर कोई वकील उसके साथ में जाता तो उसका क्या प्रभाव पड़ता है केस पे? वकील साथ नहीं जाता है? हाँ जी, जी, जो फाइनल हियरिंग में वकील साथ में जा रहा है, वो कंप्यूटर पे बैठ के मतलब ऑफिस से ही लड़ रहा है। हाँ जी, हाँ जी। नहीं, हाँ यार वो तो देखो सरकारी कई बार जज खुद कंप्यूटर पे होता है। मतलब उस पे नहीं, जज ने उसका तो नहीं कोई प्रभाव है। मतलब डिपेंड ये करता है कि आर्गुमेंट क्या वकील देता है ना, उस चीज पे डिपेंड करता है। वकील तैयार होकर चला भी जाए वहां पे कोर्ट में, कुछ बोले ना, उसका भी कोई फायदा नहीं ना। नहीं है सर, मैं ये पूछना था, जैसे मेरी इन पर्सन हियरिंग है। पर्सन इन, हाँ जी, तो अच्छा मैं- इन पर्सन हियरिंग है नहीं, तो वो सारे जो लोग हैं ना, ज्यादातर लोगों की इन पर्सन होती है। जो वेबएक्स कई जो होते हैं, मतलब कि वकीलों को वो लॉ कर देते हैं। जो क्लाइंट की होती है वो इन पर्सन होती है। जैसे हमारा ऑफिस है, हम अगर हमको वेबएक्स की ऑप्शन मिले, हम वेबएक्स पे ही करते हैं। हाँ जी, ਸੋ ਮੇਨ ਜਿਹੜੀ ਗੱਲ ਆ ਕਹਿਣ ਦੀ ਇਹ ਆ ਵੀ ਆਰਗੂਮੈਂਟ ਕੀ ਪੇਸ਼ ਹੋ ਰਿਹਾ ਉਹ ਜ਼ਿਆਦਾ ਮੈਟਰ ਕਰਦਾ, ਨਾ ਕਿ ਵੀ ਵਕੀਲ ਤੁਹਾਡੇ ਨਾਲ ਉੱਥੇ ਪ੍ਰੈਜ਼ੈਂਟ ਆ ਹਾਂਜੀ। ਜਾਂ ਕੰਪਿਊਟਰ ਤੇ। वो तो कंप्यूटर पे स्क्रीन होती है उनकी सारी, जो रिकॉर्डिंग उनकी चल रही होती है सारा। उसके बेस पे क्या डॉक्यूमेंट है, क्या आर्गुमेंट है, उसके बेस पे जज ने फैसला करना होता है। ये तो यार आज की डेट में कंपनियां यहाँ पे सिलिकॉन वैली में तो दुनिया, मतलब कि 5 साल आप और देखना, ये तो सारा AI, ये सारा वर्चुअली होना है ये काम। ये कोर्टों में वापस नहीं जा रहे। ਠੀਕ ਹੈ ਜੀ। कोशिश ਤੁਸੀਂ ਆਪਣੇ ਕੇਸ ਦੇ ਆਰਗੂਮੈਂਟ ਦੀ ਤਿਆਰੀ ਕਰੋ। ਉਹ ਟੈਨਸ਼ਨ ਨਾ ਲਓ ਵੀ ਵਕੀਲ ਨੇ ਤੁਹਾਡੇ ਨਾਲ ਕੰਪਿਊਟਰ ਤੇ ਜੁੜਨਾ ਹੈ ਜਾਂ ਉੱਥੇ ਨਾਲ ਜਾਣਾ ਹੈ। ਠੀਕ ਹੈ ਜੀ। मेरी सर से मेरी यही है, एक और रिक्वेस्ट है। जैसे मैंने सर को ही हायर किया हुआ है, तो मेरी उस प्रॉपर वे से मेरी तैयारी नहीं हो रही है। नहीं यार, वो तैयारी क्यों नहीं हो रही? कौन से प्रॉपर वे से तैयारी नहीं हो रही? जैसे सर मेरे तो को पहले 2-3 बार तो बुलाया मुझे गया है। जैसे मैं पहले अगर मुझे मेरे बताओ, तो ज्ञान पहले ही- मुझे
तुम पहले मुझे बताओ कि पहले तुमने जैसे सवाल कि पूछ मैंने लिया मेरे कि जहाँ, बयान ही रट रहा सुनो हूँ। सुनो मेरी बात हाँ जी, हाँ जी, मेरे भाई, मैं भी स्कूल कॉलेज हूँ, मैं भी वही गलियों से निकला हूँ जहाँ से आप आए हो, समझे। हाँ जी, हाँ जी, हाँ जी। तो पहली बात तो है, ये अच्छी बात नहीं है छोटे भाई, ये ना अच्छी बात नहीं होती, ठीक है, सुधर जाओ पहले तो, ठीक है। अब देखो क्या है, तुम सीधे मुझे पूछो ना कि मेरा तुम्हारे पास केस है, तुम मेरे साथ वहां पे जाओगे कि वेबएक्स पे करोगे, मैं सीधा बता देता हूँ कि मैं वेबएक्स पे करूंगा। इसमें क्या कोई इतना लंबा, देखो कितने लोग सुन रहे हैं, हजारों जाने सुन रहे हैं, कितने लोगों का टाइम खराब करते हो आप। सीधे सवाल पूछो ना, गोल मोल करके आप बता रहे हो, तो वो वेबएक्स पे ही हियरिंग होगी। बाकी क्यों नहीं जी, आपकी तैयारी चल रही है अच्छी? जैसे तैयारी सर आप बताओ तो। मैं मेरे बयान ही रट रहा हूँ। तो जैसे मैं पूछने जाता हूँ ऑफिस में, इसलिए जैसे मेरे को पता नहीं उधर क्या पूछते हैं क्या नहीं पूछते हैं, तो वो मेरे को पता नहीं होता। जैसे मैं बयान ही रटे जाऊंगा सर, मेरे को आगे कुछ पता नहीं क्या होता है, क्या पूछते हैं, कोई इन्फॉर्मेशन नहीं है मेरे इसके नहीं, लिए। पूछना तो हमने है ही है यार, बिना पूछे कैसे केस तैयारी करेंगे? जब पूछेंगे तुम जवाब दोगे तभी तो केस आगे बढ़ेगा। रटने का क्या मतलब होता है? मतलब आपका असली नहीं है केस आपका? नहीं वो तो है, पर मतलब मेरे ही बयान नहीं, तैयार है आपका उधर, मेरे रियल को ये केस भी है नहीं कि पता आपका था अगर फ्रॉडुलेंट? आपका रियल केस नहीं है आपका असलम का? नहीं केस रियल है, तो जो बयान उधर। मैं समझा नहीं, अगर आपका केस रियल है, रटना क्या है? मतलब कि फिर जो मेरा ऑफिस पूछ रहा है सवाल, वो तो आप सवालों के जवाब दोगे ना फिर? नहीं, वो तो मैं दे रहा हूँ सर। कई बातें मैंने सुना है, जैसे कई यार दोस्त वगैरह की हियरिंग अब के देखो, लिए आपने उधर ना कुछ मेरी उल्टे सीधे अब आपने जवाब मेरी ये पूछते हैं। टेंशन ले ली। अब मैं आपको खुला टाइम दूंगा, कोई नहीं, बाकी कॉलर वेट करेंगे। आप मुझे बताओ पहले कि आप किस हिसाब से कह रहे हो कि आपके बयानों की तैयारी नहीं हो रही है? क्या कह रहे हो? मतलब रटना क्या कहना चाहते हो, मुझे ये बताओ आप पहले। नाम और मतलब नाम क्या है जैसे आपका? मुझे नाम मेरे क्या है? बयान तो आपका नाम क्या मुझे है? बयान तो याद है, पर आपका जो नाम मतलब क्या है? मैंने मेरे अनूप सिंह। अनूप सिंह। हाँ तो जी, हाँ अनूप जी। जी, देखो, जो आपके साथ हुआ है उसको रटना क्यों है? मतलब कि अगर आपके साथ कोई धक्का हुआ, वो तो आपको अभी मैं पूछूंगा, तो आप अभी भी बता सकते हैं ना मेरे को कि क्या हुआ है। तो मेरे बयान से जैसे है वो बोला, मेरे बयान मुझे याद है। पर जैसे सर कि मेरे यार दोस्त ने पूछा, जैसे कोर्ट में हम जाते हैं हमारे से उल्टे सीधे पूछते हैं, तो वो मेरे को थोड़ा पता नहीं कैसे पूछते हैं क्या पूछते हैं, उधर में जैसे पजल हो जाऊंगा, वो मेरे को पता नहीं होता सर, इसलिए नहीं, मैं बोल रहा हूँ वो वैसे। तो देखो, वो आप जब हमारे सामने होते हैं, जब आपकी डेट है, तो हम भी तो वो कोर्ट वाले जो क्वेश्चन होते हैं, हम भी तो आपसे वही पूछेंगे ना पहले। पर मतलब हम ओके जज ओके। नहीं है, पर हम आपसे वही पूछेंगे ना कि आप क्या आंसर उसका देते हो, क्या आपकी हाँ जी, हाँ जी, रिस्पॉन्स है। जो लॉयर का काम होता है कि जो लीगल मुद्दे होते हैं वो लॉयर का संभालता है। जो कोर्ट ने जो उन्होंने पूछना है वो तो उन्होंने पूछना ही है ना। हाँ अब जी, हाँ जी, रटने टुटने की इसमें कोई चीज नहीं होती। इसमें यार वो डिटेल में वो हजारों क्वेश्चन पूछ सकते हैं, ठीक है, इसमें कोई रट्टे रुट्टे का काम नहीं होता। अगर आपके साथ अगर कोई चीज हुई है, हड्डबीती आपकी हाँ अगर जी, है, तो आपको वो हाँ जी, पता हाँ होनी जी, चाहिए ना, हाँ जी, हाँ जी, हाँ जी सर। ठीक है। अब मेरे को नहीं पता आपने यार क्या अकम्प्लिश करना चाहते हो यहाँ पे लाइव लूव में कॉल लगा के, पर ये है कि सीधे थोड़ा राग करो। आप सीधे मुझसे पूछ लो कि वेबएक्स का, तो वो मैं आपको सीधे बताऊंगा कि मैं वेबएक्स पे जाता हूँ। इसमें क्या है, कोई मेरे को फोर्स थोड़ा ना कोई कर सकता है कि मैं इन पर्सन जाऊँ। वो तो मेरे ऑफिस में कॉल कर लो, पूछ लो कि भाई वेबएक्स है कि इन पर्सन है, मैं आपको सीधे बता दूंगा कि वेबएक्स है। उसमें क्या है, कोई वो थोड़ा ना कि पहले पूछोगे कि वकील जाना है कि नहीं जाना है, फिर मिडल में आप नहीं, कहोगे कि नहीं मेरे वकील आप ही। जैसे सर मेरे साथ मेरे फ्रेंड रहते हैं, वो फाइनल पे गए हैं, तो वो बोलते जैसे भी वकील साथ जाता है थोड़ा अच्छा रहता है। तो मैं उस वे में थोड़ा ऐसे नहीं, पूछ रहा अच्छा था कि तो अगर। यार बड़ा कुछ, अच्छा तो बड़ा कुछ रहता है। तो आपको हाँ जी, हाँ जी, आपके फ्रेंड का केस पास हो गया है? हाँ जी, उनका केस पास हो गया सर, मैं बस बस इस फिर वे से वो, थोड़ा पूछना यार चाहता वो था। हम अपना हिसाब किताब कर लेते हैं, आप वो वाला वकील कर लो, क्या टेंशन है? नहीं नहीं इतने वकील दुखी, तो सर। यार इतने, मैंने कहा इतने दुखी होने की जरूरत ही नहीं है आपको। अगर नहीं देखो, वकील तो सर आप भी बढ़िया हो, मैंने तभी आपको नहीं, हायर मैंने किया कहा सर, यार वो मैं भी अच्छी। बड़ी हूँ, आप वही कह रहे हो ना कि साथ में नहीं जाते हो, तो ऐसा वैसा। मैं तो वेबएक्स पे करता हूँ, मैं आपको बता रहा हूँ। आपको वो हाँ जो जी, हाँ साथ वाला चाहिए है, ठीक है, आप वो कर लो, क्या टेंशन है? नहीं सर, अगर करना तो मैं पहले ही करता सर, जब मैंने आपको देखा, आपके बारे में सुना, तभी मैंने सर आपको किया था। तो फिर आप अपने दोस्त को कहो ना कि ये वाला वकील अच्छा है, मैंने तो इसके पास रहना है। नहीं ये तो मैंने बोल रखा है, पर बस थोड़ा इसलिए मेरा कंफ्यूजन था, इसलिए मैंने पूछा सर आपसे। कंफ्यूजन कोई भी नहीं है यार, कंफ्यूजन बड़ा क्लियर है। देखो, आप हाँ जी, देखो मेरे को, आपने सही हुआ सवाल पूछ लिया। जो भी सुन रहे हैं ना, वेबएक्स पे ही हाँ मैं करूंगा, उसमें जहां भी मेरे को वेबएक्स की ऑप्शन होगी वो वेबएक्स पे ही चलेगी, ओके ठीक है। ओके नहीं, ओके सर। बाकी यार हाँ जी, तुम हाँ देखो जी, छोटे भाई हो अपने, ठीक है, सारे जाने तुम हाँ छोटे जी, भाई हो। पर वो है, तुम थोड़ा ना कई बारी मजाक में ले जाते हो मुझे।
सारे नहीं 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 सर, मजाक में सर, ऐसा ठीक है। कोई नहीं है। एक तो वो देखो मैं मिल नहीं पा रहा कॉमेडी था, शो देख और यार थोड़ा मेरे भाई, कॉमेडी शो तो है नहीं अब, ठीक है, तुम क्लाइंट हो अपने, तो तुम्हें हाँ रिस्पेक्ट जी, हाँ जी, करनी पड़ेगी, कोई ये इंडिया तो है नहीं, ठीक है, हाँ जी सर, हाँ। ठीक है कि नहीं। अब आपको मैंने जो जवाब दे दिया आपका कि वेबएक्स पे ये होगा, तो आप जो हाँ हाँ सर, सवाल जवाब है कोर्ट में पूछने हैं वो आप आओगे, आपसे मैं पूछ लूंगा, है ना, तो उसके हिसाब से हाँ आपका जी, हाँ केस जी। लड़ेंगे। नहीं ठीक है सर, जी। थोड़ा असली यही कंफ्यूजन था मैंने सर, जो बाकी ये भी है हो कि गया। असली असली केस होना चाहिए, ठीक है, ये रट्टे रुट्टे वाला काम कोई नहीं है यहाँ पे। नहीं ये केस ना तो कि नहीं कल सर, मैं बस मैंने सुना था इसलिए मैंने पूछा कि भाई केस में थोड़ा उल्टा पूछते हैं, थोड़ा बंदे को बार बार कंफ्यूज वो तो करते हैं। पूछेंगे ना, देखो नकली भी बहुत केस होते हैं ना। अब हाँ मेरे को जी, नहीं हाँ पता जी, कि हाँ, जज जब डिनाई करता है ना केस, वो लिखता है बीच में कि बंदा हाँ क्रेडिबल जी, नहीं था, हाँ जी, हाँ जी, ठीक है कि ठीक नहीं। है जी। हाँ जी, हाँ जी, ओके सर, थैंक यू। ओके ਰਾਜਵਿੰਦਰ, ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੈਂ ਪੁੱਛਣਾ ਸੀ ਜਿੱਦਾਂ ਮੇਰਾ ਨਾ ਇੱਥੇ ਇੱਕ ਅਸਾਈਲਮ ਪੈਂਡਿੰਗ ਹੈਗਾ ਤੇ ਮੇਰਾ US ਸਿਟੀਜ਼ਨ ਨਾਲ ਵਿਆਹ ਹੋਇਆ ਵਾ, ਤਾਂ ਜੇ ਮੈਂ ਇੰਡੀਆ ਜਾਵਾਂ ਤੇ ਕਿੰਨੇ ਚਿਰ ਬਾਅਦ ਭਾਜੀ ਵਾਪਸ ਆ ਸਕਦਾ ਹਾਂ? ਭਾਜੀ ਹੋਰ ਚੀਜ਼ਾਂ ਥੋੜ੍ਹੀਆਂ ਜਿਹੀਆਂ ਦੇਖਣੀਆਂ ਪੈਣੀਆਂ ਕਿ ਅਸਾਈਲਮ ਦਾ ਉਹ ਵੀ ਦੱਸਣਾ ਪੈਣਾ ਤੁਹਾਨੂੰ ਕਿ ਡਿਨਾਈ ਹੋਇਆ ਕੇਸ, ਫਾਈਲ ਕੀਤਾ ਸੀਗਾ ਨਹੀਂ ਕੀਤਾ ਨਹੀਂ ਸੀਗਾ। ਨਹੀਂ ਡਿਨਾਈ ਨਹੀਂ ਭਾਜੀ ਹੋਇਆ, ਪੈਂਡਿੰਗ ਆ ਹਾਲੇ ਜਿੱਦਾਂ ਨਾ, ਤਾਂ ਆਈ ਮੈਂ ਕਿੱਦਾਂ ਸੀਗੇ 6 ਮੰਥ ਦੇ ਵਿੱਚ ਲਾਤਾ ਸੀ ਕੇਸ। ਆਈ ਕਿੱਦਾਂ ਸੀਗੇ ਭਾਜੀ? ਆਏ ਭਾਜੀ ਬਾਰਡਰ ਟੱਪ ਕੇ ਆਇਆ ਸੀ। ਤੇ ਕਿਹੜੇ ਸਾਲ ਦੀ ਗੱਲ ਹੈ? ਇਹ 70 ਚ ਆਇਆ ਮੈਂ ਭਾਜੀ, 17 ਚ। ਤੇ ਅਸਾਈਲਮ ਜਿਹੜਾ ਸੀਗਾ ਉਹ ਸਾਲ ਚਲਾਤਾ ਸੀਗਾ? ਹਾਂਜੀ ਹਾਂਜੀ ਭਾਜੀ, ਉਹਨੇ ਲਾਤਾ। ਆਂਦੇ ਲਾਤਾ ਸੀਗਾ, ਠੀਕ ਹੈ। ਤੇ ਜਿਹੜਾ ਸਿਟੀਜ਼ਨ ਦਾ ਵਿਆਹ ਹੋਇਆ I-130 ਹੁਣ ਹੈਗਾ ਅਪਰੂਵ ਕਰਨਾ ਜੇ ਫਾਈਲ? ਨਹੀਂ ਹਾਲੇ ਕਰਨਾ ਜੀ ਫਾਈਲ। ਤੇ ਅਸਾਈਲਮ ਦਾ ਤੁਹਾਡਾ ਜਿਹੜਾ ਪੈਂਡਿੰਗ ਕਿੱਥੇ ਹੈ, ਅਸਾਈਲਮ ਆਫਿਸ ਚ ਕਿ ਕੋਰਟ ਚ? ਨਹੀਂ ਕੋਰਟ ਚ ਹੈ ਭਾਜੀ, ਮੇਰੀਆਂ 2-3 ਤਰੀਕਾਂ ਪਈਆਂ ਅੱਗੇ ਹੋ ਗਈਆਂ ਭਾਜੀ, ਜਿੱਦਾਂ ਕੋਵਿਡ ਚ ਵੀ ਪਈਆਂ ਸੀ। ਹਾਂਜੀ, ਸੋ ਤੁਹਾਨੂੰ ਟਾਈਮ ਤੇ ਹੁਣ ਤੁਸੀਂ ਮਤਲਬ ਬਾਹਰ ਜਾ ਕੇ ਟਰਾਈ ਕਰਨਾ ਚਾਹੁੰਦੇ ਆ ਕਿ ਕਿੱਦਾਂ, ਇੱਥੇ ਟਰਾਈ ਕਰਨਾ ਚਾਹੁੰਦੇ? ਜੇ ਮੈਂ ਇੰਡੀਆ ਚਲ ਜਾ ਭਾਜੀ, ਫਿਰ ਮੈਂ ਕਿੰਨੇ ਚਿਰ ਚ ਜਿੱਦਾਂ ਵਾਪਸ ਆ ਸਕਦਾ ਜੇ ਮੈਂ? ਸੋ ਇਹਦੇ ਵਿੱਚ ਭਾਜੀ I-130 ਪਹਿਲਾਂ I-130 ਜਿਹੜਾ ਕਰਨਾ ਪੈਂਦਾ ਫਾਈਲ, ਠੀਕ ਹੈ। ਇੱਕ ਤੁਹਾਨੂੰ ਇਹਦੇ ਵਿੱਚ ਵਲੰਟਰੀ ਡਿਪਾਰਚਰ ਲੈਣੀ ਪੈਣੀ ਹੈ, ਕੇਸ ਟਰਮੀਨੇਟ ਕਰਾਉਣਾ ਪੈਣਾ ਤਾਂ ਕਿ ਡੀਪੋਰਟੇਸ਼ਨ ਨਾ ਲੱਗੇ। ਓਕੇ ਜੀ। ਉਹਦਾ ਮਤਲਬ ਹੈ ਕਿ ਜਿਹੜਾ 10 ਸਾਲ ਵਾਲੀ ਬਾਰ ਆ, ਜਿਹੜੀ ਡੀਪੋਰਟੇਸ਼ਨ ਵਾਲੀ ਆ, ਉਹ ਤੁਸੀਂ ਬਚ ਸਕਦੇ ਆ। ਤੇ ਫਿਰ ਮੁੜ ਕੇ ਜਿਹੜੀ ਗੱਲਬਾਤ ਆ ਜਾਂਦੀ ਹੈ ਕਿ I-130 ਤੁਹਾਡਾ ਜਦੋਂ ਅਪਰੂਵ ਹੁੰਦਾ ਤੇ ਉਸ ਤੋਂ ਬਾਅਦ ਤੁਸੀਂ ਐਮਬੈਸੀ 'ਚ ਇੰਟਰਵਿਊ ਕਰਦੇ ਆ, ਤੇ ਐਮਬੈਸੀ ਦੀ ਇੰਟਰਵਿਊ 'ਚ ਤੁਹਾਡਾ ਉਹ ਵੀਜ਼ਾ ਲਾ ਸਕਦੇ ਆ ਜੇ ਉਹਨਾਂ ਨੂੰ ਕੋਈ ਇਨਐਡਮਿਸਿਬਿਲਿਟੀ ਨਾ ਲੱਗੇ ਕਿ ਬੰਦੇ ਨੂੰ ਗ੍ਰੀਨ ਕਾਰਡ ਮਿਲਣਾ ਚਾਹੀਦਾ। ਜੇ ਉਹ ਕਹਿਣਗੇ ਨਹੀਂ ਤੂੰ 6 ਮਹੀਨੇ ਤੋਂ ਵੱਧ ਕੱਚਾ ਰਹਿ ਗਿਆ, ਤੁਹਾਡੇ ਕੋਲ ਆਰਗੂਮੈਂਟਸ ਹੈਗੀਆਂ ਕਿ ਮੈਂ ਅਸਾਈਲਮ ਵਗੈਰਾ ਫਾਈਲ ਕੀਤਾ ਸੀਗਾ, ਮੇਰੇ ਤੇ ਹੋਰ ਕੋਈ ਬਾਰ ਨਹੀਂ ਲੱਗਦੀ, ਤੇ ਤੁਹਾਨੂੰ ਉਹ ਵੀਜ਼ਾ ਦੇ ਸਕਦੇ ਆ। ਤੇ ਜੇ ਸਾਰਾ ਕਰਾ ਕੇ 2-3 ਸਾਲ 'ਚ ਤੁਸੀਂ ਆ ਸਕਦੇ ਆ। ਤੇ ਇਹਦੇ ਵਿੱਚ ਇੱਕੋ ਜਿਹੜਾ ਹੁੰਦਾ, ਜਿਹੜੀ ਕਰਵ ਬਾਲ ਇੱਕੋ ਹੀ ਹੁੰਦੀ ਆ ਕਿ ਕਈ ਵਾਰੀ ਉਹ ਕਹਿੰਦੇ ਆ ਕਿ ਵੇਵਰ 601 ਜਿਹੜਾ ਉਹ ਫਾਈਲ ਕਰੋ ਇੰਡੀਆ ਦੇ ਵਿੱਚ, ਉਹਨੂੰ ਕਈ ਵਾਰੀ ਜਿਹੜਾ ਥੋੜਾ ਟਾਈਮ ਲੱਗ ਜਾਂਦਾ। ਪਰ ਜਿਹੜੇ ਹਿਸਾਬ ਨਾਲ ਤੁਸੀਂ ਦੱਸ ਰਹੇ ਆਂਦੇ ਤੁਸੀਂ ਅਸਾਈਲਮ ਲਾਤਾ ਸੀਗਾ ਤੇ ਹੋਰ ਕੋਈ ਚੀਜ਼ ਨਹੀਂ ਜਿਹੜੀ ਹੈਗੀ, ਤੇ ਜੇ ਵਲੰਟਰੀ ਡਿਪਾਰਚਰ ਤੁਸੀਂ ਲੈ ਕੇ ਜਾਂਦੇ ਆ, ਮੇਰੇ ਹਿਸਾਬ ਨਾਲ ਤੁਸੀਂ 2-3 ਸਾਲ 'ਚ ਆ ਸਕਦੇ ਆ ਇੰਡੀਆ ਤੋਂ। ਭਾਜੀ ਵਲੰਟਰੀ ਡਿਪਾਰਚਰ ਨੂੰ ਕਿੰਨਾ ਟਾਈਮ ਲੱਗ ਜਾਂਦਾ ਜੇ ਆਪਾਂ ਅਪਲਾਈ ਕਰੀਏ ਤਾਂ? ਵਲੰਟਰੀ ਡਿਪਾਰਚਰ ਭਾਜੀ ਜੇ ਸਰਕਾਰੀ ਵਕੀਲ ਐਗਰੀ ਹੋ ਗਿਆ ਫਿਰ ਤਾਂ ਜੱਜ ਵੀ ਜਿਹੜਾ ਸੀਗਾ ਰਾਈਟ ਵੇ ਐਗਰੀ ਕਰ ਜਾਂਦਾ, ਤੇ ਉਹਨੂੰ ਜਿਹੜਾ ਸੀਗਾ 2 ਮਹੀਨੇ ਦੇ ਅੰਦਰ ਅੰਦਰ ਆ ਜਾਣਾ ਚਾਹੀਦਾ। ਓਕੇ ਠੀਕ ਹੈ ਭਾਜੀ, ਥੈਂਕ ਯੂ ਸੋ ਮਚ। ਮਿਹਰਬਾਨੀ ਜੀ। ਰਾਜ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਆ ਕਿ ਅਸੀਂ 2019 ਦੇ ਵਿੱਚ ਆਏ ਸੀ, ਹੈ ਨਾ। ਅਸੀਂ ਮਤਲਬ ਕੇਸ ਲਾਤਾ ਸੀ, ਆਪਣਾ ਸਾਲਮ ਕੇਸ ਲੱਗਾ ਸਾਡਾ, ਤੇ ਉਹਨਾਂ ਨੇ ਹੁਣ 2025 ਦੇ ਵਿੱਚ ਸਾਡਾ I-589 ਸਾਨੂੰ ਭੇਜਿਆ, ਸਾਡਾ ਕੇਸ ਕਲੋਜ਼ ਕਰਤਾ। ਫਿਰ ਅਸੀਂ ਆਫਿਸ ਵਾਲਿਆਂ ਨੇ? ਹਾਂਜੀ। ਤੇ ਅਸੀਂ ਫਿਰ ਵਕੀਲ ਕਰਕੇ ਲਾ ਸੂਟ ਕੀਤਾ, ਤੇ ਉਹਨਾਂ ਨੇ ਸਾਨੂੰ ਫਾਰਮ ਭੇਜਿਆ I-797C, ਤੇ ਕੇਸ ਟਾਈਪ ਆ ਉਹਦੇ ਵਿੱਚ I-862 ਲੈਟਰ ਸਾਨੂੰ ਫਿੰਗਰਪ੍ਰਿੰਟ ਕਰਾਉਣ ਲਈ ਭੇਜੀ ਆ। ਤੇ ਸਾਡੇ 12 ਮਾਰਚ ਨੂੰ ਉਹ ਬਾਇਓਮੈਟ੍ਰਿਕ ਹੋ ਗਿਆ। ਮੇਰਾ ਸਵਾਲ ਇਹ ਸੀ ਕਿ ਇਹ ਲੈਟਰ ਕਾਹਦੇ ਵਾਸਤੇ ਆਈ ਆ, ਤੇ ਇਹਦਾ ਕੀ ਰੀਜ਼ਨ ਕੀ ਆ ਬਾਇਓਮੈਟ੍ਰਿਕ ਦੁਬਾਰਾ? ਮੈਨੂੰ ਸਮਝ ਨਹੀਂ ਆਇਆ। ਸੋ ਪਹਿਲਾਂ ਤੁਸੀਂ ਇਹ ਦੱਸੋ ਆਏ ਕਿੱਦਾਂ ਸੀਗੇ ਅਮਰੀਕਾ 'ਚ? ਉਹ ਆਪਣਾ ਬਾਰਡਰ ਟੱਪ ਗਈ। ਅੱਛਾ ਜੀ, ਬਾਰਡਰ ਟੱਪ ਕੇ ਆਏ ਸੀਗੇ ਤੇ ਅਸਾਈਲਮ ਲਾਤੀ ਤੁਸੀਂ ਆਂਦੇ ਸਾਰੀ? ਹਾਂਜੀ, ਇਹ 2019 ਚ ਆਏ ਅਸੀਂ।
ਤੇ ਜਿਹੜੀ ਅਸਾਈਲਮ ਲਾਈ ਸੀਗੀ ਉਹ ਅਸਾਈਲਮ ਆਫਿਸ ਮੋਰੇ ਲਾਈ ਸੀਗੀ ਕਿ ਇਮੀਗ੍ਰੇਸ਼ਨ ਕੋਰਟ ਮੋਰੇ ਲਾਈ ਸੀ? ਅਸਾਈਲਮ ਆਫਿਸ। ਤੇ ਤੁਹਾਨੂੰ ਜਿਹੜਾ ਨੋਟਿਸ ਟੂ ਅਪੀਅਰ ਐਨਟੀਏ ਹੁੰਦਾ ਉਹ ਇਸ਼ੂ ਹੋਇਆ ਸੀਗਾ, ਨਹੀਂ ਹੋਇਆ ਸੀਗਾ? ਨੋਟਿਸ ਟੂ ਅਪੀਅਰ ਹਾਂਜੀ ਨਹੀਂ ਹੋਇਆ, ਉਹ ਨਹੀਂ ਹੋਇਆ ਸਾਨੂੰ। ਠੀਕ ਹੈ, ਤੇ ਇਹਦੇ ਬੇਸ ਤੇ ਫਿਰ ਤੁਹਾਨੂੰ ਵਰਕ ਪਰਮਿਟ ਵਗੈਰਾ ਇਹ ਉਹ ਸਾਰਾ ਮਿਲੇ ਹੋਣੇ ਹਨਾ? ਹਾਂਜੀ ਹਾਂਜੀ, ਸਾਨੂੰ ਇੰਟਰਵਿਊ ਸਾਡੀ ਹੋਈ ਸੀ ਜਦੋਂ ਅਸੀਂ ਆਏ ਸੀ ਉੱਥੇ ਬਾਰਡਰ ਪਾਰ ਕਰਕੇ। ਬਾਰਡਰ ਤੇ, ਠੀਕ ਹੈ। ਤੇ ਜਿਹੜਾ ਅਸਾਈਲਮ ਆਫਿਸ ਆ ਉਹਨੇ ਫਿਰ ਦੇਖੋ, ਹੁਣ ਮੇਰੇ ਕੋਲ ਤੁਹਾਡੇ ਡਾਕੂਮੈਂਟ ਤਾਂ ਨਹੀਂ ਹੈਗੇ, ਪਰ ਮੈਨੂੰ ਤੁਹਾਡੀ ਗੱਲ ਸੁਣ ਕੇ ਐਂ ਲੱਗ ਰਿਹਾ ਕਿ ਅਸਾਈਲਮ ਆਫਿਸ ਨੇ ਤੁਹਾਡਾ ਡਿਸਮਿਸ ਕਰਤਾ ਬੇਸਿਕਲੀ ਕੇਸ, ਕਿ ਸਾਡੇ ਕੋਲ ਜੁਰਿਸਡਿਕਸ਼ਨ ਨਹੀਂ ਹੈਗਾ, ਤੁਸੀਂ ਆਪਣਾ ਜਿਹੜਾ ਸੀਗਾ ਇਮੀਗ੍ਰੇਸ਼ਨ ਕੋਰਟ ਕੋਈ ਆਈਸ ਵਾਲਿਆਂ ਕੋਲ ਹਾਜ਼ਰੀ ਜਿਹੜੀ ਭਰ ਕੇ ਆਓ। ਏਦਾਂ ਦੀ ਕੋਈ ਲੈਟਰ ਆਈ ਹੈ ਤੁਹਾਨੂੰ? ਹਾਂਜੀ। ਤੇ ਉਹਦੇ ਵਿੱਚ ਟਾਈਮ ਲਿਖਿਆ ਆਈਸ ਦੇ ਕੋਲ ਕਦੋਂ ਜਾਣਾ? ਹਾਈ ਸਕੂਲ ਨਹੀਂ ਲਿਖਿਆ। ਤੁਹਾਡੇ ਕੋਲ ਲਾਇਰ ਹੈਗਾ ਨਾ ਤੁਹਾਡਾ? ਹਾਂਜੀ ਹਾਂਜੀ। ਤੁਸੀਂ ਨਾ ਲਾਇਰ ਨਾਲ ਜਿਹੜੇ ਡਾਕੂਮੈਂਟ ਆਏ ਆ, ਹੁਣ ਮਤਲਬ ਕਿ ਬਿਨਾਂ ਪੜ੍ਹੇ ਤਾਂ ਨਹੀਂ ਮੈਂ ਤੁਹਾਨੂੰ ਕੁਝ ਵੀ ਦੱਸਣਾ ਚਾਹੁੰਦਾ, ਤੁਸੀਂ ਪਹਿਲਾਂ ਨਾ ਉਹਦਾ ਦੇਖੋ ਕਿ ਡਿਸਮਿਸ ਕਿਉਂ ਹੋਇਆ, ਤੇ ਉਹਨਾਂ ਨੇ ਕੋਰਟ ਦਾ ਤੁਹਾਡਾ ਰੈਫਰ ਕਰਤਾ ਆਲਰੇਡੀ ਕਿ ਨਹੀਂ ਕੀਤਾ, ਕੀ ਚੱਕਰ ਜਿਹੜਾ ਹੈਗਾ। ਤੇ ਆਪਣੇ ਲਾਇਰ ਨਾਲ ਇੱਕ ਵਾਰੀ ਗੱਲ ਕਰੋ, ਜੇ ਤੁਹਾਡੀ ਨਹੀਂ ਗੱਲਬਾਤ ਬਣਦੀ ਹੈ ਨਾ ਤਾਂ ਤੁਸੀਂ ਜੇ ਡਾਕੂਮੈਂਟ ਵਗੈਰਾ ਰਿਵਿਊ ਕਰਾਣੇ ਤੁਸੀਂ ਸਾਡੇ ਆਫਿਸ ਅਪਾਇੰਟਮੈਂਟ ਬਣਾ ਸਕਦੇ ਆ। ਮਤਲਬ ਇਹ ਮੈਨੂੰ ਬਿਨਾਂ ਦੇਖੇ ਜਿਹੜਾ ਡਾਕੂਮੈਂਟ ਹੈ ਦੱਸਣਾ ਥੋੜਾ ਜਿਹਾ ਮੁਸ਼ਕਿਲ ਹੈ। ਪਰ ਭਾਜੀ ਮੇਰਾ ਕੁਐਸਚਨ ਇੱਕ ਮੈਨੂੰ ਸਮਝਾਓਗੇ, I-8062 ਲੈਟਰ ਜਿਹੜੀ ਫਿੰਗਰਪ੍ਰਿੰਟ ਕਰਾਉਣ ਨੂੰ ਆਈ ਆ, ਇਹ ਦੁਬਾਰਾ ਆਈ ਕਿਉਂ ਆਈ ਆ ਦੁਬਾਰਾ? 4 ਸਾਲ ਤੋਂ ਬਾਅਦ ਜਿਹੜੇ ਫਿੰਗਰਪ੍ਰਿੰਟ ਸਰਕਾਰ ਦੁਬਾਰਾ ਕਰਾ ਸਕਦੀ ਹੈ ਜੇ ਰੀਅਪਲਾਈ ਉਹਨੇ ਨਾ ਕਰਨੇ ਹੋਣ। ਠੀਕ ਹੈ। ਠੀਕ ਹੈ। ਅਸੀਂ ਨਾ ਅਸੀਂ 2020 ਵਿੱਚ ਅਪਲਾਈ ਕੀਤਾ ਸੀ ਆਪਣਾ ਵਰਕ ਪਰਮਿਟ, ਤੇ ਮੇਰੇ ਬੇਟੇ ਦਾ ਤੇ ਮੇਰਾ ਵਰਕ ਪਰਮਿਟ ਆ ਗਿਆ, ਤੇ ਮੇਰੇ ਹਸਬੈਂਡ ਦਾ ਵਰਕ ਪਰਮਿਟ ਉਹਨਾਂ ਡਿਨਾਈ ਕਰਤਾ। ਕਿਸ ਗੱਲੋਂ ਕੀਤਾ ਸੀ ਡਿਨਾਈ? ਹਾਂਜੀ ਦੁਬਾਰਾ ਦੱਸੋ। ਕਿਉਂ ਕਹਿੰਦੇ ਕੀਤਾ ਸੀ, ਕੀ ਰੀਜ਼ਨ ਦਿੱਤਾ ਡਿਨਾਈ ਕਰਨ ਦਾ? ਉਹ ਕਹਿੰਦੇ ਤੁਹਾਡਾ ਕੇਸ ਕਲੋਜ਼ ਹੋ ਗਿਆ ਤਾਂ ਕਰਕੇ ਉਹਨਾਂ ਨੇ ਡਿਨਾਈ ਕਰਤਾ। ਹਾਂਜੀ ਨਹੀਂ ਉਹ ਤਾਂ ਫਿਰ ਜਾਇਜ਼ ਆ ਨਾ ਰੀਜ਼ਨ, ਜਦੋਂ ਅਸਾਈਲਮ ਪੈਂਡਿੰਗ ਹੀ ਨਹੀਂ ਸੀਗਾ। ਇਹ ਫਿਰ ਜਦੋਂ ਦੁਬਾਰਾ ਹੁਣ ਤੁਸੀਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਲੈ ਕੇ ਜਾਣਾ, ਜਦੋਂ ਦੁਬਾਰਾ ਕਾਰਵਾਈ ਜਦੋਂ ਤੁਰਨੀ ਆ ਤੇ ਫਿਰ ਉਹ ਕਰ ਸਕਦੇ ਆ ਜੀ। ਤੇ ਉਹਨਾਂ ਨੇ ਵਿੱਚ ਲਿਖਿਆ ਸੀ ਕਿ ਸਾਡੇ ਕੋਲ ਤੁਹਾਡੀ ਇਨਫੋਰਮੇਸ਼ਨ ਨਹੀਂ, ਤੁਹਾਡੀ ਇੰਟਰਵਿਊ ਨਹੀਂ ਹੋਈ, ਪਰ ਸਾਡੀ ਤੇ ਕੈਡੀਫੇਅਰ ਇੰਟਰਵਿਊ ਜਿਹੜੀ ਆਲਰੇਡੀ ਹੋ ਚੁੱਕੀ ਸੀ 에ਅਰਪੋਰਟ ਤੇ। ਹਾਂਜੀ, ਤੇ ਉਹ ਤੁਸੀਂ ਉਹਨਾਂ ਨੂੰ ਰਿਪਲਾਈ ਕਰ ਸਕਦੇ ਆ, ਪਰ ਆਪਣੇ ਲਾਇਰ ਦੇ ਥਰੂ ਕਰਿਓ, ਆਪ ਨਾ ਕਰਿਓ ਜੀ। ਇੱਕ ਛੋਟੀ ਜੀ ਬ੍ਰੇਕ ਲੈਣੀ ਆ ਹੁਣ ਆਪਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਆ, ਫਿਰ ਅਖੀਰਲੇ 15 ਮਿੰਟ ਆਪਣੇ ਕੋਲ ਬਚੇ ਆ, ਫਿਰ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ, ਤੇ ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੈਣਾ ਜੀ। ਅਟਾਰਨੀ ਟਿਰਕੈਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜੀ। ਆਪਣੇ ਜਿਹੜੇ ਪ੍ਰੋਗਰਾਮ ਦੇ ਅਖੀਰਲੇ 15 ਮਿੰਟਾਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਕਾਲਸ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਤੇ ਆਪਣੇ ਅਗਲੇ ਕਾਲਰ ਨੇ ਓਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਕੁਐਸਚਨ ਇਹ ਸੀਗਾ ਕਿ ਮੈਂ ਸਿਟੀਜ਼ਨ ਆਲਰੇਡੀ ਮੈਨੂੰ 2001 ਦੇ ਵਿੱਚ ਮੈਂ ਡਰਿੰਕਿੰਗ ਪਬਲਿਕ ਪਲੇਸ ਫੜਿਆ ਗਿਆ ਸੀ ਜੀ। ਹਾਂਜੀ, ਤਾਂ ਮੈਨੂੰ ਉਹ ਮੇਰੀ ਕੀ ਕਹਿੰਦੇ ਹੁੰਦੇ ਜਿਹੜੇ ਉਹ ਲੈਟਰ ਲੈਣੀ ਸੀ ਨਿਊਯਾਰਕ ਦੇ ਵਿੱਚ ਸੀਗਾ ਜੀ, ਤਾਂ ਡਿਸਪੋਜੀਸ਼ਨ ਮੈਨੂੰ ਮਿਲਿਆ ਨਹੀਂ। ਉਹ ਨਾ ਉਹਨਾਂ ਨੇ ਗਲਤ ਲਿਖਿਆ ਸੀ, ਫਿੰਗਰਪ੍ਰਿੰਟ ਵੀ ਕੀਤੇ ਸੀਗੇ। ਤਾਂ ਮੇਰਾ ਕੁਐਸਚਨ ਹੈ ਕਿ ਮੈਨੂੰ ਫਿਊਚਰ ਦੀ ਕੋਈ ਪ੍ਰੋਬਲਮ ਤਾਂ ਨਾ ਆਊਗੀ। ਤੁਸੀਂ ਸਿਟੀਜ਼ਨਸ਼ਿਪ ਬਾਅਦ ਚ ਅਪਲਾਈ ਕੀਤੀ ਸੀ ਉਤੋਂ ਕਿ ਪਹਿਲਾਂ ਕੀਤੀ ਸੀ? ਨਹੀਂ, ਪਹਿਲਾਂ ਮੈਂ ਹੁਣੀ ਲਾਸਟ ਈਅਰ ਹੈ ਸਿਟੀਜ਼ਨ ਬਣ ਚੁੱਕੇ ਆ। ਉਹਦੇ ਵਿੱਚ ਡਿਸਕਲੋਜ਼ਰ ਸਭ ਕੁਝ ਆ ਗਿਆ। ਉਹ ਚ ਡਿਸਕਲੋਜ਼ਰ ਕੀਤਾ ਸੀਗਾ ਨਾ ਜਦੋਂ ਮੈਂ ਗ੍ਰੀਨ ਕਾਰਡ ਕੀਤਾ ਸੀ, ਉਹਦੇ ਵਿੱਚ ਕੀਤਾ ਸੀ। ਪਰ ਹੁਣ ਜਦੋਂ ਮੈਂ ਦੁਬਾਰਾ ਨਿਊਯਾਰਕ ਗਿਆ ਸੀ ਲੈਣ ਵਾਸਤੇ, ਮੈਂ ਪੈਨਸਿਲਵੇਨੀਆ ਰਹਿੰਦਾ ਇਸ ਟਾਈਮ, ਤਾਂ ਜਦੋਂ ਮੈਂ ਗਿਆ ਸੀ ਤਾਂ ਉਹਨਾਂ ਨੂੰ ਕੁਛ ਨਹੀਂ ਲੱਭਿਆ ਜਿੱਥੇ ਮੈਂ ਗਿਆ ਸੀ। ਅਰੈਸਟ ਹੋਇਆ ਸੀ ਤਾਂ ਕੋਡ ਡੇਟ ਕੁਛ ਨਹੀਂ ਪਿਆ ਸੀ। ਸਿਰਫ ਉਹਨਾਂ ਨੇ ਪਰ ਉਹ ਮੈਟਰ ਨਹੀਂ ਨਾ ਕਰਦਾ ਸਿਟੀਜ਼ਨਸ਼ਿਪ ਚ, ਭਾਵੇਂ ਰਿਕਾਰਡ ਸੀਗਾ ਜਾਂ ਨਹੀਂ ਸੀਗਾ। ਤਾਂ ਬੇਸਿਕਲੀ ਤਾਂ ਜਨਰਲ ਸਵਾਲ ਹੁੰਦੇ ਕਦੀ ਕੋਈ ਕ੍ਰਾਈਮ ਤੇ ਮਤਲਬ ਸਿਟੀਜ਼ਨਸ਼ਿਪ ਦੇ ਵਿੱਚ ਡਿਸਕਲੋਜ਼ਰ ਨਹੀਂ ਕੀਤਾ ਸੀਗਾ ਕਿ ਕੀਤਾ ਸੀਗਾ? ਨਹੀਂ, ਉਹਦੇ ਵਿੱਚ ਮੈਨੂੰ ਮਿਲਿਆ ਹੀ ਕੁਛ ਨਹੀਂ ਕੀਤਾ। ਨਹੀਂ, ਪਰ ਤੁਹਾਡੀ ਅਰੈਸਟ ਤਾਂ ਹੋਈ ਸੀਗੀ, ਰਾਈਟ? ਅਰੈਸਟ ਹੋਈ ਸੀ, ਪਰ ਮੈਂ ਜੱਜ ਸਾਹਮਣੇ ਨਹੀਂ ਗਿਆ।
ਹਾਂਜੀ, ਪਰ ਇਹ ਤਾਂ ਫਿਰ ਤੁਹਾਡੀ ਆਪਣੀ ਇੰਟਰਪ੍ਰੀਟੇਸ਼ਨ ਆ ਨਾ, ਕਿ ਮੈਂ ਜਿਹੜਾ ਸੀਗਾ ਜੱਜ ਸਾਹਮਣੇ ਗਿਆ ਤਾਂ ਕਰਕੇ। ਪਰ ਜਿਹੜਾ ਸਿਟੀਜ਼ਨਸ਼ਿਪ ਦਾ ਸਵਾਲ ਆ ਉਹ ਕਲੀਨ, ਜਿਹੜਾ ਤੁਹਾਡੇ ਕੋਲ ਸਵਾਲ ਪੁੱਛਦਾ ਕਿ ਕਦੀ ਅਰੈਸਟ ਤਾਂ ਨਹੀਂ ਹੋਈ ਸੀ, ਸੋ ਉੱਥੇ ਥੋੜੀ ਗੜਬੜ ਹੈਗੀ ਆ ਉਸ ਚੀਜ਼ ਦੇ ਵਿੱਚ। ਤੇ ਹੁਣ ਮੈਂ ਕੀ ਕਰ ਸਕਦਾ ਉਹਦੇ ਬਾਰੇ? ਹੁਣ ਭਾਜੀ ਪ੍ਰੋਬਲਮ ਦੇਖੋ, ਹੁਣ ਤਾਂ ਆਲਰੇਡੀ ਉਹ ਤੁਸੀਂ ਕਰਤਾ। ਇਹਦੇ ਵਿੱਚ ਬੇਸਿਕਲੀ ਇਹੀ ਹੈਗਾ ਕਿ ਹੁਣ ਪਤਾ ਨਹੀਂ ਇਹਦਾ ਕੀ ਹੁਣ ਹੱਲੇ ਤਾਂ ਨਿਕਲ ਸਕਦਾ। ਮਤਲਬ ਉਹੀ ਹੈਗਾ ਕਿ ਉਹਨਾਂ ਨੂੰ ਦੁਬਾਰਾ ਕੰਟੈਕਟ ਕਰਕੇ ਸੈਲਫ ਡਿਸਕਲੋਜ਼ਰ ਦੇ ਸਕਦੇ ਆ ਕਿ ਮੇਰੇ ਕੋਲ ਆ ਗਲਤੀ ਹੋ ਗਈ। ਤੇ ਪਰ ਉਹ ਭਾਜੀ ਮਿਲਦਾ ਹੀ ਨਹੀਂ ਪਿਆ, ਕੁਛ ਵੀ ਨਹੀਂ ਮਿਲਦਾ ਪਿਆ। ਮੈਂ ਨਿਊਯਾਰਕ ਗਿਆ, ਮੈਂ ਕੋਰਟ 'ਚ ਵੀ ਗਿਆ। ਨਹੀਂ ਭਾਜੀ, ਉਹ ਨਹੀਂ ਮੇਰਾ ਵੀਰ ਗੱਲਬਾਤ ਹੈਗੀ। ਕੁਛ ਨਹੀਂ ਮਿਲਦਾ ਪਿਆ ਵਾਲੀ, ਮਤਲਬ ਮੈਂ ਗੱਲ ਇਹ ਕਹਿ ਰਿਹਾ ਕਿ ਜੇ ਕੱਲ ਨੂੰ ਉਹਨਾਂ ਨੂੰ ਮਿਲ ਜਾਂਦਾ, ਜਾਂ ਤੁਸੀਂ ਹੁਣ ਆਪ ਹੀ ਜੇ ਕਹਿ ਰਹੇ ਆ ਕਿ ਅਰੈਸਟ ਹੋਈ ਸੀ, ਮੈਂ ਦੱਸੀ ਨਹੀਂ, ਤੁਸੀਂ ਮੈਨੂੰ ਇਹੀ ਪੁੱਛ ਰਹੇ ਨਾ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਹੈ, ਤਾਂ ਮੈਂ ਤਾਂ ਉਹੀ ਜਵਾਬ ਦੇਵਾਂਗਾ ਨਾ, ਤਾਂ ਕਿ ਹੋ ਸਕਦੀ ਹੈ ਪ੍ਰੋਬਲਮ। ਹਾਂਜੀ, ਠੀਕ ਹੈ। ਹੁਣ ਕਿੱਦਾਂ ਪ੍ਰੋਬਲਮ ਹੋਊਗੀ, ਕਿਉਂ ਹੋਊਗੀ, ਉਹਨਾਂ ਨੂੰ ਕੀ ਪਤਾ ਲੱਗੂਗਾ, ਕਿੱਥੋਂ ਆਊਗਾ, ਉਹਦੇ ਬਾਰੇ ਨਹੀਂ ਮੈਨੂੰ ਪਤਾ। ਪਰ ਇਹ ਹੈ ਕਿ ਜਿਹੜਾ ਸਿਟੀਜ਼ਨਸ਼ਿਪ ਦੇ ਸਵਾਲ ਆ ਉਹ ਸਿੱਧੇ ਸਿੱਧੇ ਹੈਗੇ ਕਿ ਕਦੀ ਅਰੈਸਟ ਤਾਂ ਨਹੀਂ ਹੋਈ ਕੋਈ ਇਦਾਂ ਦੀ ਕ੍ਰਾਈਮ ਦੀ, ਜਿਹਦਾ ਭਾਵੇਂ ਤੁਸੀਂ ਕੀਤਾ ਹੋਵੇ ਭਾਵੇਂ ਫੜੇ ਨਾ ਗਏ ਹੋ, ਰਾਈਟ। ਸੋ ਦੱਸਣਾ ਹੁੰਦਾ ਬੰਦੇ ਨੇ, ਉਹਦਾ ਤੁਹਾਨੂੰ ਕੋਈ ਪ੍ਰਭਾਵ ਨਹੀਂ ਪੈਣਾ ਸੀ, ਤੁਹਾਨੂੰ ਯੈਸ ਕਰਨਾ ਚਾਹੀਦਾ ਸੀ। ਉਹਦਾ ਗ੍ਰੀਨ ਕਾਰਡ 'ਚ ਵੀ ਦੱਸਿਆ ਹੀ ਹੈ ਨਾ ਤੁਸੀਂ। ਸੋ ਮਤਲਬ ਇੱਕ ਤਰੀਕੇ ਨਾਲ ਪ੍ਰੋਬਲਮ ਪੈ ਸਕਦੀ ਹੈ ਜ਼ਰੂਰ, ਕਿ ਗ੍ਰੀਨ ਕਾਰਡ ਲਈ ਐਪਲੀਕੇਸ਼ਨ ਨੂੰ ਜੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਨਾਲ ਉਹ ਕੰਪੇਅਰ ਕਰਨ ਦੁਬਾਰਾ, ਹੁਣ ਕਿਉਂ ਕਰੂਗੇ ਉਹ ਨਹੀਂ ਮੈਨੂੰ ਪਤਾ, ਪਰ ਜੇ ਕਰਨ ਤਾਂ ਉਹਦੇ ਵਿੱਚ ਆ ਜਾਊਗਾ ਕਿ ਇੱਥੇ ਕੁਝ ਹੋਰ ਕਿਹਾ, ਉੱਥੇ ਕੁਝ ਹੋਰ ਕਿਹਾ। ਹਾਂਜੀ, ਕਿਉਂ ਮੈਂ ਇੰਡੀਆ ਵਿੱਚ ਆਇਆ 2 ਵਾਰੀ ਆਇਆ, ਇੰਡੀਆ ਉਸ ਤੋਂ ਬਾਅਦ ਵੀ ਆਇਆ। ਨਹੀਂ ਉਹ ਤਾਂ ਨਹੀਂ ਕੋਈ, ਜਦੋਂ ਚੈੱਕ ਕਰਨ ਤੇ ਆਇਆ ਉੱਤੇ ਹੀ ਹੈ ਗੱਲਬਾਤ। ਅੱਛਾ ਜੀ, ਠੀਕ ਹੈ ਜੀ, ਚਲੋ ਓਕੇ ਜੀ, ਭਾਈ, ਥੈਂਕ ਯੂ ਸੋ ਮਚ। ਓਕੇ। ਸਰਬਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਭਾਜੀ ਇਹ ਸੀਗਾ ਕਿ ਮੇਰੇ ਹਸਬੰਡ ਦਾ ਨਾ ਅਸਾਈਲਮ ਕੇਸ ਹੈਗਾ, ਤੇ ਅਸੀਂ 601A ਵੇਵਰ ਆਲਰੇਡੀ ਲਗਾਇਆ ਹੋਇਆ, ਸਾਲ ਕੁ ਹੋ ਗਿਆ। ਤੇ ਜਿਹੜਾ ਅਸਾਈਲਮ ਕੇਸ ਆ ਉਹਨਾਂ ਨੇ ਦੁਬਾਰਾ ਰੀਓਪਨ ਕਰਤਾ, ਪਰ ਜਦੋਂ ਅਸੀਂ ਲਗਾਇਆ ਸੀ ਕੇਸ ਉਦੋਂ ਸੀਗਾ ਐਡਮਿਟ ਕਲੋਜ਼ ਕਰਕੇ ਹੀ ਲਗਾਇਆ ਸੀਗਾ 601। ਇਹਦਾ ਕੋਈ ਮਤਲਬ ਸਾਈਡ ਇਫੈਕਟ ਤਾਂ ਨਹੀਂ ਹੈਗਾ 601A ਵੇਵਰ ਦੇ ਉੱਤੇ, ਕਿ ਜੇ ਉਹਨਾਂ ਨੇ ਰੀਓਪਨ ਕਰ ਦਿੱਤਾ ਹੋਇਆ ਕੇਸ ਅਸਾਈਲਮ ਦਾ? ਜੇ ਇੱਕ ਵਾਰੀ ਤੁਸੀਂ 601A ਲਗਾ ਦਿਓ ਜਦੋਂ ਐਡਮਿਨ ਕਲੋਜ਼ ਸੀਗਾ, ਠੀਕ ਹੈ, ਤੇ ਫਿਰ ਉਹ 601 ਜਿਹੜਾ ਪੈਂਡਿੰਗ ਰਹਿੰਦਾ ਉੱਤੇ ਉਹ ਫੈਸਲਾ ਦਿੰਦੇ ਆ। ਜਦੋਂ ਤੁਹਾਡਾ ਇੱਕ ਵਾਰੀ ਕੇਸ ਖੁੱਲ ਜਾਂਦਾ ਫਿਰ ਨਹੀਂ ਤੁਸੀਂ 601 ਲਗਾ ਸਕਦੇ। ਸੋ ਇਹ ਤੁਹਾਡਾ ਪਹਿਲਾਂ ਦਾ ਹੀ ਚੱਲਦਾ, ਤੇ ਅੱਜ ਦੀ ਡੇਟ ਤੱਕ ਤਾਂ ਆਪਾਂ ਇਹੀ ਦੇਖਦੇ ਹਾਂ ਕਿ ਇਮੀਗ੍ਰੇਸ਼ਨ ਅਪਰੂਵ ਵੀ ਕਰ ਦਿੰਦੀ ਹੈ, ਉਹਦੇ ਵਿੱਚ ਚਾਂਸ ਹੁੰਦੇ ਆ ਭਾਵੇਂ ਕੇਸ ਦੁਬਾਰਾ ਖੁੱਲ ਵੀ ਜਾਵੇ। ਬਾਕੀ ਪਤਾ ਨਹੀਂ ਹੁਣ ਜੇ ਗਵਰਨਮੈਂਟ ਪਾਲਿਸੀ ਸ਼ਿਫਟ ਕਰਦੀ ਹੈ, ਜਿਹੜੀ ਆਪਣੀ 601A ਦੀ ਇੰਸਟਰਕਸ਼ਨ ਹੁੰਦੀ ਹੈ ਉਹ ਵੀ ਇਹੀ ਕਹਿੰਦੀ ਹੈ ਕਿ ਜਿਹੜਾ ਐਟ ਦਾ ਟਾਈਮ ਆਫ ਫਾਈਲਿੰਗ ਹੈ ਨਾ, ਬੰਦਾ ਪ੍ਰੋਸੀਡਿੰਗ 'ਚ ਨਹੀਂ ਹੋਣਾ ਚਾਹੀਦਾ, ਤੇ ਐਡਮਿਨ ਕਲੋਜ਼ ਵਗੈਰਾ ਉਹਦਾ ਜਿਹੜਾ ਹੋਣਾ ਚਾਹੀਦਾ ਉੱਤੇ ਕਰ ਸਕਦਾ। ਤੇ ਜਿਹੜਾ ਤੁਸੀਂ ਦੱਸ ਰਹੇ ਹੋ, ਜਿੱਦਾਂ ਕੋਈ ਕੋਰਟ ਡੇਟ ਆਈ ਵੀ ਨਹੀਂ ਹੈਗੀ ਨਾ, ਸਿਰਫ ਉਹਨਾਂ ਨੇ ਰੀਓਪਨ ਕੀਤਾ, ਕੋਈ ਕੋਰਟ ਡੇਟ ਵੀ ਨਹੀਂ ਆਈ। ਹਾਂਜੀ, ਇਹਦੇ ਵਿੱਚ ਤੁਸੀਂ ਇਹ ਕਰਨਾ ਕਿ ਆਪਣਾ ਅਸਾਈਲਮ ਦਾ ਕੇਸ ਜਿਹੜਾ ਪ੍ਰੋਪਰਲੀ ਲਾਓ, ਜਿਹੜੀ ਹੁਣ ਕਿਉਂਕਿ ਜਿੱਦਾਂ ਇੱਕ ਬਾਈ ਹੁਣ ਪਹਿਲੇ ਦੱਸ ਕੇ ਗਿਆ ਕਿ ਮਾਸਟਰ ਹੀਅਰਿੰਗ ਤੇ ਉਹਦਾ ਕੇਸ ਪ੍ਰੀ ਟਰਮਿਟ ਕਰਤਾ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਆਪਣਾ ਨਾ ਕੇਸ ਨੂੰ ਪੂਰਾ ਲਾ ਕੇ ਰੱਖੋ, ਕਿਉਂਕਿ ਜੇ ਤੁਹਾਡੀ ਹੁਣ 601 ਨੂੰ ਜਿਹੜਾ ਵੀ ਟਾਈਮ ਲੱਗਣਾ, ਮਤਲਬ ਇੱਕ ਵਾਰੀ ਤੁਹਾਡਾ 601 ਅਪਰੂਵ ਹੋ ਜਾਂਦਾ ਫਿਰ ਤੁਸੀਂ ਟਰਮੀਨੇਟ ਕਰਾ ਸਕਦੇ ਆ ਇਮੀਗ੍ਰੇਸ਼ਨ ਕੋਰਟ 'ਚ, ਤੇ ਤਾਂ ਕਿ ਤੁਹਾਡਾ ਕੇਸ ਪ੍ਰੀ ਟਰਮਿਟ ਨਾ ਹੋਵੇ, ਆਪਣਾ ਕੇਸ ਜਿਹੜਾ ਪ੍ਰੋਪਰ ਬਣਾ ਕੇ ਜਿਹੜਾ ਸੀਗਾ ਕੋਰਟ ਦੇ ਨਾਲ ਫਾਈਲ ਕਰੋ। ਮਤਲਬ ਕਿ ਹਲੇ ਸਾਨੂੰ ਵੇਟ ਕਰਨੀ ਚਾਹੀਦੀ ਕੋਰਟ ਡੇਟ ਵਗੈਰਾ ਦੀ ਕੋਈ? ਮਤਲਬ ਮੇਰਾ ਮੇਨ ਇਹੀ ਸੀਗਾ ਕਿ ਜਿੱਦਾਂ ਰੀਓਪਨ ਹੋਇਆ ਇਹਦਾ ਕੋਈ ਅਸਰ ਤਾਂ ਨਹੀਂ ਹੈ, ਜਾਂ ਫਿਰ ਸਾਨੂੰ ਦੁਬਾਰਾ ਤੋਂ ਮੋਸ਼ਨ ਲਾਣਾ ਚਾਹੀਦਾ ਐਡਮਿਨਿਟ ਕਲੋਜ਼ ਕਰਨ ਲਈ? ਨਹੀਂ, ਉਹ ਤੁਹਾਨੂੰ 10 ਦਿਨ ਦਾ ਟਾਈਮ ਹੁੰਦਾ, ਉਹਦੇ ਵਿੱਚ ਤੁਸੀਂ ਕਰ ਸਕਦੇ ਹੋ। ਤੁਸੀਂ ਜੇ ਰਿਪਲਾਈ ਨਹੀਂ ਕੀਤਾ ਤੇ ਤੁਹਾਡੇ ਵਕੀਲ ਨੇ, ਤੇ ਉਹ ਤੁਹਾਡੀ ਚਲੀ ਗਈ ਆਪਸ਼ਨ। 10 ਦਿਨ ਦਾ ਬਸ? ਓਕੇ। ਹਾਂਜੀ, ਹੁਣ ਤਾਂ ਖੁੱਲ ਗਿਆ ਕੇਸ ਜਿਹੜਾ, ਤੇ ਹੁਣ ਇਹਦੇ ਵਿੱਚ ਇਹ ਹੈਗਾ ਕਿ ਆਪਣਾ 589 ਜਿਹੜਾ ਹੈਗਾ, ਜਿਹੜਾ ਉਹਨੂੰ ਤੁਸੀਂ ਪ੍ਰੋਪਰ ਕਰਕੇ ਜਿਹੜਾ ਫਾਈਲ ਕਰੋ, ਨਹੀਂ ਤਾਂ ਕੇਸ ਜਿਹੜਾ ਉਹਨੇ ਰਿਮੂਵਲ ਲਾ ਦੇਣੀ। ਰਿਮੂਵਲ ਪ੍ਰੋਸੀਡਿੰਗ। ਠੀਕ ਹੈ ਜੀ, ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਮਿਹਰਬਾਨੀ। ਲਲਿਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਮੇਰੀ ਕੁਐਸਚਨ ਸੀਗਾ, ਰੀਸੈਂਟ ਦੇ ਮੇਰੀ ਇੰਟਰਵਿਊ ਹੋਈ ਸੀ ਗ੍ਰੀਨ ਕਾਰਡ ਦੀ, 10 ਦਿਨ ਹੋਏ ਆਪਣਾ ਸੈਕਰਾਮੈਂਟੋ ਯੂਐਸਐਸ ਦੇ ਆਫਿਸ ਦੇ ਵਿੱਚ, ਤੇ ਉਹਦਾ ਰਿਪਲਾਈ ਕਿੰਨੇ ਦਿਨ ਬਾਅਦ ਆਉਂਦਾ ਭਾਜੀ? ਕਾਹਦੀ ਇੰਟਰਵਿਊ ਹੋਈ ਸੀ, ਕੇਸ ਦੀ? ਅਸਾਈਲਮ ਤੇ ਗ੍ਰੀਨ ਕਾਰਡ ਦੀ ਇੰਟਰਵਿਊ ਹੋਈ ਸੀ ਭਾਜੀ। ਭਾਜੀ ਵਿਦਿਨ 120 ਡੇਜ਼ ਆ ਜਾਣਾ ਚਾਹੀਦਾ ਜਵਾਬ, ਜਿਹੜਾ ਔਨ ਐਵਰੇਜ। ਅੱਛਾ, ਇੰਟਰਵਿਊ ਤਾਂ ਮੇਰੀ ਸਹੀ ਹੋ ਗਈ ਸੀ। ਉਹਨਾਂ ਨੂੰ ਮੈंने ਇੱਕ ਕੁਐਸਚਨ ਕੀਤਾ ਸੀ, ਉਹ ਕਹਿੰਦੇ ਸੀ ਵੀ ਤੁਹਾਡੇ ਤੇ ਵੀ ਕਹਿੰਦਾ ਰਿਮੂਵਲ ਤੇ ਨਹੀਂ ਲੱਗੀ ਸੀ, ਵੀ ਮੈਂ ਕਿਹਾ ਨਹੀਂ, ਮੇਰੇ ਤੇ ਰਿਮੂਵਲ ਨਹੀਂ ਲੱਗੀ ਸੀ, ਮੈਂ ਜਸਟ ਜਦੋਂ ਆਇਆ ਸੀ ਕੇਸ ਅਪਲਾਈ ਕੀਤਾ ਸੀ, ਉਸ ਤੋਂ ਬਾਅਦ ਮੇਰਾ ਕੇਸ ਗ੍ਰਾਂਟ ਹੋ ਗਿਆ ਸੀ। ਵੀ ਕਹਿੰਦੇ ਤੁਸੀਂ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਸੀਗੇ, ਮੈਂ ਕਿਹਾ ਨਹੀਂ, ਉਹਦੇ ਵਿੱਚ ਕੀ ਮਤਲਬ? ਇਹ ਆਪਣਾ ਪੈਰਾਲੀਗਲ ਤੋਂ ਕਰਾਇਆ ਕੇਸ ਫਾਈਲ? ਉਹ ਮਤਲਬ ਪੈਰਾਲੀਗਲ ਕਿਸ ਦਾ ਮਤਲਬ? ਜਿਹੜਾ ਵਕੀਲ ਨਹੀਂ ਹੈਗਾ ਉਹਨੇ ਫਾਈਲ ਕੀਤਾ ਗ੍ਰੀਨ ਕਾਰਡ ਤੇਰਾ?
ਨਹੀਂ ਆਪਣਾ ਵਕੀਲ ਨੇ ਅਪਲਾਈ ਕੀਤਾ ਸੀ ਭਾਜੀ, ਵਕੀਲ ਨੇ ਫਾਈਲ ਅਪਲਾਈ ਕੀਤੀ ਉਹ ਆਪਣਾ ਜਿਹੜਾ ਕੇਸ ਗ੍ਰਾਂਟ ਹੋਇਆ ਕੋਰਟ ਨੇ ਕੀਤਾ ਕਿ ਅਸਾਈਲਮ ਆਫਿਸ ਨੇ ਕੀਤਾ? ਉਹ ਕੋਰਟ ਦੇ ਕੀਤਾ ਸੀ ਭਾਜੀ, ਸੈਨ ਫਰਾਂਸਿਸਕੋ ਕੋਰਟ ਦੇ। ਨਹੀਂ ਫਿਰ ਮੇਰਾ ਵੀਰ ਰਿਮੂਵਲ ਪ੍ਰੋਸੀਡਿੰਗ 'ਚ ਹੀ ਹੋਇਆ ਨਾ ਤੂੰ, ਉਹ ਤਾਂ ਉਹਨੂੰ ਤਾਂ ਰਿਮੂਵਲ ਪ੍ਰੋਸੀਡਿੰਗ ਕਹਿੰਦੇ ਆ। ਫਿਰ ਵਕੀਲ ਨੇ ਗਲਤ ਫਾਈਲ ਕੀਤਾ, ਮੈਨੂੰ ਨਹੀਂ ਲੱਗਦਾ ਤੇਰਾ ਵਕੀਲ ਨੇ ਕੀਤਾ ਹੋਣਾ, ਪੈਰਾਲੀਗਲ ਤਾਂ ਕਰਾਇਆ ਲੱਗਦਾ ਕੰਮ। ਆੜ ਨੂੰ ਮੈਨੂੰ ਪਤਾ ਨਹੀਂ ਵੀ ਤੇ ਉਹ ਕਹਿੰਦੀ ਸੀ ਕੋਈ ਚੱਕਰ ਨਹੀਂ ਵੀ ਤੇ ਉਹਦੇ ਵਿੱਚ ਵੀ ਨਾ ਹੀ ਕੀਤੀ ਹੋਈ ਹੈ ਪਹਿਲੇ ਹਨਾ, ਤੇ ਉਹਨੂੰ ਕਰਦਾ ਸੀ। ਵਕੀਲ ਇਹ ਕੰਮ ਨਹੀਂ ਕਰ ਸਕਦਾ, ਇਹ ਪੈਰਾਲੀਗਲ ਦਾ ਹੀ ਕੰਮ ਲੱਗਦਾ ਉਹਨੂੰ। ਸੋ ਉਹ ਗਲਤ ਕੀਤਾ ਆਨਸਰ, ਪਰ ਹੋਪਫੁਲੀ ਜਿਹੜਾ ਸੀਗਾ ਆਫਿਸਰ ਤੁਹਾਡਾ ਚੰਗਾ ਲੱਗਦਾ ਤੇ ਉਹਨੇ ਸਹੀ ਕਰਤਾ ਹੋਣਾ ਉਹ, ਪਰ ਉਹ ਤੁਸੀਂ ਜਵਾਬ ਗਲਤ ਦੇ ਕੇ ਆਏ ਆ। ਹਾਂਜੀ ਤੇ ਉਹਦਾ ਕੋਈ ਇਫੈਕਟ ਤਾਂ ਨਹੀਂ ਪੈਣਾ ਭਾਜੀ ਕਿੱਦਾਂ ਇੰਟਰਵਿਊ ਦੇ ਵਿੱਚ? ਇਫੈਕਟ ਜੇ ਇਹਦਾ ਚੰਗਾ ਆਫਿਸਰ ਹੋਇਆ ਉਹਨੇ ਕਹਿਣਾ ਕਿ ਬੰਦੇ ਨੂੰ ਪਤਾ ਨਹੀਂ ਸੀਗਾ, ਇਹ ਅਲੜ ਜਿਹਾ ਸੀਗਾ ਜਾਂ ਇਹਦੇ ਪੈਰਾਲੀਗਲ ਨੇ ਕੀਤਾ। ਪਰ ਜੇ ਆਫਿਸਰ ਮਾੜਾ ਹੋਇਆ ਉਹਨੇ ਕਹਿਣਾ ਨਹੀਂ ਇਹ ਝੂਠ ਬੋਲ ਕੇ ਗਿਆ ਮੇਰੇ ਨਾਲ। ਨਹੀਂ ਆਫਿਸਰ ਤੇ ਨਹੀਂ ਸੀਗਾ, ਉਹ ਕਹਿੰਦਾ ਵੀ ਅਸੀਂ ਤੁਹਾਨੂੰ ਬਾਈ ਮੇਲ ਭੇਜ ਦਾਂਗੇ ਆ। ਤੇ ਪਲੱਸ ਮੇਰੀ ਡੇਟ ਆਫ ਬਰਥ ਇਦਾਂ ਗਲਤ ਹੋਈ ਸੀਗੀ ਪਹਿਲੇ ਜਦੋਂ ਮੈਂ ਅਪਲਾਈ ਕੀਤਾ ਸੀ ਹਨਾ, ਆਪਣਾ ਇੰਡੀਆ ਦੇ ਹਿਸਾਬ ਨਾਲ ਮੰਥ ਡੇਟ ਪਹਿਲੇ ਆਉਂਦੀ ਹੈ ਨਾ, ਇੱਥੇ ਮੰਥ ਪਹਿਲੇ ਆਉਂਦਾ। ਤੇ ਮੇਰਾ ਬਰਥ ਸਰਟੀਫਿਕੇਟ ਬਾਅਦ ਚ ਬਣ ਕੇ ਆਇਆ, ਉਹਨੂੰ ਮੈਂ ਰਾਈਟ ਵੇ ਦੇਤਾ ਸੀ, ਕਹਿੰਦਾ ਮੈਨੂੰ ਤੂੰ ਬਰਥ ਸਰਟੀਫਿਕੇਟ ਦਿਆ ਪਤਾ, ਮੈਨੂੰ ਫੜਾਤਾ ਸੀ ਆਪਣਾ ਰਾਈਟ ਵੇ। ਚਲੋ ਉਹਦਾ ਤਾਂ ਨਹੀਂ ਕੋਈ ਮਸਲਾ ਹੈਗਾ, ਜਿਹੜਾ ਮਸਲਾ ਤੁਹਾਡਾ ਇਹੀ ਹੈ ਕਿ ਸਵਾਲ ਜਿਹੜਾ ਗਲਤ ਕਰਕੇ ਆਏ। ਹੁਣ ਚਲੋ ਤੁਸੀਂ ਦੇਤਾ ਜਵਾਬ, ਹੁਣ ਦੇਖੋ ਆਪਣੇ ਵਕੀਲ ਨਾਲ ਗੱਲ ਕਰੋ, ਜੇ ਤਾਂ ਵਕੀਲ ਸੀਗਾ ਬਾਕੀ ਉਹਨੂੰ ਕਹੇ ਮੇਰਾ ਅਪਡੇਟ ਕਰਾ ਚੀ ਉਹਦੇ ਵਿੱਚ। ਅੱਛਾ ਜੀ, ਤੇ ਫਿਰ ਇਹਦਾ ਮਤਲਬ ਇਫੈਕਟ ਕੀ ਹੋਣਗਾ ਜੀ ਜੇ ਲੈਟਰ ਆਈ ਉਹਦੇ ਵਿੱਚ? ਵੇਟ ਐਂਡ ਵਾਚ ਹੀ ਆ ਹੁਣ ਮੇਰਾ ਵੀਰ, ਹੁਣ ਤਾਂ ਇੰਟਰਵਿਊ ਵੀ ਕਰਿਆ, ਹੁਣ ਤਾਂ ਮੈਂ ਕਿਹਾ ਸਾਰਾ ਕੰਮ ਲੰਘ ਗਿਆ, ਹੁਣ ਤਾਂ ਮੈਂ ਕਿਹਾ ਰਿਜ਼ਲਟ ਵੇਟ ਕਰਦੇ ਆ। ਹੁਣ ਕੀ ਹੋਣਾ, ਉਹਨੂੰ ਉੱਤੇ ਅਪੀਲ ਕਰਨੀ ਪੈਣੀ ਹੈ ਕਿੱਦਾਂ? ਹੁਣ ਕੀ ਹੋਣਾ ਇਹਦੇ ਵਿੱਚ? ਹੁਣ ਤਾਂ ਪੁਲਿਸ ਵੱਲੋਂ ਪਾਣੀ ਲੰਘ ਗਿਆ ਵੀਰ ਜੀ। ਮੈਂ ਤੈਨੂੰ ਉਹਦਾ ਆਇਆ ਦੱਸਦਾ ਕਿ ਮੈਂ ਕਿਹਾ ਮੈਂ ਗਾਰੰਟੀ ਦਿੰਦਾ ਤੂੰ ਵਕੀਲ ਨਹੀਂ ਕੀਤਾ, ਇਹ ਪੈਰਾਲੀਗਲ ਦੇ ਥਰੂ ਕੰਮ ਹੋਇਆ। ਅੱਛਾ ਜੀ, ਅੱਛਾ ਓਕੇ ਭਾਜੀ। ਤੇ ਮੇਰਾ ਟਰੈਵਲ ਡਾਕੂਮੈਂਟ ਵੀ ਨਹੀਂ ਆਏ ਹੁਣ ਘੱਟੋ ਘੱਟ 20-22 ਮਹੀਨੇ ਹੋ ਗਏ ਜੀ। ਹੁਣ ਤਾਂ ਫਿਰ ਗ੍ਰੀਨ ਕਾਰਡ ਹੀ ਆਊਗਾ ਸਿੱਧੇ ਜੇ ਅਫਸਰ ਚੰਗਾ ਹੋਇਆ ਤਾਂ। ਓਕੇ ਜੀ, ਹਾਂ ਓਕੇ ਭਾਜੀ, ਥੈਂਕ ਯੂ ਜੀ। ਠੀਕ ਹੈ, ਓਕੇ। ਵਰਿੰਦਰ ਸ਼ਰਮਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਸਿਟੀਜ਼ਨ ਅਪਲਾਈ ਕੀਤੀ ਸੀਗੀ ਮਾਰਚ ਚ, ਸਾਲ ਹੋ ਗਿਆ। ਤੇ ਫਿਰ ਮੇਰੀ ਤਰੀਕ ਆਈ ਸੀਗੀ 17 ਦਸੰਬਰ ਦੀ ਐਸ ਦੀ, ਫਿਰ ਉਹ ਕੈਂਸਲ ਹੋ ਗਈ। 1-6 ਜਨਵਰੀ ਦੀ ਆਈ, ਉਹ ਕੈਂਸਲ ਹੋ ਗਈ। ਉਸ ਤੋਂ ਬਾਅਦ ਕੋਈ ਜਵਾਬ ਨਹੀਂ ਜੀ। ਫਿਰ ਮੇਰਾ ਮੁੰਡਾ ਕਹਿੰਦਾ ਵੀ ਤੁਸੀਂ 2 ਸਾਲ ਦੀ ਲੈ ਕੇ ਚਲੇ ਜਾਓ ਇੰਡੀਆ। ਫਿਰ ਉਹ 2 ਸਾਲ ਵਾਲੀ ਅਪਲਾਈ ਕੀਤੀ ਨੂੰ ਵੀ ਸਮਝ ਲਓ ਤੁਸੀਂ 2 ਮਹੀਨੇ ਹੋ ਗਏ। ਫਿਰ ਮੇਰੇ ਫਿੰਗਰਪ੍ਰਿੰਟ ਆ ਗਏ 18 ਫਰਵਰੀ ਨੂੰ, ਫਿੰਗਰਪ੍ਰਿੰਟ ਵੀ ਮੈਂ ਦੇ ਆਇਆ। ਕੋਈ ਕੁਛ ਨਹੀਂ ਹੋ ਰਿਹਾ ਜੀ, ਮੈਨੂੰ ਸਿਟੀਜ਼ਨ ਮਿਲੂ ਜਾਂ ਨਹੀਂ ਮਿਲੂ, 2 ਸਾਲ ਵਾਲਾ ਆਊ ਜਾਂ ਨਹੀਂ ਆਊ। ਇੱਕ ਵਾਰੀ ਦੁਬਾਰਾ ਦੱਸਿਓ ਰਾਜਗਨ ਜੀ, ਕੀ ਕਹਿੰਦੇ? ਕੇਸ ਮੈਨੂੰ ਗੱਲ ਨਹੀਂ ਸਮਝ ਆਈ। 2 ਸਾਲ ਵਾਲਾ ਗ੍ਰੀਨ ਕਾਰਡ ਦੀ ਗੱਲ ਕਰਦੇ ਪਏ ਆ? ਨਹੀਂ ਗ੍ਰੀਨ ਕਾਰਡ ਤਾਂ ਮੇਰੇ ਕੋਲ ਹੈਗਾ ਜੀ 2010 ਦਾ। ਹਾਂ ਉਹ ਮਤਲਬ ਦੁਬਾਰਾ ਪੁੱਛ ਲਓ, ਸਵਾਲ ਪੁੱਛ ਲਓ, ਪਤਾ ਨਹੀਂ ਲੱਗਾ। ਠੀਕ ਆ, ਮੈਂ ਉਹ ਕਹਿਣਾ ਵੀ ਮੈਂ ਅਪਲਾਈ ਕੀਤਾ ਸੀ ਸਿਟੀਜ਼ਨ ਅਪਲਾਈ ਕੀਤਾ ਸੀ। ਓਕੇ ਹਾਂਜੀ ਸਾਲ ਹੋ ਗਿਆ ਜੀ, ਆਪਣੇ ਮਾਰਚ 23 ਨੂੰ ਸਾਲ ਹੋ ਗਿਆ। ਓਕੇ। ਫਿਰ ਮੈਨੂੰ ਤਰੀਕ ਆਈ ਸੀ ਆ ਦਸੰਬਰ 17 ਸਿਟੀਜ਼ਨ ਦੀ ਇੰਟਰਵਿਊ ਦੀ, ਉਹ ਕੈਂਸਲ ਹੋ ਗਈ। ਫਿਰ 6 ਜਨਵਰੀ ਆਈ, ਉਹ ਵੀ ਕੈਂਸਲ ਹੋ ਗਈ। ਫਿਰ ਮੇਰਾ ਮੁੰਡਾ ਕਹਿੰਦਾ ਵੀ ਤਰੀਕ ਪਤਾ ਨਹੀਂ ਹੁਣ ਇਹਨਾਂ ਨੇ ਦੇਣੀ ਹੈ ਨਹੀਂ ਦੇਣੀ ਸਿਟੀਜ਼ਨ, ਤੁਸੀਂ ਕਹਿੰਦਾ 2 ਸਾਲ ਦਾ ਲੈ ਕੇ ਤਾਂ ਚੱਲੇ ਜਾਓ। ਫਿਰ ਅਸੀਂ 2 ਸਾਲ ਦਾ ਲੈ ਕੇ ਕੀ ਚਲੇ ਜਾਓ? 2 ਸਾਲ ਦਾ ਟਰੈਵਲ ਡਾਕੂਮੈਂਟ ਲੈ ਕੇ ਚਲੇ ਜਾਓ? ਹਾਂਜੀ ਵੀ 2 ਸਾਲ ਦਾ ਲੈ ਕੇ ਚਲੇ ਜਾਓ ਤੁਸੀਂ। ਉਹ ਵੀ ਤੁਸੀਂ ਵੇਟ ਕਰੋ। ਆਪਣਾ ਜਿਹੜਾ ਸੀਗਾ ਸਿਟੀਜ਼ਨ ਦੀ ਕੋਈ ਚੱਕਰ। ਹਾਂਜੀ ਪਤਾ ਨਹੀਂ, ਕੋਈ ਇਹਨੂੰ ਡਰਾਈ ਜਾਂਦਾ, ਕਹਿੰਦਾ ਸਿਟੀਜ਼ਨ ਨਹੀਂ ਹੁਣ ਦਿੰਦਾ, ਉਹਨੇ ਦੇਣੀ ਹੀ ਨਹੀਂ ਹੈਗੀ। ਜੇ ਮੈਂ ਹੁਣ ਇੰਡੀਆ ਜਾ ਸਕਦਾ ਤੇ ਵਾਪਸ ਆ ਸਕਦਾ ਕਿ ਨਹੀਂ? ਨਹੀਂ ਜਾ ਸਕਦੇ, ਆ ਸਕਦੇ, ਕੋਈ ਚੱਕਰ ਨਹੀਂ ਆ। ਤੁਸੀਂ ਫੈਮਿਲੀ ਬੇਸ ਤੇ ਆਏ ਉਰੇ? ਨਹੀਂ ਹਾਂਜੀ ਫੈਮਿਲੀ ਬੇਸ ਤੇ ਮੇਰੇ ਮੁੰਡੇ ਨੇ ਸੱਦਿਆ, ਮੈਂ ਤਾਂ ਕੱਢਿਆ 10 ਜਿਹੜੇ ਇੰਡੀਆ ਦੇ। ਨਹੀਂ ਭਾਜੀ ਕੋਈ ਚੱਕਰ ਨਹੀਂ ਹੈਗਾ, ਤੁਹਾਨੂੰ ਕੋਈ ਜਾਣ ਦੀ ਲੋੜ ਨਹੀਂ। ਉਦਾਂ ਘੁੰਮਣ ਫਿਰਨ ਜਾਣਾ, ਤੁਸੀਂ ਥੋੜਾ ਜਿਹਾ ਘੁੰਮ ਫਿਰਿਓ ਮਾੜਾ ਮੋਟਾ, ਹੈ ਨਾ, 2-3 ਮਹੀਨੇ। ਤੇ ਆਪਣਾ ਕੋਈ ਨਹੀਂ ਆਉਣਾ, ਫੋਲੋ ਅਪ ਕਰੋ, ਕੋਈ ਚੱਕਰ ਨਹੀਂ। ਉਹ ਦੇ ਦੇਣੀ ਇੰਟਰਵਿਊ ਤੁਹਾਨੂੰ ਉਹਨਾਂ ਨੇ। ਬਿਜ਼ੀ ਆ ਜਿੱਦਾਂ ਤੁਹਾਨੂੰ ਦੱਸਿਆ, 1.5 ਸਾਲ ਲੱਗਦਾ ਸਿਟੀਜ਼ਨਸ਼ਿਪ ਨੂੰ ਅੱਜ ਕੱਲ। ਅਜੇ ਸਾਲ ਹੋਇਆ, ਤੁਹਾਡੇ 6 ਮਹੀਨੇ ਪਏ ਆ ਉਹ 'ਚ। ਤੁਹਾਨੂੰ ਮੈਂ ਦੱਸਿਆ ਤਾਂ ਸੀਗਾ ਉਦੋਂ, ਮੈਂ ਸ਼ਾਇਦ ਮੈਨੂੰ ਯਾਦ ਨਹੀਂ, ਮੈਂ 2012 ਦੀ DUI ਵੀ ਮਿਲੀ ਸੀ 2012 ਚ। ਹਾਂਜੀ ਕੋਈ ਚੱਕਰ ਨਹੀਂ ਭਾਜੀ, ਤੁਸੀਂ ਕੋਈ ਨਹੀਂ ਇੰਨਾ ਕੋਈ ਇਹ 'ਚ ਕੋਈ ਡਰਨ ਵਾਲੀ ਥੋੜਾ ਗੱਲ ਹੈ। ਸਿਟੀਜ਼ਨਸ਼ਿਪ ਤੁਸੀਂ ਉਹਨਾਂ ਨੂੰ ਫੀਸ ਦਿੱਤੀ ਆ, ਉਹਨਾਂ ਨੇ ਤੁਹਾਡਾ ਜਿਹੜਾ ਸੀਗਾ
ਉਹ ਇੰਟਰਵਿਊ ਦੇਣੀ ਹੈ ਤੁਹਾਨੂੰ, ਉਹਨਾਂ ਨੇ ਕੋਈ ਏਦਾਂ ਤੁਹਾਨੂੰ ਉਹਨਾਂ ਨੇ ਤੁਹਾਨੂੰ ਕਹਿਣਾ ਕਿ ਇੰਟਰਵਿਊ ਨਹੀਂ ਦੇਣੀ, ਏਦਾਂ ਨਹੀਂ ਕਰ ਸਕਦੇ ਉਹ ਲੀਗਲੀ। ਤੇ ਤੁਸੀਂ ਕੋਈ ਨਹੀਂ, ਆਰਾਮ ਨਾਲ ਆਪਣੀ ਤਿਆਰੀ ਤੁਰੀ ਕਰੋ ਟੈਸਟਾਂ ਟੁਸਟਾਂ ਦੀ, ਤੇ ਜਿਹੜਾ ਘੁੰਮ ਫਿਰ ਕੇ ਆਉਣਾ ਘੁੰਮਿਆ ਉਹ ਇੰਡੀਆ, ਕੋਈ ਚੱਕਰ ਨਹੀਂ ਹੈ। 6 ਮਹੀਨੇ ਤੋਂ ਵੱਧ ਨਾ ਬਸ ਬਾਹਰ ਰਹਿ ਕੇ ਆਇਓ ਜੀ। ਮਿਹਰਬਾਨੀ ਮਨਦੀਪ। ਤੇ ਬਾਕੀ ਯਾਰ ਥੋੜੇ ਜਿਹੜੇ ਜਵਾਕ ਵੀ ਆ, ਤੁਸੀਂ ਯਾਰ ਥੋੜਾ ਜਿਹਾ ਬਜ਼ੁਰਗਾਂ ਨਾਲ ਭਰਾਵਾ ਹਿਸਾਬ ਕਿਤਾਬ ਨਾਲ ਜਿਹੜਾ ਕਰਿਆ ਕਰੋ। ਉਦੋਂ ਟਰੰਪ ਜ਼ਿਆਦਾ ਕਰ ਦਿੰਦੇ ਆ ਤੇ ਫੇਰ ਏਦਾਂ ਹੁੰਦਾ ਯਾਰ ਨੇਰ ਪਿਆ ਹੋਇਆ ਕਿ ਸਿਟੀਜ਼ਨਸ਼ਿਪ ਨਹੀਂ ਦੇਣੀ ਕਿਤੇ ਉਹ ਆ, ਜਾਂ ਇੰਡੀਆ ਚਲ ਜਾਓ, ਏਦਾਂ ਵਾ ਜੀ। ਹਾਂਜੀ ਮਨਦੀਪ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਈ ਮੈਂ ਸਟੂਡੈਂਟ ਵੀਜ਼ੇ ਤੇ ਆਇਆ ਹਾਂ ਤੇ ਮੇਰਾ FIA ਥਰੂ ਗ੍ਰੀਨ ਕਾਰਡ ਆ ਗਿਆ ਸੀ, ਤੇ ਗ੍ਰੀਨ ਕਾਰਡ ਆਈ ਨੂੰ ਵੀ 5.5 ਸਾਲ ਹੋ ਗਏ। ਤੇ ਇਹਨਾਂ 5.5 ਸਾਲਾਂ ਦੇ ਵਿੱਚ ਮੈਂ 3 ਵਾਰ ਇੰਡੀਆ ਹੋਇਆ, 2 ਵਾਰ 3 ਮਹੀਨੇ ਲਾ ਕੇ ਆਇਆ, ਤੇ ਐਤਕੀ 5 ਮਹੀਨੇ ਲਾਇਆ ਜੀ। ਤੇ ਮੈਂ ਸਿਟੀਜ਼ਨਸ਼ਿਪ ਆਪਣੀ ਅਪਲਾਈ ਕਰਨੀ ਹੈ, ਤੇ ਉਹ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ? ਸਿਟੀਜ਼ਨਸ਼ਿਪ ਭਾਜੀ ਜਿੱਦਣ ਤੁਸੀਂ ਫਾਈਲ ਕਰਨੀ ਨਾ, ਉਤੋਂ ਉਹਨਾਂ ਦੇ ਪਿੱਛੇ ਦੇਖਣਾ ਟਾਈਮ, ਠੀਕ ਹੈ? ਠੀਕ ਹੈ ਜੀ। ਤੇ ਪਿਛਲੇ 5 ਸਾਲਾਂ 'ਚ ਤੁਸੀਂ ਜਿਹੜਾ ਹਾਫ ਦਾ ਟਾਈਮ ਜਿਹੜਾ 30 ਮਹੀਨੇ ਹੁੰਦੇ ਆ, ਉਹ ਅਮਰੀਕਾ 'ਚ ਹੋਣੇ ਚਾਹੀਦੇ ਆ। ਹਾਂਜੀ, ਮੈਂ ਤੇ ਉਸ ਤੋਂ ਵੱਧ ਹੀ ਹਾਂ, ਬਸ ਮੈਂ ਲਾ ਗਿਆ ਲਾ ਲਓ 6 ਤੇ 5 11 ਮਹੀਨੇ ਬਸ। ਹਾਂ, ਜਦੋਂ ਫਾਈਲ ਕਰਨਾ ਉਸ ਤੋਂ ਪਿਛਲੇ 5 ਸਾਲ ਦੇਖਣੇ, ਉਹਦੇ ਵਿੱਚ ਇਹ ਰੂਲ ਤੁਸੀਂ ਮੀਟ ਕਰਨਾ। ਹਾਫ ਟਾਈਮ ਤੁਸੀਂ ਇੱਥੇ ਪ੍ਰੈਜ਼ੈਂਟ ਹੋਣੇ ਚਾਹੀਦੇ ਆ ਅਮਰੀਕਾ ਦੇ ਵਿੱਚ। 6 ਮਹੀਨੇ ਤੋਂ ਵੱਧ ਕੋਈ ਟ੍ਰਿਪ ਤੁਹਾਡਾ ਨਹੀਂ ਹੋਣਾ ਚਾਹੀਦਾ ਐਟ ਸਿੰਗਲ ਟਾਈਮ। ਤੇ ਜੇ ਤੁਸੀਂ ਇਹ ਮੀਟ ਕਰਦੇ ਆ ਰਿਕੁਆਇਰਮੈਂਟ ਤੇ ਤੁਸੀਂ ਕਰ ਸਕਦੇ ਆ। ਠੀਕ ਹੈ ਜੀ। ਤੇ ਮੇਰੇ ਇੱਕ ਹੋਰ ਕੁਐਸਚਨ ਸੀ, ਮੇਰੇ ਫਾਦਰ ਸਾਹਿਬ ਦਾ ਅਪਲਾਈ ਕਰਨਾ ਸਿਟੀਜ਼ਨ, ਮੇਰਾ ਬ੍ਰਦਰ ਸਿਟੀਜ਼ਨ ਹੈਗਾ, H1B ਥਰੂ ਹੋਇਆ ਜੀ, ਤੇ ਉਹਨੇ ਫਾਦਰ ਸਾਹਿਬ ਦਾ ਅਪਲਾਈ ਕਰਨਾ, ਤੇ ਉਹਨਾਂ ਦੇ ਪੇਪਰ 3 ਸਾਲ ਪਹਿਲੇ ਦੇ ਬਣਾਏ ਹੋਏ ਆ, ਤੇ ਉਹ ਪੇਪਰ ਚੱਲ ਜਾਣਗੇ? ਕਿਹੜੇ ਪੇਪਰ? ਸਿਟੀਜ਼ਨਸ਼ਿਪ ਉਹਨਾਂ ਕੋਲ ਵੀਜ਼ਾ ਹੈਗਾ ਆਪਣਾ, ਟੂਰਿਸਟ ਵੀਜ਼ਾ, ਇੱਥੇ ਜੇ ਆਉਂਦੇ ਆ ਤੇ 3 ਮਹੀਨੇ ਦੇ ਬਾਅਦ ਅਪਲਾਈ ਕਰਦੇ? ਨਹੀਂ, 3 ਮਹੀਨੇ ਬਾਅਦ ਬੰਦਾ ਮਤਲਬ ਬੰਦੇ ਦਾ ਇਰਾਦਾ ਬਾਅਦ ਚ ਚੇਂਜ ਹੋ ਸਕਦਾ ਕਿ ਮੈਂ ਇੱਥੇ ਰਹਿਣਾ, ਕਿ ਮੈਂ ਵਾਪਸ ਜਾਣਾ, ਪਰ ਮੈਂ ਪੇਪਰਾਂ ਦੀ ਨਹੀਂ ਗੱਲ ਸਮਝਿਆ ਕਿ 3 ਸਾਲ ਪਹਿਲਾਂ ਬਣਾਏ। ਉਹ ਕੀ ਗੱਲ ਕਰਦੇ ਆ ਤੁਸੀਂ? ਉਹ ਐਕਚੁਅਲੀ ਉਹ ਸਿਟੀਜ਼ਨ 4-5 ਸਾਲ ਹੋ ਗਏ ਉਹਨੂੰ ਹੋਏ ਨੂੰ, ਉਦੋਂ ਉਹਨੇ ਪੇਪਰ ਬਣਾਏ ਕਿ ਜੋ ਫਾਦਰ ਸਾਹਿਬ ਇੱਥੇ ਆਉਣਗੇ ਤੇ ਉਹਨਾਂ ਦਾ ਅਪਲਾਈ ਕਰ ਦਾਂਗੇ। ਨਹੀਂ, ਏਦਾਂ ਨਹੀਂ ਕਰ ਸਕਦੇ ਮੇਰੇ ਵੀਰੇ, 2 ਨੰਬਰੀ ਕੰਮ ਹੋ ਜਾਂਦਾ ਕਿ ਫਾਦਰ ਸਾਹਿਬ ਆਣ, ਉਹ ਲਾਊਡ ਨਹੀਂ ਹੈਗਾ। ਏਦਾਂ ਨਹੀਂ ਆ ਸਕਦੇ ਇਰਾਦੇ ਨਾਲ ਕਿ ਫਾਦਰ ਸਾਹਿਬ ਆਣਗੇ ਤੇ ਅਪਲਾਈ ਕਰਨਾ, ਏਦਾਂ ਨਹੀਂ ਕਰ ਸਕਦੇ ਜੀ। ਹਾਂਜੀ, ਜਿੱਦਾਂ 3 ਮਹੀਨੇ ਰਹਿ ਕੇ 90 ਦਿਨਾਂ ਤੋਂ ਬਾਅਦ ਨਹੀਂ ਭਰਾਵਾ, ਰੂਲ ਨੂੰ ਨਹੀਂ ਤੋੜ ਮਰੋੜ ਨਹੀਂ ਸਕਦੇ ਏਦਾਂ। ਹਾਂ ਜੀ। ਜੀ ਅਗਲੇ ਕਾਲਰ ਪਵਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹ ਸੀਗਾ, ਜਿੱਦਾਂ ਆਪਾਂ ਮੈਂ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਸੀਗਾ, 10 ਮਹੀਨੇ ਹੋ ਗਏ ਜੀ ਉਹਨੂੰ ਅਪਲਾਈ ਕੀਤੇ ਨੂੰ, ਤੇ ਉਹਦੇ ਵਿੱਚ ਜਿਹੜਾ ਕੁਐਸਚਨ ਸੀਗਾ ਜੀ, ਉਹਦੇ ਵਿੱਚ ਜਿੱਦਾਂ ਹੁੰਦਾ ਵੀ ਤੁਸੀਂ ਕਦੀ ਅਰੈਸਟ ਹੋਏ ਆ ਜਾਂ ਨਹੀਂ ਹੋਏ। ਮੇਰਾ ਕੋਈ ਵੀ ਇਦਾਂ ਦਾ ਕ੍ਰਾਈਮ ਤਾਂ ਨਹੀਂ ਹੈਗਾ, ਪਰ ਜਿੱਦਾਂ ਬਾਰਡਰ ਤੇ ਆਪਾਂ ਜਦੋਂ ਆਏ ਸੀਗੇ ਕ੍ਰਾਸ ਕਰਕੇ, ਉਦੋਂ ਅਸੀਂ ਡਿਟੇਨ ਹੋਏ ਸੀਗੇ, ਤੇ ਜਿੱਦਾਂ ਕੈਂਪ 'ਚ ਲੈ ਕੇ ਜਾਂਦੇ ਆ, ਤਾਂ ਉਹ ਮੇਰੇ ਕੋਲ ਮੈਂ ਆਪ ਹੀ ਸਿਟੀਜ਼ਨਸ਼ਿਪ ਭਰੀ ਸੀਗੀ, ਤਾਂ ਉਹ ਮੇਰੇ ਕੋਲੋਂ ਜਿੱਦਾਂ ਗਲਤੀ ਹੋ ਗਈ, ਮੈਂ ਉਹਦੇ ਉੱਤੇ ਮਾਰਕ ਨਹੀਂ ਕੀਤਾ। ਤੇ ਇਹਦੇ ਵਿੱਚ ਅਸੀਂ ਕੁਝ ਕਰ ਸਕਦੇ ਹਾਂ ਉਹਨੂੰ ਫਿਕਸ ਕਰਨ ਲਈ, ਜਾਂ ਉਹ ਸਾਨੂੰ ਯੈਸ ਕਰਨਾ ਪੈਂਦਾ ਉਹਦੇ ਲਈ? ਸਿਟੀਜ਼ਨ ਬਣ ਗਏ ਹੁਣ? ਨਹੀਂ ਜੀ, ਸਿਟੀਜ਼ਨ ਨਹੀਂ ਬਣਿਆ ਜੀ, ਮੈਨੂੰ 10 ਮਹੀਨੇ ਹੋਏ ਆ, ਅਜੇ ਪੈਂਡਿੰਗ ਚੱਲ ਰਹੀ ਹੈ ਐਪਲੀਕੇਸ਼ਨ, ਤੇ ਪਟੀਸ਼ਨ ਟੂ ਰਿਮੂਵ ਜਿਹੜਾ ਉਹ ਵੀ ਪੈਂਡਿੰਗ ਚੱਲ ਰਹੀ। 2 ਤਰੀਕੇ ਹੈਗੇ ਆ। ਜਦੋਂ ਆਪਣਾ ਸਿਟੀਜ਼ਨਸ਼ਿਪ ਦੇ ਇੰਟਰਵਿਊ ਤੇ ਜਾਓਗੇ ਨਾ, ਉੱਥੇ ਤੁਸੀਂ ਕਰੈਕਸ਼ਨ ਕਰ ਸਕਦੇ ਹੋ। ਉਹਨਾਂ ਨੇ ਤੁਹਾਡੇ ਕੋਲ ਸਾਈਨ ਕਰਾਣੇ ਹੁੰਦੇ, ਉਹ ਪੁੱਛੂਗੇ ਕੁਝ ਹੋਰ ਤਾਂ ਨਹੀਂ ਚੇਂਜ ਕਰਾਉਣਾ ਤੁਸੀਂ। ਇੱਕ ਤਰੀਕਾ ਹੋਏਗਾ, ਇੱਕ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਸੀਗਾ ਫਾਰਮ ਜਿਹੜਾ ਅਪਡੇਟ ਕਰਕੇ ਕਰ ਸਕਦੇ ਹੋ। ਤੁਸੀਂ ਇੰਟਰਵਿਊ ਤੇ ਚੇਂਜ ਕਰ ਸਕਦੇ ਹੋ, ਇਹਦੇ ਵਿੱਚ ਕੋਈ ਦਿੱਕਤ ਨਹੀਂ। ਠੀਕ ਹੈ ਜੀ। ਤੇ ਕਰੈਕਸ਼ਨ ਲੈਟਰ ਜਿਹੜਾ ਹੁੰਦਾ ਜੀ, ਉਹ ਆਪਾਂ ਅਪਲੋਡ ਕਰ ਸਕਦੇ ਪਹਿਲਾਂ? ਉਹ ਵੀ ਕਰ ਸਕਦੇ ਤੁਸੀਂ ਫਾਰਮ ਦਾ ਜਿਹੜਾ ਉਹ ਫਾਰਮ ਦਾ ਪੇਜ ਅਪਲੋਡ ਕਰ ਸਕਦੇ ਕਿ ਮੇਰੇ ਕੋਲ ਮਿਸਟੇਕ ਹੋ ਗਈ ਤੇ ਇਹਨੂੰ ਜਿਹੜਾ ਇਸ ਤਰੀਕੇ ਨਾਲ ਮਾਰਕ ਕੀਤਾ ਜਾਵੇ। ਓਕੇ, ਠੀਕ ਹੈ ਜੀ। ਭਾਜੀ ਜਿਹੜਾ 751 ਹੁੰਦਾ, ਉਹਨੂੰ ਜਿੱਦਾਂ ਮੇਰੇ 3 ਸਾਲ ਹੋ ਗਏ ਆ ਪਟੀਸ਼ਨ ਟੂ ਰਿਮੂਵ ਕੰਡੀਸ਼ਨ ਆਫ ਰੈਜ਼ੀਡੈਂਸ, ਤੇ ਉਹਦੇ ਲਈ 3 ਸਾਲ ਤੋਂ ਵੱਧ ਦਾ ਟਾਈਮ ਲੱਗਦਾ ਜੀ, ਜਾਂ ਉਹ ਨਾਰਮਲ ਲੱਗ ਜਾਂਦਾ ਕਈ ਵਾਰੀ? ਹਾਂਜੀ, 4-4 ਸਾਲ ਆਮ ਆ ਗੱਲ ਉਹਦੇ ਵਿੱਚ। ਓਕੇ, ਠੀਕ ਹੈ ਭਾਜੀ, ਥੈਂਕ ਯੂ ਸੋ ਮਚ। ਸੋਨੂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। भाजी मेरी नेक्स्ट मंथ वो फाइनल ईयरिंग है सैन फ्रांसिस्को में। भाजी मेरा एक बच्चा सिटीजन है और उसको मतलब यहाँ पे बर्थ हुआ उसका, और वो इंडिया कभी गया नहीं, तो अभी रिसेंटली मतलब उसको भी थ्रेट आएगा, तो इस चीज का कुछ फर्क पड़ेगा सर मेरे केस पे? वैसे सब कुछ अपडेट है मेरे बेटे को थ्रेट है? हाँ जी, हाँ जी, क्योंकि वो मेरा बेटा है और मेरे मतलब जो भी मेरी अपने केस में मेंशन करो उस चीज के बारे में, जज को बताओ। हाँ जी, हाँ जी, हाँ जी, हाँ जी, मेंशन कर रखा है सर। नहीं मतलब फर्क तो देखो, मतलब एक मतलब एक चीज ऐड हो जाती है केस में। ऐसा तो नहीं है कि केस पास हो जाएगा इसके कारण, मतलब हाथी थोड़ी सी। हाँ जी,
मतलब हाँ जी, अगर आपके पास है, आपके पास प्रूफ है सारा कुछ, तो वो हाँ उसका फायदा हो सकता है आपके केस में, पर पास फेल का तो ओवरऑल डिपेंड करता है कि केस कैसे लड़ते हो। हाँ जी, हाँ जी सर, मेरा जज स्टीवन किचनर है, वो मतलब सुन तो लेगा केस? ठीक है जज जी। अच्छा जी, ठीक है जी, ठीक है जी, ओके जी। ਹਰਪ੍ਰੀਤ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰੀ ਸਿਟੀਜ਼ਨਸ਼ਿਪ ਅਪਲਾਈ ਕੀਤੀ ਆ ਵਾਸ਼ਿੰਗਟਨ ਸਟੇਟ 'ਚ, ਤੇ ਜੌਬ ਹੁਣ ਮਿਲ ਗਈ ਆ ਕੈਲੀਫੋਰਨੀਆ 'ਚ ਜੀ, ਤੇ ਹਜੇ 5 ਸਾਲ ਪੂਰੇ ਹੋਣੇ ਅਗਲੇ ਮਹੀਨੇ। ਹਾਂਜੀ, ਜਿਹੜੇ ਸਿਟੀਜ਼ਨਸ਼ਿਪ ਤੁਸੀਂ ਕਹਿੰਦੇ ਅਪਲਾਈ ਕਰਤੀ ਹੈ, ਰਾਈਟ? ਹਾਂਜੀ ਹਾਂਜੀ, ਜਿਹੜੇ ਗ੍ਰੀਨ ਕਾਰਡ ਨੂੰ 5 ਸਾਲ ਪੂਰੇ ਹੋਣੇ ਆ, ਜਿਹਦਾ 4 ਅਪ੍ਰੈਲ ਨੂੰ। 6 ਮਹੀਨੇ ਪਹਿਲਾਂ ਕਰ ਸਕਦੇ ਹੁੰਦੇ ਆ? 3 ਮਹੀਨੇ ਪਹਿਲਾਂ। ਹਾਂ ਹਾਂਜੀ, 3 ਮਹੀਨੇ ਪਹਿਲਾਂ ਕੀਤੀ ਜੀ ਅਪਲਾਈ। ਤੇ ਹੁਣ ਆਪਣਾ ਫਾਰਮ ਵਗੈਰਾ ਅਪਲੋਡ ਕਰੋ, AR11 ਜਿਹੜਾ ਹੁੰਦਾ, ਐਡਰੈਸ ਵਗੈਰਾ ਅਪਡੇਟ ਕਰੋ। ਠੀਕ ਹੈ, ਤੇ ਉਹਦੇ ਨਾਲ ਫਿਰ ਮੇਰਾ ਆਫਿਸ ਤਾਂ ਨਹੀਂ ਚੇਂਜ ਹੋਊਗਾ ਵਾਸ਼ਿੰਗਟਨ ਤੋਂ ਕੈਲੀਫੋਰਨੀਆ? ਨਹੀਂ, ਕੈਲੀਫੋਰਨੀਆ ਚੇਂਜ ਤਾਂ ਹੋਊਗਾ ਕਿਉਂਕਿ ਜੁਰਿਸਡਿਕਸ਼ਨ ਹੀ ਨਹੀਂ ਹੈਗਾ ਉਹਨਾਂ ਕੋਲ। ਠੀਕ ਹੈ ਜੀ, ਉਹ ਆਪਣੇ ਆਪ ਚੇਂਜ ਹੋ ਜਾਊ। ਉਹਦਾ ਜੌਬ ਹਾਈਬ੍ਰਿਡ ਆ, 3 ਦਿਨ ਆਫਿਸ ਆ, 2 ਦਿਨ ਘਰੋਂ ਆ। ਹਾਂਜੀ, ਮਤਲਬ ਡਿਪੈਂਡ ਕਰਦਾ ਜਿੱਥੇ ਰਹਿੰਦੇ ਆ, ਭਾਵੇਂ ਹਾਈਬ੍ਰਿਡ ਹੋਵੇ ਭਾਵੇਂ ਇਨ ਪਰਸਨ ਜਾਣਾ ਹੋਵੇ। ਮਤਲਬ ਜਿਹੜੀ ਸਿਟੀਜ਼ਨਸ਼ਿਪ ਆ ਉਹ ਰਿਹਾਇਸ਼ ਦੇ ਬੇਸ ਤੇ ਚੱਲਦੀ, ਉਹਦਾ ਜੌਬ ਨਾਲ ਨਹੀਂ ਕੋਈ ਲੈਣ ਦੇਣਾ। ਠੀਕ ਹੈ ਜੀ, ਜੇ 3 ਦਿਨ ਉਧਰ ਜਾ ਕੇ ਕੰਮ ਜਾ ਕੇ ਵਾਪਸ ਘਰ ਆ ਜਾ। ਭਾਜੀ ਇੱਕ ਬੰਦਾ ਦੇਖੋ, ਇੱਕ ਜਗ੍ਹਾ ਰਹਿੰਦਾ ਹੁੰਦਾ, ਉਸ ਜਗ੍ਹਾ ਦੇ ਉਹ ਟੈਕਸ ਭਰਦਾ ਹੁੰਦਾ, ਉੱਥੇ ਉਹਦਾ ਰੈਂਟ ਹੁੰਦਾ, ਉੱਥੇ ਉਹ ਗਰੋਸਰੀਆਂ ਕਰਦਾ, ਠੀਕ ਆ, ਤੇ ਉਹਦੇ ਹਿਸਾਬ ਨਾਲ ਤੁਸੀਂ ਇੱਕ ਜਗ੍ਹਾ ਰਹਿ ਸਕਦੇ, 2 ਜਗ੍ਹਾ ਨਹੀਂ ਰਹਿ ਸਕਦੇ, ਠੀਕ ਹੈ। ਮੇਨ ਟਿਕਾਣਾ ਤੁਹਾਡਾ ਇੱਕ ਹੋਊਗਾ, ਚਾਹੇ ਕੈਲੀਫੋਰਨੀਆ ਪੱਕਾ ਹੋਊਗਾ ਚਾਹੇ ਵਾਸ਼ਿੰਗਟਨ ਪੱਕਾ ਹੋਊਗਾ, ਉਹ ਤੁਸੀਂ ਦੇਖ ਲਓ ਵੀ ਤੁਸੀਂ ਕਿੱਥੇ ਰਹਿਣਾ ਚਾਹੁੰਦੇ ਆ, ਤੇ ਦੂਜੀ ਥਾਂ ਟੈਂਪਰੇਰੀ ਆਬਵੀਅਸਲੀ ਜੇ ਤੁਸੀਂ ਇਦਾਂ ਕਰਨਾ ਤਾਂ। ਬਾਕੀ ਹਾਂਜੀ, ਬਾਕੀ ਐਡਰੈਸ ਦੇ ਹਿਸਾਬ ਦੇ ਨਾਲ ਜਿਹੜੀ ਮੁੱਖ ਦੀ ਗੱਲ ਇਹ ਆ ਵੀ ਉਹਨੂੰ ਉਸ ਹਿਸਾਬ ਨਾਲ ਕਰਨਾ ਪੈਣਾ ਜੀ। ਥੈਂਕ ਯੂ। ਹਾਂਜੀ ਗੈਰੀ, ਸੌਰੀ ਹਰਵਿੰਦਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਕੁਐਸਚਨ ਸੀ, 3-4 ਵੀਕ ਹੋ ਗਏ ਨੇ, ਮੇਰੇ ਅੰਕਲ ਨੇ ਨਾ ਤੁਹਾਡਾ ਇੰਟਰਵਿਊ ਸੁਣਿਆ ਸੀ। ਉਹਦੇ 'ਚ ਜਿੱਦਾਂ ਮੇਰੇ ਪੇਰੈਂਟਸ ਇੰਡੀਆ ਨੇ, ਉਹਨਾਂ ਨੂੰ ਇੱਥੇ ਬੁਲਾਉਣ ਵਾਸਤੇ ਕੋਈ ਸਕੀਮ ਹੈਗੀ ਸੀ ਕੋਈ, ਲਾਈਕ ਜਿਵੇਂ ਆਪਾਂ $15,000 ਪੇ ਕਰਕੇ ਵੀ ਉਹਨਾਂ ਨੂੰ ਵੀਜ਼ਾ, ਟੂਰਿਸਟ ਵੀਜ਼ਾ ਮਿਲ ਸਕਦਾ ਆ? ਨਹੀਂ 15,000 ਏਦਾਂ ਦੀ ਕੋਈ ਸਕੀਮ ਨਹੀਂ ਸੀਗੀ। ਉਲਟਾ ਜਿਹੜੀ ਸਕੀਮ ਇਹ ਸੀਗੀ ਕਿ ਜਿਹੜੇ ਕਈ ਦੇਸ਼ ਇਹਨਾਂ ਨੇ ਹੈਗੇ ਜਿਹਦੇ ਲੋਕੀ ਵਾਪਸ ਨਹੀਂ ਮੁੜਦੇ ਸੀਗੇ, ਜਿਹਨਾਂ ਕੋਲ ਵੀਜ਼ੇ ਸੀਗੇ, ਉਹ ਕਹਿੰਦੇ ਪਹਿਲਾਂ 15,000 ਸਾਨੂੰ ਜਮ੍ਹਾਂ ਕਰਾਓ ਐਜ਼ ਸਿਕਿਉਰਿਟੀ, ਨਹੀਂ ਤਾਂ ਤੁਹਾਨੂੰ ਆਪਾਂ ਐਂਟਰੀ ਨਹੀਂ ਦੇਣੀ। ਏਦਾਂ ਦਾ ਕੋਈ ਨਹੀਂ ਕਿ $15,000 ਦੇ ਕੇ ਵੀਜ਼ਾ ਮਿਲ ਜਾਣਾ, ਉਹ ਤਾਂ ਸਾਰਾ ਇੰਡੀਆ ਹੀ ਆ ਜਾਣਾ ਮੇਰਾ ਵੀ। ਠੀਕ ਆ, ਮੈਂ ਉਹੀ ਮੇਰੇ ਅੰਕਲ ਨੂੰ ਤੁਹਾਡੀ ਸੁਣਿਆ ਸੀ ਇੰਟਰਵਿਊ, ਉਹਦੇ 'ਚੋਂ ਗੱਲ ਕਰਦੇ ਫਿਰ ਮੈਂ ਚਲੋ ਮੈਂ ਪੁੱਛਾਂਗਾ ਕਾਲ ਕਰਕੇ, ਮੈਂ ਕਨਫਰਮ ਕਰਾਂਗਾ ਭਾਈ ਤੋਂ ਜੀ। ਨਹੀਂ ਏਦਾਂ ਦਾ ਕੁਝ ਨਹੀਂ ਹੈ ਭਾਈ, ਥੈਂਕ ਯੂ। ਓਕੇ ਜੀ, ਥੈਂਕ ਯੂ। ਲਾਸਟ ਕਾਲਰ ਗੈਰੀ। ਹਾਂਜੀ ਗੈਰੀ ਜੀ। ਨਹੀਂ ਅਜੇ ਤੇ 15,000 ਮੈਂ ਕਿਹਾ ਪੰਜਾਬੀ, ਮੈਂ ਕਿਹਾ 15 ਲੱਖ ਉਹਨਾਂ ਨੇ ਕੱਚਾ ਦੇ ਆਪਣਾ ਉਹ ਕਰ ਦੇਣਾ, ਤਾਂ $15,000 ਕੀ ਇਹਨਾਂ ਦੇ ਲਈ ਲੀਗਲ ਤੌਰ ਤੇ ਵੀ। ਹਾਂਜੀ ਸਨੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ, ਮੈਂ ਪੁੱਛਣਾ ਸੀਗਾ, ਮੇਰੀ ਵਾਈਫ ਨੇ ਨਾ ਆਦੇ ਮੰਮੀ ਡੈਡੀ ਦਾ ਤੇ ਮੇਰੇ ਸਾਲੇ ਦਾ ਭਰਿਆ ਸੀਗਾ, ਤੇ ਮੰਮੀ ਡੈਡੀ ਉਹਦੇ ਆ ਗਏ ਸੀਗੇ, ਤੇ ਜਿਹੜਾ ਉਹਦਾ ਸਾਲੇ ਦੀ ਉਮਰ 21 ਸਾਲ ਤੋਂ ਉੱਪਰ ਹੋ ਗਈ ਸੀ, ਤੇ ਹੁਣ ਵੀ ਉਹਦੇ ਮੰਮੀ ਡੈਡੀ ਵੀ ਉਹਦਾ ਭਰ ਸਕਦੇ ਆ I-94 ਕੇ ਉਹੀ I-130 ਹਾਂਜੀ ਪਾ ਸਕਦੇ ਆ, F2B ਕੈਟਾਗਰੀ ਦੇ ਥੱਲੇ ਪਾ ਸਕਦੇ ਆ। ਅੱਛਾ ਜੀ, ਉਹ ਦੂਜੇ ਜਿਹਦਾ ਟਾਈਮ ਵੱਧ ਲੱਗੂਗਾ ਨਾ, ਜਿਹੜਾ ਮੇਰਾ ਵਾਈਫ ਵਾਲਾ ਹੈ? ਹਾਂਜੀ ਨਹੀਂ ਉਹਨਾਂ ਨੂੰ ਪਾਉਣਾ ਚਾਹੀਦਾ ਘਰਦਿਆਂ ਨੂੰ ਰਾਈਟ ਵੇ। ਤੇ ਇਹਦੇ ਵਿੱਚ ਜੇ ਘਰ ਦੇ ਮਤਲਬ ਜਦ ਤੱਕ ਵਿਆਹ ਨਹੀਂ ਕਰਾ ਸਕਦਾ, ਫਿਰ ਜਦ ਤੱਕ ਉਹ ਸਿਟੀਜ਼ਨ ਨਹੀਂ ਬਣਦੇ ਘਰ ਦੇ। ਠੀਕ ਹੈ ਜੀ। ਪਰ ਦੂਜਾ ਜਿਹੜਾ ਮੇਰੀ ਵਾਈਫ ਨੂੰ ਵਿਆਹ ਵੀ ਕਰਾਉਂਦਾ ਤਾਂ ਨਹੀਂ ਉਹਦਾ ਇਰਾਦਾ, ਫਿਰ ਉਹਦੇ ਹਿਸਾਬ ਨਾਲ ਫਾਈਲ ਕਰੇ, ਉਹਦੀ ਤਾਂ ਪ੍ਰੋਸੈਸ ਖਰਾਬ ਹੀ ਜਾਣਾ ਤੁਹਾਡਾ। ਅੱਛਾ ਜੀ, ਉਹ ਵਿਆਹ ਕਰਨ ਨੂੰ ਤਾਂ ਵੈਸੇ ਸੋਚਦਾ ਵਾ, ਫਿਰ ਵਿਆਹ ਕਰ ਲਵੇ ਜਾਂ ਸਿਟੀਜ਼ਨ ਜਾਂ ਉਹ ਕਰ ਲਵੇ, ਇੱਕ ਚੀਜ਼ ਹੀ ਹੋਣੀ ਹੈ ਇਸ ਟਾਈਮ ਹੁਣ। ਫਿਰ ਉਹ ਜੇ ਉਹੀ ਰੱਖ ਲਈਏ, ਫਿਰ ਜੇ ਉਹ ਐਡ ਹੋ ਜੂ ਬਾਅਦ ਚੋਂ ਜਿਹੜਾ ਮੇਰਾ ਵਾਈਫ ਨੇ ਭਰਿਆ? ਹਾਂਜੀ, ਪਰ ਉਹਨੂੰ 14-15 ਸਾਲ ਤੋਂ ਜ਼ਿਆਦਾ ਲੱਗ ਜਾਣੇ ਨਾ। ਠੀਕ ਹੈ ਜੀ। ਹਾਂਜੀ, ਜਾਣਗਾ ਵੀ ਕਰ ਲੈ, ਕੌੜਾ ਘੁੱਟ ਭਰ ਲਵੇ ਹੁਣ, ਫਿਰ ਨਾ ਕਰਾਵੇ ਵਿਆਹ ਜੇ ਇੱਧਰ ਨੂੰ ਕਰਨਾ ਆ, ਤੇ ਜੇ ਨਹੀਂ ਆ ਤੇ ਵਿਆਹ ਕਰਾਉਣਾ ਤਾਂ ਫਿਰ ਉਹ ਦੂਜੇ ਪਾਸੇ ਇੰਤਜ਼ਾਰ ਕਰਨਾ ਪੈਣਾ। ਸੋ ਇਹ ਹੁਣ ਡਿਸੀਜਨ ਉਹਦਾ ਪਰਸਨਲ ਹੋਊਗਾ, ਉਸ ਹਿਸਾਬ ਨਾਲ ਦੇਖ ਲਵੇ। ਧੰਨਵਾਦ ਤੁਹਾਡਾ, ਤੇ ਬੜੀ ਮਿਹਰਬਾਨੀ ਟਾਨੀ ਜੀ, ਸ਼ੁਕਰੀਆ। ਮਿਲਦੇ ਆ ਫਿਰ ਆਪਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।
Thank you.